ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਹੁੰਦਾ ਹੈ ਖਬਰਾਂ ਦੇ ਪਿੱਛੇ। ਗੱਲਬਾਤ ਕਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ 4082722500 ਉਹਨਾਂ ਦਾ ਫੋਨ ਨੰਬਰ ਹੈ। ਅਸ਼ਾਂਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰੇਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਜੱਸੀ ਗਿੱਲ ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬਿਕਰਸਫੀਲਡ ਤੋਂ, ਇੰਦਰ ਸਖਰਾਜ ਜੀ ਆਸਟ੍ਰੇਲੀਆ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਹੜਾ ਕਠੂਆ ਦੇ ਵਿੱਚ ਕੇਸ ਹੋਇਆ ਆ, ਜਿਸ ਦੀ ਹਾਹਾਕਾਰ ਸਾਰੀ ਦੁਨੀਆ 'ਤੇ ਮਚੀ ਪਈ ਹੈ ਇਸ ਵੇਲੇ, ਅਤੇ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਸਰਗਰਮੀ ਦਿਖਾਈ। ਬਿਲਕੁਲ ਜੀ, ਤਸਵੀਰਾਂ ਜਿਹੜੀਆਂ ਜੀ ਇੰਸਟੇਬਲ ਜਿਹੜਾ ਏਅਰਪੋਰਟ ਹੈ ਉਹਦੇ ਉੱਤੇ ਟੀ ਸ਼ਰਟ ਪਾਈ ਫਿਰਦੇ ਲੋਕਾਂ ਦੀਆਂ ਵੀ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਉਹ ਵਾਰਨ ਕਰ ਰਹੇ ਆ ਕਿ ਔਰਤਾਂ ਦੇ ਵਾਸਤੇ ਸੁਰੱਖਿਅਤ ਮੁਲਕ ਨਹੀਂ ਆ, ਇਸ ਪਾਸੇ ਵੱਲ ਨਾ ਜਾਇਆ ਜਾਵੇ। ਇੰਨਾ ਰੌਲਾ ਗੋਲਾ ਜਿਹੜਾ ਜੀ ਉਹ ਪੈਣ ਦੇ ਬਾਵਜੂਦ ਪ੍ਰਧਾਨ ਮੰਤਰੀ ਹੋਰੀ ਜਿਹੜਾ ਜੀ ਉਹ ਵਿਦੇਸ਼ ਦੀ ਯਾਤਰਾ ਦੇ ਉੱਤੇ ਜਾ ਰਹੇ ਆ। ਉਧਰ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਸਰਗਰਮ ਹੋਈ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਪਹਿਲਾਂ ਵਕੀਲਾਂ ਦੀ ਜਿਹੜੀ ਜੀ ਉਹ ਖਚਾਈ ਕੀਤੀ ਔਰ ਸਾਰੀ ਡਿਟੇਲ ਮੰਗੀ ਕਿ ਦੱਸੋ ਕਿਹੜੇ ਕਿਹੜੇ ਵਕੀਲ ਜਿਹੜੇ ਗਏ ਸੀਗੇ ਉੱਥੇ, ਜਿਹੜੇ ਦੋਸ਼ੀ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਮੁਜ਼ਾਹਰਾ ਹੋਇਆ ਉਹਦੇ ਵਿੱਚ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ, ਤੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗੂਗਾ। ਪਰ ਜਿਹੜੀ ਇੱਥੇ ਇਸ ਮਾਮਲੇ ਦੇ ਉੱਤੇ ਇਸ ਸਾਰੇ ਕੇਸ ਨੂੰ ਚੁੱਕਣ ਵਾਲੀ ਦਲੇਰ ਵਕੀਲ ਜਿਹੜੀ ਆ ਜੀ ਦੀਪਿਕਾ ਰਾਜਾਵਤ, ਇੱਕ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ, ਇੱਕ ਜਿਹੜੀ ਪੀੜਤ ਬੱਚੀ ਆ ਜੀ ਉਹਦਾ ਪਿਓ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਉਹਦੇ ਪਿਓ ਨੇ ਅਰਜ਼ੀ ਜਿਹੜੀ ਆ ਜੀ ਇਹ ਦਿੱਤੀ ਆ ਕਿ ਉੱਥੇ ਫੇਅਰ ਟਰਾਇਲ ਨਹੀਂ ਚੱਲ ਸਕਦਾ ਜੰਮੂ ਕਸ਼ਮੀਰ ਦੇ ਵਿੱਚ, ਇਸ ਕਰਕੇ ਇਹ ਟਰਾਇਲ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾਵੇ। ਸੁਪਰੀਮ ਕੋਰਟ ਨੇ ਜਿਹੜਾ ਜੀ ਉਹ ਨੋਟਿਸ ਜਾਰੀ ਕਰਤਾ ਜੰਮੂ ਕਸ਼ਮੀਰ ਸਰਕਾਰ ਨੂੰ ਕਿ ਦੱਸਿਆ ਜਾਵੇ ਉਹਨਾਂ ਦਾ ਇਹਦੇ ਉੱਤੇ ਕੀ ਪ੍ਰਤੀਕਰਮ ਹੈ। ਤੇ ਸੈਕੰਡਲੀ ਜਿਹੜੀ ਵਕੀਲ ਹੈ ਦੀਪਿਕਾ ਸਿੰਘ ਰਾਜਾਵਤ, ਉਹਨੇ ਇਹ ਕਿਹਾ ਕਿ ਉਹਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ, ਧਮਕੀਆਂ ਵੀ ਇਸ ਤਰ੍ਹਾਂ ਦੀਆਂ ਕਿ ਉਹਦਾ ਵੀ ਰੇਪ ਕੀਤਾ ਜਾਊਗਾ ਔਰ ਉਹਨੂੰ ਕਤਲ ਕਰ ਦਿੱਤਾ ਜਾਊਗਾ। ਇਹਦੇ ਉੱਤੇ ਇੱਕ ਤਾਂ ਉਹਨੂੰ ਤੁਰੰਤ ਸੁਰੱਖਿਆ ਦੇਣ ਦੇ ਹੁਕਮ ਜਿਹੜੇ ਆ ਜੀ ਉਹ ਸੁਪਰੀਮ ਕੋਰਟ ਨੇ ਦਿੱਤੇ ਆ ਔਰ ਨਾਲ ਦੀ ਨਾਲ ਇਹ ਕਿਹਾ ਜੀ ਕਿ ਸੁਪਰੀਮ ਕੋਰਟ ਦੀ ਨਿਗਾਹ ਜਿਹੜੀ ਆ ਜੀ ਉਹ ਇਸ ਕੇਸ ਦੇ ਉੱਤੇ ਬਿਲਕੁਲ ਨੇੜੇ ਤੋਂ ਜਿਹੜੀ ਆ ਜੀ ਉਹ ਲੱਗੀ ਰਹੂਗੀ। ਹੁਣ ਵੇਖਣਾ ਇਹ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਜੀ ਇੰਨੀ ਸਰਗਰਮੀ, ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਕੀ ਬਣਦੇ ਆ। ਮੈਂ ਇਹ ਵੀ ਦੱਸ ਦਵਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪੋਕਸੋ ਕਾਨੂੰਨ ਹੈ, ਜਿਹੜਾ ਨਾਬਾਲਗ ਬੱਚੀ ਦੇ ਨਾਲ ਹੋਏ ਰੇਪ ਦੇ ਬਾਰੇ ਦੇ ਵਿੱਚ ਹੈ, ਉਹ ਉੱਥੇ ਲਾਗੂ ਜਿਹੜਾ ਜੀ ਉਹ ਨਹੀਂ ਗਾ ਜੀ। ਇਸ ਕਰਕੇ ਜਿਹੜੇ ਇਹ ਫੜੇ ਗਏ ਵਿਅਕਤੀ ਨੇ ਉਹਨਾਂ ਦੇ ਉੱਤੇ ਪੋਕਸੋ ਜਿਹੜਾ ਜੀ ਉਹ ਨਹੀਂ ਲੱਗੂਗਾ। ਇਹ ਬਹੁਤ ਘੱਟ ਲੋਕਾਂ ਨੂੰ ਜਿਹੜਾ ਪਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਕੁਝ ਕਾਨੂੰਨ ਜਿਹੜੇ ਆ ਜੀ ਉਹ ਨਹੀਂ ਹੈਗੇ ਜਿਵੇਂ ਬਾਕੀ ਮੁਲਕ ਦੇ ਵਿੱਚ। ਹਾਂਜੀ, ਇੱਕ ਜ਼ਰੂਰ ਹੈਗੇ ਕਿ ਕਈ ਜਗ੍ਹਾ 'ਤੇ ਸੰਸਥਾ ਬਣੀਆਂ ਹੋਈਆਂ ਬੱਚਿਆਂ ਕਰਕੇ, ਉਹ ਇਸ ਤਰ੍ਹਾਂ ਦੀ ਕੇਅਰ ਕਰਦੀਆਂ ਆ, ਨਾਲ ਹੀ ਨੰਨੀ ਛਾਂ ਆ। ਕੀ ਇਹਨਾਂ ਸੰਸਥਾਵਾਂ ਦੇ ਵਿੱਚੋਂ ਵੀ ਕੋਈ ਬੋਲਿਆ? ਨਾ ਜੀ ਨਾ, ਬਿਲਕੁਲ ਵੀ ਨਹੀਂ। ਨੰਨੀ ਛਾਂ ਨੇ ਜਿਹੜਾ ਜੀ ਉਹ ਬੋਲ ਕੇ ਆਪਣੀ ਗੱਡੀ ਥੋੜੀ ਖਵਾਉਣੀ ਆ, ਜਾਂ ਜਿਹੜੀਆਂ ਮੈਂ ਅੱਗੇ ਵੀ ਕਈ ਵਾਰੀ ਗੱਲ ਜਿਹੜੀ ਹੈ ਜੀ ਉਹ ਪੰਜਾਬੀ ਜਿਹੜੀ ਯੂਐਸ ਦੇ ਤੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇ ਵਿੱਚ ਵੀ ਜਿਹੜੀ ਆਖੀ ਆ ਕਿ ਹੌਲੀ ਹੌਲੀ ਕਰਕੇ ਪਿਛਲੇ ਕੁਝ ਸਾਲਾਂ ਤੋਂ ਉਹ ਸੰਸਥਾਵਾਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੀਆਂ ਸੀਗੀਆਂ ਜਾਂ ਇਹੋ ਜਿਹੇ ਕੇਸਾਂ ਦੇ ਵਾਸਤੇ ਲੜਦੀਆਂ ਸੀਗੀਆਂ, ਜਾਂ ਤਾਂ ਉਹਨਾਂ ਦਾ ਸਿਆਸੀਕਰਨ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉੱਥੇ ਜਿਹੜੇ ਲੋਕ ਬਿਠਾ ਦਿੱਤੇ ਗਏ ਆ ਉਹ ਸਿਆਸਤ ਨਾਲ ਰਿਲੇਟਡ ਆ, ਜਾਂ ਸਿਆਸਤ ਤੋਂ ਰਿਟਾਇਰ ਆ, ਜਾਂ ਫਿਰ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਉਹਦੇ ਦੇ ਦਿੱਤੇ ਗਏ ਆ। ਉਹਦੇ ਨਾਲ ਜਿਹੜਾ ਨਾ ਜੀ ਤੁਸੀਂ ਕਹਿ ਲਓ ਕਿ ਹੁਣ ਉਹਦਾ ਇੰਪੈਕਟ ਦਿਸਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਕਿ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਹੋ ਹੀ ਨਹੀਂ ਰਹੀ ਮਨੁੱਖੀ ਅਧਿਕਾਰਾਂ ਦੇ ਵਾਸਤੇ, ਜਾਂ ਜਿੰਨਾ ਕੁਛ ਇਹ ਚੱਲ ਰਿਹਾ ਜੀ ਜੋ ਪੂਰੇ ਮੁਲਕ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ ਜਾਂ ਮੋਮਬੱਤੀ ਮਾਰਚ ਜਿਹੜੇ ਆ ਜੀ ਉਹ ਕੱਢੇ ਜਾ ਰਹੇ ਆ,
ਉਹ ਲੋਕ ਆਪਣੇ ਤੌਰ ਦੇ ਉੱਤੇ ਜੁੜੇ ਹੋਏ ਆ ਜੀ। ਉਹਨਾਂ ਨੂੰ ਕੋਈ ਸੰਸਥਾ ਜਿਹੜੀ ਹੈ ਜੀ ਉਹ ਰਿਪਰੈਜ਼ੈਂਟ ਨਹੀਂ ਕਰ ਰਹੀ। ਪਰ ਜਿਹੜੀ ਗੱਲ ਤੁਸੀਂ ਮੰਨੀ ਸ਼ਾਹ ਵਾਲੀ ਪੁੱਛੀ ਹੈ ਜੀ, ਉਹਨਾਂ ਦੀ ਚੁੱਪ ਜਿਹੜੀ ਹੈ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਜੀ ਜੀ ਬਿਲਕੁਲ। ਦੇਖੋ ਇਹਨਾਂ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਫੰਡ ਮਿਲਦੇ ਆ, ਅਜੇ ਵੀ ਮਿਲਦੇ ਆ, ਮਿਲਦੇ ਵੀ ਰਹੇ ਆ। ਉਹ ਲੋਕਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ। ਅੱਗੇ ਇੱਕ ਹੋਰ ਗੱਲ ਕਰਦੇ ਹਾਂ ਜੀ, ਜਿਹੜੀ ਉਹ ਵੀ ਪੋਲੀਟਿਕਸ ਦੇ ਨਾਲ ਹੀ ਮਿਲਦੀ ਜੁਲਦੀ ਆ। ਮੱਕਾ ਮਸਜਿਦ ਕਾਂਡ, ਉਸ ਤੇ ਵੀ ਸਿਆਸਤ ਭਖੀ। ਐਕਚੁਅਲੀ ਜੀ ਜਦੋਂ ਇਹ ਕੇਸ ਸਾਹਮਣੇ ਆਇਆ ਸੀਗਾ ਤਾਂ ਉਦੋਂ ਇੱਕ ਲਫ਼ਜ਼ ਜਿਹੜਾ ਜੀ ਉਹ ਕਾਫੀ ਫੇਮਸ ਹੋਇਆ ਸੀਗਾ, ਹਿੰਦੂ ਟੈਰਰ, ਜਿਹੜਾ ਭਗਵਾਨ ਅੱਤਵਾਦ। ਔਰ ਇਹ ਜਿਹੜਾ ਧਮਾਕਾ ਹੋਇਆ ਸੀਗਾ ਇਹਦੇ ਵਿੱਚ 11 ਲੋਕ ਜਿਹੜੇ ਆ ਜੀ ਉਹ ਮਾਰੇ ਗਏ ਸੀਗੇ। ਅਸੀਮਾਨੰਦ ਸਣੇ ਜਿਹੜਾ ਜੀ ਲੋਕ ਇਹਦੇ ਵਿੱਚ ਜਿਹੜੇ ਸ਼ਾਮਲ ਸੀਗੇ ਜੀ 4 ਹੋਰ, ਇਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਗਏ ਜੀ। ਹੈਰਾਨੀ ਵਾਲੀ ਗੱਲ ਇਹ ਰਹੀ, NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਇਹਦੀ ਸਾਰੀ ਜਿਹੜੀ ਇਹਦੀ ਛਾਣਬੀਣ ਕੀਤੀ ਸੀਗੀ ਔਰ ਸਵਾਲੀਆ ਚਿੰਨ੍ਹ ਜਿਹੜੇ ਜੀ ਉਹਦੇ ਉੱਤੇ ਲੱਗਣੇ ਸ਼ੁਰੂ ਹੋ ਗਏ। ਜਿਹੜਾ ਅਸੀਮਾਨੰਦ ਸੀਗਾ ਇਹਨੇ 2010 ਦੇ ਵਿੱਚ ਜਿਹੜਾ ਇਕਬਾਲੀਆ ਬਿਆਨ ਦਿੱਤਾ ਸੀ, ਜਿਹਦੇ ਵਿੱਚ ਇਹਨੇ ਗੱਲ ਇਹ ਮੰਨੀ ਸੀਗੀ ਉਸ ਇਕਬਾਲੀਆ ਬਿਆਨ ਦੇ ਵਿੱਚ, ਜਿਹੜਾ ਕਿ ਜਿਹੜੀ ਚਾਰਜਸ਼ੀਟ ਉਹਦਾ ਇੱਕ ਬਹੁਤ ਅਹਿਮ ਪਾਰਟ ਸੀਗਾ। ਉਹਦੇ ਵਿੱਚ ਉਹ ਕਹਿੰਦਾ ਕਿ ਜਿਹੜੇ ਹਿੰਦੂਆਂ ਤੇ ਉਹਨਾਂ ਦੇ ਮੰਦਿਰਾਂ ਦੇ ਉੱਤੇ ਹਮਲੇ ਹੋ ਰਹੇ ਸੀਗੇ, ਇਸ ਕਰਕੇ ਅਸੀਂ ਸਾਰੇ ਬੜੇ ਗੁੱਸੇ ਦੇ ਵਿੱਚ ਸੀਗੇ। ਬਦਲੇ ਦੇ ਵਾਸਤੇ ਇਹਨਾਂ ਨੇ ਜਿਹੜੇ ਇੱਕ ਭਾਈਚਾਰੇ ਦੇ ਧਰਮ ਸਥਾਨ ਨੇ, ਮੁਸਲਿਮ ਭਾਈਚਾਰੇ ਦੇ, ਉਹਨਾਂ ਦੇ ਉੱਤੇ ਹਮਲਿਆਂ ਦੀ ਸਾਜ਼ਿਸ਼ ਜਿਹੜੀ ਸੀ ਉਹ ਰਚੀ। ਉਹਨੇ ਆਪਣੇ ਇਸ ਕਬੂਲਨਾਮੇ ਦੇ ਵਿੱਚ ਕਿਹਾ ਸੀਗਾ ਕਿ ਮੱਕਾ ਮਸਜਿਦ ਸਣੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਧਮਾਕਿਆਂ ਦੀ ਸਾਜ਼ਿਸ਼ ਜਿਹੜੀ ਉਹ ਕੀਤੀ ਸੀਗੀ। ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਜਾ ਕੇ ਉਹ ਮੁੱਕਰ ਗਿਆ। 226 ਜਿਹੜੇ ਚਸ਼ਮਦੀਦ ਗਵਾਹ ਸੀਗੇ, ਉਹਨਾਂ ਦੇ ਬਿਆਨ ਇਹਦੇ ਵਿੱਚ ਜਿਹੜੇ ਜੀ ਉਹ ਦਰਜ ਕੀਤੇ ਗਏ ਸੀਗੇ। ਅਸੀਮਾਨੰਦ ਦਾ ਵਕੀਲ ਜਿਹੜਾ ਜੀ JP ਸ਼ਰਮਾ, ਉਹ ਕਹਿੰਦਾ ਕਿ ਸਾਰੇ ਸਬੂਤ ਦਸਤਾਵੇਜ਼ ਤੋਂ ਬਾਅਦ ਕੋਰਟ ਨੇ ਇਹ ਕਿਹਾ ਜੀ ਕਿ ਦੋਸ਼ ਸਾਬਤ ਹੀ ਨਹੀਂ ਹੁੰਦੇ ਜੀ। 226 ਜਿਹੜੇ ਚਸ਼ਮਦੀਦ ਗਵਾਹ ਕੋਈ ਮਾੜੇ ਮੋਟੇ ਨਹੀਂ ਹੁੰਦੇ, ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਇਹਦੇ ਵਿੱਚ ਜਿਹੜਾ ਨਾ ਜੀ ਸਭ ਤੋਂ ਇੱਕ ਵੱਖਰਾ ਪੱਖ ਇਹ ਰਿਹਾ ਜੀ, ਜਿਹੜਾ ਕਿ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਹਦੇ ਵਾਸਤੇ ਫੈਸਲਾ ਸੁਣਾਉਣ ਵਾਲੇ ਜਿਹੜੇ ਜੱਜ ਹੈ, ਉਹਨੇ ਫੈਸਲਾ ਸੁਣਾਉਂਦਿਆਂ ਸਾਰ ਇਹ ਕਹਿ ਦਿੱਤਾ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਜਿਹੜਾ ਜੀ ਉਹ ਅਸਤੀਫਾ ਦੇ ਰਿਹਾ। ਇਹ ਸਪੈਸ਼ਲ ਜੱਜ ਰਵਿੰਦਰ ਰੈਡੀ ਸੀਗੇ, ਉਹਨਾਂ ਨੇ ਅਸਤੀਫਾ ਕਿਉਂ ਦਿੱਤਾ, ਇਹਨੂੰ ਲੈ ਕੇ ਜਿਹੜੀ ਜੀ ਸਿਆਸਤ ਬੜੀ ਭਖੀ ਹੋਈ ਹੈ ਇਸ ਵੇਲੇ। ਕਾਂਗਰਸ ਕਹਿੰਦੀ ਆ ਕਿ NIA ਜਿਹੜੀ ਆ ਜੀ ਉਹਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਕਿ ਉਹਨੇ ਜਿਹੜੀ ਚਾਰਜਸ਼ੀਟ ਤਿਆਰ ਕੀਤੀ, ਜਿਹੜੀ ਉਹਨੇ ਗਵਾਹ ਜਿਹੜੇ ਉਹ ਭੁਗਤਾਏ ਜਾਂ ਜਿਹੜੀ ਛਾਣਬੀਣ ਕੀਤੀ, ਉਹਦੇ ਵਿੱਚ ਉਹਨੇ ਕਿੱਥੇ ਊਣਤਾਈਆਂ ਜਿਹੜੀਆਂ ਰੱਖੀਆਂ ਜਿਹਦੇ ਕਰਕੇ ਇਹ ਬਰੀ ਹੋ ਗਏ। ਭਾਰਤੀ ਜਨਤਾ ਪਾਰਟੀ ਵਾਲੇ ਕੁਝ ਜ਼ਿਆਦਾ ਟੱਪ ਰਹੇ ਆ ਜੀ। ਉਹ ਕਹਿੰਦੇ ਆ ਕਿ ਕਾਂਗਰਸ ਜਿਹੜੀ ਜਿਵੇਂ ਇਹ ਲਫ਼ਜ਼ ਕੱਢਿਆ ਸੀਗਾ ਭਗਵਾਨ ਅੱਤਵਾਦ, ਉਹ ਮੁਆਫੀ ਮੰਗੇ ਤੇ ਇਹਦੇ ਵਾਸਤੇ ਰਾਤ ਨੂੰ ਕੀ ਰਾਹੁਲ ਗਾਂਧੀ ਜਿਹੜਾ ਦੀ ਹੁਣ ਮੋਮਬੱਤੀ ਮਾਰਚ ਕੱਢਣਗੇ ਤਾਂ ਕਿ ਉਹਨਾਂ ਦਾ ਨਿਸ਼ਾਨਾ ਕਠੂਆ ਤੇ ਉਨਾਵ ਦੇ ਵਿੱਚ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਉਹਦੇ ਉੱਤੇ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਇੱਕ ਬੰਬ ਬਲਾਸਟ ਹੁੰਦਾ, ਉਹਦੇ ਵਿੱਚ ਜਿਹੜੇ ਚਾਰਜਸ਼ੀਟ ਕੀਤੇ ਗਏ ਸੀ ਉਹ ਬਚ ਜਾਂਦੇ ਆ ਤੇ ਉਹਨੂੰ ਜਿਹੜੇ ਬੁਲਾਰੇ ਆ ਉਹ ਕਠੂਆ ਤੇ ਉਨਾਵ ਦੀਆਂ ਘਟਨਾਵਾਂ ਦੇ ਨਾਲ ਜਿਹੜਾ ਜੀ ਉਹ ਜੋੜ ਕੇ ਦੇਖ ਰਹੇ ਆ। ਇਹਨੇ ਇੱਕ ਬਹੁਤ ਵੱਡੀ ਚਰਚਾ ਜਿਹੜੀ ਆ ਜੀ ਉਹ ਛੇੜ ਦਿੱਤੀ ਆ ਇਸ ਪੱਖੋਂ ਕਿ ਕੀ ਇਹ ਜਦੋਂ ਜੱਜ ਜਿਹੜੇ ਸੁਪਰੀਮ ਕੋਰਟ ਤੇ ਕੁਝ ਸਾਹਮਣੇ ਆਏ ਸੀਗੇ, ਲੋਕਾਂ ਦੇ ਨਾਲ ਉਹਨਾਂ ਨੇ ਜਿਹੜਾ ਸੀਗਾ ਉਹ ਸੰਵਾਦ ਕੀਤਾ ਸੀਗਾ ਮੀਡੀਆ ਦੇ ਥਰੂ, ਔਰ ਉਦੋਂ ਬਾਅਦ ਜਸਟਿਸ K ਚਿਲਮੇਸ਼ਵਰ ਹੋਰਾਂ ਦੀ ਧੀ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਜੱਜਾਂ ਨੂੰ ਲਿਖੀ ਕਿ ਸਿਆਸਤ ਬਹੁਤ ਨੇੜੇ ਆ ਗਈ ਆ ਅਦਾਲਤਾਂ ਦੇ, ਇਹਦੇ ਵਿਚਲਾ ਜਿਹੜਾ ਡਿਸਟੈਂਸ ਹੁੰਦਾ ਸੀਗਾ ਉਹ ਖਤਮ ਹੁੰਦਾ ਜਾ ਰਿਹਾ, ਔਰ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਕਿ ਇਹ ਬਹੁਤ ਖਤਰਨਾਕ ਹੈ। ਸ਼ਾਇਦ ਇਹਨੂੰ ਇਸੇ ਸੰਦਰਭ ਦੇ ਵਿੱਚ ਉਹ ਜੱਜਾਂ ਦੀ ਕੀਤੀ ਗਈ ਪ੍ਰੈਸ ਕਾਨਫਰੰਸ ਜਸਟਿਸ ਚਿਲਮੇਸ਼ਵਰ ਹੋਰਾਂ ਦੀ ਲਿਖੀ ਗਈ ਚਿੱਠੀ ਦਾ ਅਗਲੀ ਕੜੀ ਦੇ ਵਜੋਂ ਜਿਹੜਾ ਜੀ ਉਹ ਵੇਖਿਆ ਜਾਣਾ ਚਾਹੀਦਾ ਜੀ। ਤੇ ਅੱਗੇ ਕੈਪਟਨ ਤੇ ਸੁਨੀਲ ਜਾਖੜ ਦੀ ਗੱਲ ਕਰੀਏ, ਉਹਨਾਂ ਦੀਆਂ ਦੂਰੀਆਂ ਦੀ ਵੀ ਚਰਚਾ ਛਿੜੀ ਹੈ। ਬਿਲਕੁਲ ਜੀ। ਐਕਚੁਅਲੀ ਬੇਸ਼ੱਕ ਜਿਹੜੇ ਮੁੱਖ ਮੰਤਰੀ ਨੇ ਜੀ ਉਹ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਜਿੱਥੇ ਉਹ ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਆਏ ਸੀ, ਉੱਥੇ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਪ੍ਰੈਸ ਕਾਨਫਰੰਸ ਤਾਂ ਨਹੀਂ ਸੀਗੀ। ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਦੂਰੀਆਂ ਜਿਹੜੀਆਂ ਦੀ ਹੈ ਨਹੀਂ ਗੀਆਂ ਔਰ ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧ ਬੜੇ ਚੰਗੇ ਨੇ। ਉਹ ਕਹਿੰਦੇ ਜੀ ਮੀਡੀਆ ਦੀ ਦੇਣ ਆ ਇਹ ਜਿਹੜਾ ਇੰਨਾ ਉਭਾਰ ਦਿੱਤਾ ਗਿਆ।
ਕਿ ਜਿਹੜੇ ਜਾਖੜ ਸਾਹਿਬ ਸੀਗੇ ਉਹਨਾਂ ਦੇ ਨਾਲ ਦੂਰੀਆਂ ਪੈ ਗਈਆਂ। ਉਹ ਕਹਿੰਦੇ ਸੁਨੀਲ ਜਾਖੜ ਹੋਰਾਂ ਨੂੰ ਕੰਮ ਸੀਗਾ, ਇਸ ਕਰਕੇ ਜਿਹੜਾ ਜੀ ਉਹ ਚਲੇ ਗਏ ਕਿ ਉਹਨਾਂ ਨੇ ਦੂਜਾ ਕੰਮ ਪਹਿਲਾਂ ਕਰਨਾ ਸੀਗਾ। ਇਸ ਗੱਲ ਦੇ ਉੱਤੇ ਉਹਨਾਂ ਨੇ ਕੁਛ ਨਹੀਂ ਕਿਹਾ ਕਿ ਕਿਉਂ ਉਹਨਾਂ ਨੂੰ ਇੰਤਜ਼ਾਰ ਜਿਹੜਾ ਜੀ ਉਹ ਕਰਵਾਇਆ ਗਿਆ। ਹੁਣ ਜਦੋਂ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵਾਧੇ ਦੀ ਗੱਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਤੇ ਇਹਦੇ ਨਾਲ ਨਾਲ ਇਹ ਵੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਕਿ ਕੌਣ ਲੋਕ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਵਿਚਾਲੇ ਇਹ ਦੂਰੀਆਂ ਜਿਹੜੀਆਂ ਉਹ ਪਵਾਈਆਂ ਨੇ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸੁਰੇਸ਼ ਮਾਕਨ ਜਿਹੜੇ ਸੈਕਟਰੀ ਨੇ, ਚੀਫ ਜਿਹੜੇ ਸੈਕਟਰੀ ਲਾਏ ਗਏ ਸੀਗੇ, ਜਦੋਂ ਉਹਨਾਂ ਦੇ ਵਿਚਾਲੇ ਦੂਰੀਆਂ ਜਿਹੜੀਆਂ ਦੀ ਉਹ ਪਈਆਂ, ਜਿਨ੍ਹਾਂ ਨੇ ਦਫ਼ਤਰ ਦੇ ਵਿੱਚੋਂ ਜਾਣ ਦੇ ਵਾਸਤੇ ਮਜਬੂਰ ਕਰਤਾ ਸੀਗਾ ਔਰ ਹਾਈ ਕੋਰਟ ਦੇ ਵਿੱਚ ਜਿਹੜਾ ਦੀ ਉਹ ਮਾਮਲਾ ਲੈ ਗਏ ਸੀਗੇ। ਇਹ ਕਿਹਾ ਜਾ ਰਿਹਾ ਜੀ ਕਿ ਉਹੀ ਜਿਹੜੇ ਕੁਛ ਵਿਅਕਤੀ ਨੇ ਉਹ ਇਸ ਵੇਲੇ ਸਰਗਰਮ ਜਿਹੜਾ ਜੀ ਉਹ ਕਹੇ ਜਾਂਦੇ ਨੇ। ਸੁਰੇਸ਼ ਕੁਮਾਰ ਹੋਰਾਂ ਵਾਲੇ ਮਾਮਲੇ ਦੇ ਵਿੱਚ ਜਿਹੜੇ ਪ੍ਰਮੁੱਖ ਸਕੱਤਰ ਨੇ ਉਹਦੇ ਵਿੱਚ ਵੀ ਉਦੋਂ ਵੀ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਤੁਹਾਡੇ ਕੁਝ ਕਰੀਬੀ ਨੇ ਜਿਹੜੇ ਇਹ ਲੈ ਕੇ ਗਏ ਨੇ। ਸੁਰੇਸ਼ ਕੁਮਾਰ ਹੋਰੀ ਮੁੜ ਕੇ ਅਹੁਦੇ ਦੇ ਉੱਤੇ ਪਰਤ ਨਹੀਂ ਸਨ ਰਹੇ। ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਮਨਾਉਣ ਦੇ ਵਾਸਤੇ ਉਦੋਂ ਘਰੇ ਵੀ ਗਏ ਸਨ। ਇਹ ਚਰਚਾ ਉਦੋਂ ਛਿੜੀ ਸੀਗੀ ਕਿ ਸ਼ਾਇਦ ਸੁਰੇਸ਼ ਕੁਮਾਰ ਹੋਰਾਂ ਨੇ ਇੰਨਾ ਕੁ ਜਿਹੜਾ ਜੀ ਉਹ ਵਾਅਦਾ ਲੈ ਲਿਆ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੋਂ ਕਿ ਇਹ ਜਿਹੜੇ ਖਾਸ ਬੰਦੇ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਆਲੇ ਦੁਆਲੇ ਜਿਹੜਾ ਜੀ ਉਹ ਰਹਿੰਦੇ ਆ ਉਹ ਉਹਨਾਂ ਦੀਆਂ ਪਾਵਰਾਂ ਜਿਹੜੀਆਂ ਦੀ ਘਟਾਈਆਂ ਜਾਣ। ਪਰ ਜਿਸ ਕਿਸਮ ਦੇ ਨਾਲ ਇਹ ਚਰਚਾ ਜਿਹੜੀ ਜੀ ਦੁਬਾਰਾ ਛਿੜੀ ਕਿ ਹੁਣ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਵਿਚਾਲੇ ਇਹ ਜਿਹੜੀਆਂ ਦੂਰੀਆਂ ਨੇ ਉਹਨੂੰ ਭਖਾਉਣ ਦੇ ਵਿੱਚ ਇਹ ਗਰੁੱਪ ਅਜੇ ਵੀ ਲੱਗਿਆ ਹੋਇਆ ਜੀ। ਜਿੱਥੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਘੇਰੇ ਦੇ ਵਿੱਚੋਂ ਬਾਹਰ ਆ ਗਏ ਆ, ਉਹ ਨਹੀਂ ਬਾਹਰ ਆਏ ਜੀ, ਉੱਥੇ ਹੀ ਨੇ ਉਹ, ਔਰ ਉਹ ਲੋਕ ਜਿਹੜੇ ਅਜੇ ਵੀ ਸਰਗਰਮ ਨੇ। ਸੋ ਅਗਲਾ ਇਹਨਾਂ ਦਾ ਐਪੀਸੋਡ ਕੀ ਹੁੰਦਾ ਜੀ, ਇਹਦੇ ਲਈ ਇੰਤਜ਼ਾਰ ਕਰਨਾ ਪਊ। ਜੀ ਜੀ। ਤੇ ਅੱਗੇ SGPC ਦੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤਾਂ ਸੁਪਰੀਮ ਕੋਰਟ ਤੋਂ ਨਮੋਸ਼ੀ। ਐਕਚੁਅਲੀ ਜੀ ਇਹ ਦੇਖਿਆ ਜਾਵੇ ਤਾਂ ਇੱਕ ਸਵਾਲ ਜਿਹੜਾ ਜੀ ਉਹ ਵੱਡਾ ਖੜਾ, ਮੇਰਾ ਖਿਆਲ SGPC ਜਾਂ ਜਥੇਦਾਰ ਜਿਹੜੇ ਨੇ ਉਹ ਇਸ ਪੱਖੋਂ ਤਸੱਲੀ ਦੇ ਵਿੱਚ ਹੋਣਗੇ ਕਿ ਚਲੋ ਇਹ ਜਿਹੜੀਆਂ ਘਟਨਾਵਾਂ ਮਾੜੀਆਂ ਕੁਛ ਵਾਪਰੀਆਂ ਉਹਨਾਂ ਦਾ ਚਰਚਾ ਜ਼ਿਆਦਾ ਹੋ ਗਿਆ, ਇਹਨਾਂ ਦੀਆਂ ਚਰਚਾਵਾਂ ਜਿਹੜੀਆਂ ਜੀ ਉਹ ਘੱਟ ਹੋ ਗਈਆਂ। ਕਿਉਂਕਿ ਕਿਹੜੀ ਕਮੇਟੀ ਨੇ ਇਸ ਫਿਲਮ ਨੂੰ ਪ੍ਰਵਾਨਗੀ ਦਿੱਤੀ, ਕਿੰਨਾ ਨੇ ਇਹ ਕਿਹਾ ਸਿੱਖਾਂ ਨੂੰ ਕਿ ਗੋ ਹੈਡ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਕੀਤੀ ਜਾਵੇ, ਜਾਂ ਜਿਹੜੇ ਰਿਲੀਜ਼ ਸਮਾਰੋਹ ਦੇ ਉੱਤੇ ਕਿਹੜੇ ਕਿਹੜੇ ਨੇਤਾ ਜਿਹੜੇ ਸੀ ਉਹ ਕਿੱਥੇ ਪਹੁੰਚੇ, ਜਗੀਰ ਕੌਰ ਹੋਰੀ ਉਹਨਾਂ ਦੇ ਵਿੱਚੋਂ ਖਾਸ ਨੇ, ਉਹ ਕਮੇਟੀ ਕਿਹੜੀ ਸੀਗੀ, ਉਹਦਾ ਕੀ ਕੀਤਾ ਗਿਆ, ਉਸ ਕਮੇਟੀ ਦੀ ਪੁੱਛਗਿੱਛ ਕੋਈ ਕੀਤੀ ਗਈ, ਇਹਨਾਂ ਨੇਤਾਵਾਂ ਨੂੰ ਪੁੱਛਿਆ ਗਿਆ। ਇਹ ਬੜੇ ਵੱਡੇ ਜਿਹੜੇ ਜੀ ਉਹ ਸਵਾਲ ਰੇਜ਼ ਹੋ ਰਹੇ ਸਨ, ਪਰ ਹਾਲ ਦੀ ਘੜੀ ਜਿਹੜਾ ਜੀ ਉਹ ਠੱਪ ਹੋ ਗਈ। ਉਹ ਠੱਪ ਇਸ ਕਰਕੇ ਹੋ ਗਏ ਕਿ ਵੱਡੀਆਂ ਖਬਰਾਂ ਜਿਹੜੀਆਂ ਕਠੂਆ ਵਾਲੀਆਂ, ਪਨਾਬ ਵਾਲੀਆਂ ਜਿਹੜੀਆਂ ਜੀ ਉਹ ਉੱਭਰ ਪਈਆਂ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹ ਦਿੱਲੀ ਕਮੇਟੀ ਨੂੰ ਨਾਲ ਲੈ ਕੇ ਤੁਸੀਂ ਇਹ ਕਹਿ ਲਓ ਕਿ ਮਿੱਟੀ ਪਾਉਣ ਦੇ ਵਾਸਤੇ ਸੁਪਰੀਮ ਕੋਰਟ ਗਏ ਸੀਗੇ ਕਿ ਅਸੀਂ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾਈ ਆ। ਮੈਂ ਪਹਿਲਾਂ ਵੀ ਕਿਹਾ ਸੀਗਾ ਜੀ ਇੱਥੇ ਰੇਡੀਓ ਦੇ ਉੱਤੇ ਕਿ ਉਹਦੇ ਵਿੱਚ ਕੋਈ ਚੇਂਜਸ ਨਹੀਂ ਆਉਣੀ, ਕਿਉਂਕਿ ਉਹਨਾਂ ਨੇ ਚੱਲਣਾ ਕਾਨੂੰਨ ਦੇ ਮੁਤਾਬਕ। ਸੈਂਸਰ ਬੋਰਡ ਤੋਂ ਪਾਸ ਫਿਲਮ ਮਤਲਬ ਪਾਸ ਇਹ ਪਦਮਾਵਤ ਦੇ ਟਾਈਮ ਵੀ ਹੋਇਆ ਸੀਗਾ। BJP ਵਾਲੇ ਰਾਜਾਂ ਨੇ ਬੜੀ ਕੋਸ਼ਿਸ਼ ਕੀਤੀ, ਆਹ ਸਮੱਸਿਆ ਹੈ ਉਹ ਸਮੱਸਿਆ। ਸੁਪਰੀਮ ਕੋਰਟ ਨੇ ਉਦੋਂ ਵੀ ਜਿਹੜੀ ਜੀ ਗੱਲ ਆਖੀ ਸੀ ਕਿ ਇਹ ਸਾਡੀ ਸਮੱਸਿਆ ਨਹੀਂ ਗੀ ਕਿ ਕਿਹੜੇ ਰਾਜ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਕਾਇਮ ਰੱਖਣੀ ਰਾਜ ਸਰਕਾਰਾਂ ਦੇ ਹੱਥ ਦੇ ਵਿੱਚ ਆ। ਉਹਨਾਂ ਨੇ ਫਿਲਮ ਰਿਲੀਜ਼ ਦੇ ਉੱਤੇ ਰੋਕ ਲਾਉਣ ਤੋਂ ਨਾ ਕਰਤੀ ਸੀ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਫਿਲਮ ਹੈ ਨਾਨਕ ਸ਼ਾਹ ਫਕੀਰ, ਇਸ ਮਾਮਲੇ ਦੇ ਉੱਤੇ ਵੀ ਕੋਈ ਰਾਹਤ ਜਿਹੜੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿੱਤੀ, ਔਰ ਇਹ ਆਖਿਆ ਜੀ ਕਿ ਫਿਲਮ ਇਹਦੇ ਉੱਤੇ ਇਹਨੂੰ ਰੋਕਿਆ ਨਹੀਂ ਜਾ ਸਕਦਾ। ਹਾਲਾਂਕਿ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਨਹੀਂ ਹੋ ਸਕੀ। ਜਿਹੜਾ ਪੰਜਾਬ ਦੇ ਵਿੱਚ ਰਿਲੀਜ਼ ਹੋਈ ਆ, ਥੀਏਟਰ ਵਾਲਿਆਂ ਨੇ ਆਪ ਹੀ ਜਿਹੜੀ ਹੈ ਜੀ ਉਹ ਰਿਲੀਜ਼ ਨਹੀਂ ਕੀਤੀ ਕਿ ਕਿਸੇ ਕਿਸਮ ਦਾ ਉਹ ਰਿਸਕ ਲੈਣ ਦੇ ਵਾਸਤੇ ਤਿਆਰ ਨਹੀਂ ਗੇ, ਨਾ ਪੰਜਾਬ 'ਚ ਹੋਈ, ਨਾ ਹਰਿਆਣੇ, ਨਾ ਦਿੱਲੀ। ਬਾਕੀ ਰਾਜਾਂ ਦੇ ਵਿੱਚ ਵੀ ਜਿਹੜਾ ਤੇ ਉੱਥੇ ਤਾਂ ਕੋਈ ਬਹੁਤਾ ਜ਼ਿਆਦਾ ਹੁੰਗਾਰਾ ਮਿਲਣਾ ਵੀ ਨਹੀਂ ਸੀਗਾ, ਪਰ ਉਹਨਾਂ ਨੇ ਵੀ ਜਿਹੜੀ ਹੈ ਜੀ ਉਹ ਰਿਲੀਜ਼ ਨਹੀਂ ਕੀਤੀ। ਹੁਣ SGPC ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਇਹ ਕਹਿੰਦੇ ਆ ਕਿ ਸਾਡੀ ਕਾਨੂੰਨੀ ਚਾਰਾਜੋਈ ਜਿਹੜੀ ਹੈ ਜੀ ਉਹ ਜਾਰੀ ਰਹੂਗੀ। ਹੁਣ ਵੈਸੇ ਕਾਨੂੰਨੀ ਚਾਰਾਜੋਈ ਕੋਈ ਰਹਿ ਨਹੀਂ ਗਈ। ਸੁਪਰੀਮ ਕੋਰਟ ਦੇ ਵਿੱਚ ਤੁਸੀਂ ਰਿਵਿਊ ਪਟੀਸ਼ਨ ਪਾ ਸਕਦੇ ਹੋ, ਉਹ ਪਾਈ, ਉਹਨੇ ਜਿਹੜੀ ਜੀ ਰੱਦ ਕਰ ਦਿੱਤੀ। ਜੀ ਜੀ ਜੀ, ਪਹਿਲਾਂ ਨਹੀਂ ਨਾ ਸੋਚਿਆ ਇਹਨਾਂ ਚੀਜ਼ਾਂ ਨੂੰ। ਅੱਗੇ ਫਗਵਾੜਾ ਦੇ ਵਿੱਚ ਹੋਈਆਂ ਜਿਹੜੀਆਂ ਘਟਨਾਵਾਂ ਉਹਨਾਂ ਕਰਕੇ ਇੰਟਰਨੈਟ ਬੰਦ ਸੀ, ਹੁਣ ਇੰਟਰਨੈਟ ਦੀ ਸਰਵਿਸ ਤੇ ਸ਼ੁਰੂ ਹੋ ਗਈ ਆ, ਪਰ ਜਿਹੜਾ ਤਣਾਅ ਆ ਉਸੇ ਤਰ੍ਹਾਂ ਬਰਕਰਾਰ। ਬਿਲਕੁਲ ਜੀ, ਜਿਹੜਾ ਦੀ ਇੰਟਰਨੈਟ ਸੇਵਾਵਾਂ ਜਿਹੜੀਆਂ ਦੀ ਉਹ ਸ਼ੁਰੂ ਹੋ ਗਈਆਂ। ਮਾਫ ਕਰ, ਜਿਹੜੇ ਇਹ 4 ਡਿਸਟ੍ਰਿਕਟ ਸੀਗੇ ਜਿਨ੍ਹਾਂ ਦੇ ਵਿੱਚ ਇਹ ਤਣਾਅ ਸੀਗਾ ਔਰ ਇੰਟਰਨੈਟ ਬੰਦ ਇੱਥੇ ਕੀਤੇ ਗਏ ਸੀਗੇ ਜੀ, ਪਰ
ਜਿਹੜਾ ਫਗਵਾੜੇ ਦਾ ਚੁਣਾਵ ਆ ਜੀ ਉਹ ਅਜੇ ਘਟਿਆ ਨੀਗਾ, ਉਹ ਜਿਉਂ ਦਾ ਤਿਉਂ ਜਿਹੜਾ ਉਹ ਜਾਰੀ ਹੈ। 13 ਅਪ੍ਰੈਲ ਦੀ ਰਾਤ ਨੂੰ ਡਾਕਟਰ ਅੰਬੇਦਕਰ ਦਾ ਬੋਰਡ ਲਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਜਿਹੜਾ ਜੀ ਟਕਰਾਅ ਹੋਇਆ ਸੀਗਾ, ਔਰ ਇਹਦੇ ਵਿੱਚ ਇੱਕ ਨੌਜਵਾਨ ਜਿਹੜਾ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਉਹਦੇ ਸਿਰ 'ਚ ਗੋਲੀ ਵੱਜੀ ਸੀਗੀ, ਔਰ ਉਹ ਇਸ ਵੇਲੇ ਉਹਦੀ ਹਾਲਤ ਜਿਹੜੀ ਹੈ ਜੀ ਉਹ ਗੰਭੀਰ ਹੈ। TMC ਦੇ ਵਿੱਚ ਉਹ ਜੇਰੇ ਇਲਾਜ ਹੈ। ਜਦੋਂ ਕਿ ਜਿਹੜਾ ਇਹ ਵਾਲਮੀਕ ਭਾਈਚਾਰਾ ਉਹ ਚੌਕ ਦੇ ਵਿੱਚ ਟੈਂਟ ਜਿਹੜਾ ਵੀ ਉਹ ਲਾਈ ਬੈਠਾ ਅਜੇ ਵੀ, ਜਿਹੜਾ ਪੈਰਾਮਿਲਟਰੀ ਫੋਰਸਿਸ ਨੇ ਵੀ ਉਹ ਡਿਪਲੋਏ ਕੀਤੀਆਂ ਗਈਆਂ ਨੇ ਫਗਵਾੜੇ ਦੇ ਵਿੱਚ, ਪਰ ਤਣਾਅ ਜਿਹੜਾ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਜਿਹੜਾ ਵੀ ਹੈ। ਔਰ ਇੱਥੇ ਕਹਿਣਾ ਪਊਗਾ ਜੀ ਇੱਕ ਜਿਹੜੇ ਸਿਆਸੀ ਨੇਤਾ ਨੇ ਜਿਹੜੇ ਆਦਮਪੁਰ ਤੋਂ ਉਹ ਲਗਾਤਾਰ ਜਿਹੜਾ ਇੱਥੇ ਕੰਮ ਕਰ ਰਹੇ ਨੇ। ਜਦੋਂ ਸਿਆਸੀ ਨੇਤਾ ਜਿਹੜੇ ਸੀ ਉਹ ਸ਼ਾਮਲ ਹੋ ਜਾਣ ਫੇਰ ਭਲਾ ਕੀ ਜ਼ਰੂਰਤ ਹੈ ਕਿ ਤਣਾਅ ਜਿਹੜਾ ਜੀ ਉਹ ਘੱਟ ਜਾਵੇ। ਔਰ ਜਿਹੜਾ ਜੀ ਭੜਕਾਇਆ ਜਾ ਰਿਹਾ ਇੱਥੇ ਭਾਈਚਾਰਿਆਂ ਨੂੰ, ਹਾਲਾਂਕਿ ਜਿਹੜੇ 4 ਲੋਕ ਨੇ ਉਹ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਕਿ ਹਮਲੇ ਦੇ ਵਾਸਤੇ ਜ਼ਿੰਮੇਵਾਰ ਜਿਹੜੇ ਆ ਜੀ ਉਹ ਕਹੇ ਜਾ ਰਹੇ ਆ। ਜਿਹੜੀ ਪੁਲਿਸ ਹੈ ਉਹ ਕਹਿੰਦੀ ਹੈ ਕਿ ਸਥਿਤੀ ਜਿਹੜੀ ਜੀ ਉਹ ਕਾਬੂ ਦੇ ਹੇਠ ਹੈ। ਜਿਹੜਾ ਗੋਲ ਚੌਕ, ਗਊਸ਼ਾਲਾ ਰੋਡ, ਨਾਈਆ ਚੌਕ, ਸਿਨੇਮਾ ਰੋਡ, ਹਦੀਆਬਾਦ, ਹੁਸ਼ਿਆਰਪੁਰ ਰੋਡ, ਬਾਬਾ ਗਦੀਆ, ਬੰਗਾ ਰੋਡ, ਇੱਥੇ ਫਲੈਗ ਮਾਰਚ ਜਿਹੜਾ ਜੀ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ। ਪਰ ਦੋਵੇਂ ਭਾਈਚਾਰੇ ਜਿਹੜੇ ਆ ਜੀ ਜਿਹੜਾ ਹਿੰਦੂ ਭਾਈਚਾਰਾ ਤੇ ਵਾਲਮੀਕ ਭਾਈਚਾਰਾ ਉਹ ਆਮੋ ਸਾਹਮਣੇ ਨੇ, ਇਸ ਕਰਕੇ ਸਥਿਤੀ ਜਿਹੜੀ ਹੈ ਜੀ ਉਹ ਕਾਬੂ ਹੇਠ ਅਜੇ ਨਹੀਂ ਹੈਗੀ। ਤਣਾਅ ਦੋਨਾਂ ਭਾਈਚਾਰਿਆਂ ਦੇ ਵਿਚਾਲੇ ਹੈ। ਉਹਦਾ ਕਾਰਨ ਇਹ ਹੈ ਕਿ ਇਹਨੂੰ ਸਿਆਸੀ ਰੰਗਤ ਜਿਹੜੀ ਹੈ ਨਾ ਜੀ ਉਹ ਵੀ ਦਿੱਤੀ ਜਾ ਰਹੀ ਹੈ। ਔਰ ਸਿਆਸਤਦਾਨ ਜਿਹੜੇ ਨੇ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਤੇ ਅਕਸਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਭੜਕਾ ਕੇ ਹੀ ਉਹਦੀ ਜਿਹੜੀ ਹੈ ਜੀ ਉਹ ਸਿਆਸਤ ਕਰਦੇ ਆ, ਔਰ ਉਹ ਉਹਦੇ ਵਿੱਚ ਜਿਹੜਾ ਜੀ ਤੁਸੀਂ ਕਹਿ ਲਓ ਕਿ ਕਾਮਯਾਬ ਹੋ ਰਿਹਾ। ਬਿਲਕੁਲ ਜੀ, ਦੇਸ਼ ਦੇ ਵਿੱਚ ਹੀ, ਪੂਰੇ ਦੇਸ਼ ਦੇ ਵਿੱਚ ਜੋ ਕੁਝ ਹੋਇਆ ਹੈ ਉਹਦੇ ਪਿੱਛੇ ਹੀ ਸਿਆਸਤ ਆ। ਤੇ ਅੱਗੇ ਗੁਰਦਾਸਪੁਰ ਦੇ ਜੇ ਗੱਲ ਕਰੀਏ ਉਸ ਦੇ ਵਿੱਚੋਂ ਇੱਕ ਆਜ਼ਾਦ ਤੌਰ ਤੇ ਉਮੀਦਵਾਰ ਸੀਗਾ ਜੋ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲੜਦਾ ਆ, ਪਰ ਉਹ ਚੋਰ ਨਿਕਲਿਆ। ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਸਵਾਲ ਹੀ ਹੈ ਜੀ ਇੱਕ ਵੱਡਾ, ਜਿਹੜਾ ਕਿ ਜਿਹੜਾ ਜੀ ਉਹ ਇਹ ਕੰਮ ਕਿਉਂ ਕਰਦਾ ਸੀਗਾ। ਸ਼ਾਇਦ ਸਿਆਸਤ ਦੇ ਵਿੱਚ ਆਉਣ ਦੇ ਵਾਸਤੇ ਇਹ ਕੰਮ ਕਰਦਾ ਸੀਗਾ। ਜਦੋਂ ਇਹ ਫੜਿਆ ਗਿਆ ਜੀ ਔਰ ਜਿੰਨੇ ਕੁ ਮੋਟਰਸਾਈਕਲ ਜਿਹੜੇ ਜੀ ਇਹਨੇ ਚੋਰੀ ਕੀਤੇ ਹੋਏ ਬਰਾਮਦ ਕੀਤੇ ਆ ਉਹਦਾ ਢੇਰ ਲਾਈ ਬੈਠਾ ਸੀਗਾ ਜੀ। ਗੁਰਦਾਸਪੁਰ ਦੀ ਜਿਹੜੀ ਸਦਰ ਦੀ ਪੁਲਿਸ ਹੈ ਉਹਨੇ ਇੱਥੋਂ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਤੇ ਵਿਧਾਨ ਸਭਾ ਤੇ ਲੋਕ ਸਭਾ ਦੀ ਜ਼ਿਮਨੀ ਚੋਣ ਲੜ ਚੁੱਕੇ ਜੀ। ਵਿਧਾਨ ਸਭਾ ਦੀ ਜਿਹੜੀ ਉਹ ਵੀ ਲੜੀ ਉਹਨੇ, ਔਰ ਲੋਕ ਸਭਾ ਦੀ ਵੀ ਜਿਹੜੀ ਹੈ ਜੀ ਉਹ ਆਜ਼ਾਦ ਤੌਰ ਦੇ ਉੱਤੇ ਲੜੀ ਸੀਗੀ। ਉਹਨੂੰ ਗ੍ਰਿਫਤਾਰ ਕੀਤਾ ਜੀ। 10 ਮੋਟਰਸਾਈਕਲ ਜਿਹੜੇ ਚੋਰੀ ਦੇ ਉਹਦੇ ਕੋਲੋਂ ਬਰਾਮਦ ਜਿਹੜੇ ਆ ਜੀ ਉਹ ਕੀਤੇ ਗਏ ਆ। ਇਹ ਦੱਸਿਆ ਗਿਆ ਜੀ ਸੰਦੀਪ ਕੁਮਾਰ ਆ ਇਹ ਇੱਥੋਂ ਇਸ ਨੇੜੇ ਤੇੜੇ ਦੇ ਏਰੀਏ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਜੀ ਉਹ ਵੇਚਦਾ ਸੀਗਾ। ਔਰ 10 ਜਿਹੜੇ ਮੋਟਰਸਾਈਕਲ ਆ ਜੀ ਉਹਦੇ ਤੋਂ ਬਰਾਮਦ ਸੰਦੀਪ ਕੁਮਾਰ ਤੋਂ ਕੀਤੇ ਗਏ ਆ ਜੀ। ਇਹ ਦੱਸਿਆ ਗਿਆ ਜੀ ਕਿ 17 ਦੇ ਵਿੱਚ ਗੁਰਦਾਸਪੁਰ ਤੋਂ ਵਿਧਾਨ ਸਭਾ ਤੇ ਇਸੇ ਸਾਲ ਜਿਹੜੀ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀ ਉਹਦੇ ਦੌਰਾਨ ਆਜ਼ਾਦ ਉਮੀਦਵਾਰ ਦੇ ਵਜੋਂ ਉਹਨੇ ਚੋਣ ਜਿਹੜੀ ਹੈ ਜੀ ਉਹ ਲੜੀ ਸੀਗੀ। ਇਹ ਉਹਦੀ ਨਿਸ਼ਾਨਦੇਹੀ ਦੇ ਉੱਤੇ ਹੀ ਮੋਟਰਸਾਈਕਲ ਜਿਹੜੇ ਆ ਜੀ ਉਹ ਬਰਾਮਦ ਕੀਤੇ ਗਏ ਆ। ਉਹਦੇ ਨਾਲ ਉਹਦਾ ਸਾਥੀ ਰਵਿੰਦਰ ਕੁਮਾਰ ਜਿਹੜਾ ਜੀ ਪੂਰੋਵਾਲ ਰਾਈਆਂ ਦਾ ਹੈ, ਉਹ ਇਹ ਰਲ ਕੇ ਜਿਹੜਾ ਜੀ ਇਹਨਾਂ ਚੋਰੀਆਂ ਨੂੰ ਅੰਜਾਮ ਦਿੰਦੇ ਸੀਗੇ। ਹੁਣ ਰੀਜ਼ਨ ਪਤਾ ਨਹੀਂ ਕੀ ਆ ਜੀ ਕਿ ਉਹ ਚੋਰਾਂ ਕਿਉਂ ਲੜਦਾ ਸੀਗਾ ਤੇ ਮੋਟਰਸਾਈਕਲ ਚੋਰੀ ਜਿਹੜੇ ਜੀ ਉਹ ਕਿਉਂ ਕਰਦਾ। ਇਹਨਾਂ ਦੋਨਾਂ ਚੀਜ਼ਾਂ ਦਾ ਮੇਲ ਤਾਂ ਕੋਈ ਹੈ ਨੀਗਾ, ਪਰ ਇੰਨਾ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਜਦੋਂ ਕੁਛ ਲੋਕ ਇਸ ਤਰ੍ਹਾਂ ਦੇ ਜਿਹੜੇ ਜੀ ਉਹ ਆਉਂਦੇ ਆ ਜਾਂ ਆਉਣ ਦੀ ਕੋਸ਼ਿਸ਼ ਕਰਦੇ ਆ, ਕਿਤੇ ਨਾ ਕਿਤੇ ਤੁਸੀਂ ਕਹਿ ਲਓ ਕਿ ਕੋਈ ਤਾਂ ਪਿਛੋਕੜ ਹੁੰਦਾ ਹੀ ਹੈ। ਕਿਉਂਕਿ ਇੱਕ ਸਾਈਕਲ ਚੋਰ ਦਾ ਚਰਚਾ ਅਕਸਰ ਜਿਹੜਾ ਜੀ ਉਹ ਚੱਲਦਾ ਰਹਿੰਦਾ। ਬੜੇ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਉਹ ਵੀ ਟੱਟੀਆਂ ਦੇਣ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੁੰਦਾ। ਉਹ ਆਈਡੀਅਲ ਹੋਊਗਾ ਜੀ ਵੀ ਐਕਸਪੀਰੀਅੰਸ ਏਦਾਂ ਦਾ ਹਾਸਲ ਕਰ ਲਿਆ ਜਾਵੇ ਇਸ ਤੋਂ ਪਹਿਲਾਂ ਕਿ ਸਿਆਸਤ ਦੇ ਵਿੱਚ ਸਫਲ ਹੋ ਜਾਵੇ। ਜੀ ਬਿਲਕੁਲ, ਇਸ ਤਰ੍ਹਾਂ ਦੇ ਤਾਂ ਪਹਿਲਾਂ ਵੀ ਬਹੁਤ ਹੈਗੇ ਆ। ਤੇ ਅੱਗੇ ਹਰਿਆਣੇ ਦੇ ਮੁੰਡੇ ਕੁੜੀਆਂ ਦੀ ਜੇ ਗੱਲ ਕਰੀਏ ਤੇ ਕਾਮਨਵੈਲਥ ਖੇਡਾਂ ਦੇ ਵਿੱਚ ਪੰਜਾਬ ਦੇ ਮੁੰਡੇ ਕੁੜੀਆਂ ਤੋਂ ਬਹੁਤ ਅੱਗੇ। ਬਿਲਕੁਲ ਜੀ, ਐਕਚੁਅਲੀ ਇਹਦਾ ਮੇਨ ਰੀਜ਼ਨ ਤਾਂ ਜਿਹੜਾ ਹੈਗਾ ਜੀ ਪਾਲਿਸੀ ਜਿਹੜੀ ਉਹ ਨਾ ਹੋਣੀ। ਪੰਜਾਬ ਸਰਕਾਰ ਦੀ ਕੋਈ ਖੇਡਾਂ ਪ੍ਰਤੀ ਜਿਹੜੀ ਹੈ ਜੀ ਉਹ ਪਾਲਿਸੀ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਉਹ ਨਹੀਂ ਰਹੀ। ਜਿਹੜੀ ਸਰਕਾਰ ਲੰਘ ਕੇ ਗਈ ਉਹਦੇ ਵਿੱਚ ਜਿਹੜੇ ਖੇਡ ਮੰਤਰਾਲਾ ਸੀਗਾ ਜੀ ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਸੀਗਾ ਤੇ ਉਹ ਕਬੱਡੀ ਕੱਪ ਜਿਹੜਾ ਜੀ ਇੱਕ ਕਰਵਾ ਕੇ ਤੇ ਉਹਦੇ ਵਿੱਚ ਠੁਮਕੇ ਲਵਾ ਕੇ ਜਿਹੜੇ ਜੀ ਬੰਬੇ ਵਾਲਿਆਂ ਤੋਂ
ਉਹ ਸਮਝਦੇ ਸੀ ਖੇਡਾਂ ਦਾ ਮਾਮਲਾ ਜਿਹੜਾ ਵੀ ਪੂਰਾ ਹੋ ਗਿਆ, ਭਾਵ ਕਿ ਇਹਦੇ ਨਾਲ ਖੱਪਾ ਉਹ ਪੂਰਾ ਕਰਨ ਦੇ ਕੋਈ ਖੇਡ ਪਾਲਿਸੀ। ਮੌਜੂਦਾ ਸਰਕਾਰ ਦੇ ਵਿੱਚ ਅਜੇ ਵੀ ਕੋਈ ਖੇਡ ਮੰਤਰੀ ਹੈ ਨਹੀਂਗਾ। ਹੁਣ ਜਿਹੜੀ ਚਰਚਾ ਇਸ ਗੱਲ ਦੀ ਚੱਲ ਰਹੀ ਹੈ ਕਿ ਪ੍ਰਗਟ ਸਿੰਘ ਹੁਰੀ ਜਿਹੜਾ ਜੀ ਉਹ ਖੇਡ ਮੰਤਰੀ ਬਣਾਏ ਜਾ ਸਕਦੇ ਆ ਜੇ ਵਾਧਾ ਹੋ ਜਾਂਦਾ, ਕਿਉਂਕਿ ਜੇ ਮੈਂ ਤਾਂ ਲਾਇਆ ਅਜੇ ਕੁਛ ਨਹੀਂ ਪਤਾ ਹੈ ਉਸ ਦਾ ਬੁੱਲ ਜਿਹੜਾ ਜੀ ਉਹ ਲਮਕਦਾ ਜਿਹੜਾ ਡਿੱਗੂਗਾ ਜਾਂ ਨਹੀਂ। ਇਹਦੇ ਨਤੀਜੇ ਖੇਡ ਪਾਲਿਸੀ ਨਾ ਹੋਣ ਦੇ ਨਤੀਜੇ ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਆ। ਕਈ ਕਾਰਨ ਨੇ, ਨਸ਼ੇ ਪੱਤੇ ਜਿਹੜੇ ਆ ਉਹ ਵੀ ਇੱਕ ਵੱਡਾ ਕਾਰਨ ਹੈ। ਜਿਹੜੇ ਪੰਜਾਬੀ ਮੁੰਡੇ ਕੁੜੀਆਂ ਦਾ ਬਾਹਰਲੇ ਮੁਲਕਾਂ ਵੱਲ ਨੂੰ ਰੁੱਖ ਕਰ ਲੈਣਾ, ਇਹ ਵੀ ਇੱਕ ਜਿਹੜਾ ਦੀ ਕਾਰਨ ਕਿਤੇ ਨਾ ਕਿਤੇ ਹੈ। ਕਾਮਨਵੈਲਥ ਦੀਆਂ ਜਿਹੜੀਆਂ ਖੇਡਾਂ ਹੋਈਆਂ ਹੁਣ ਇਹਦੇ ਵਿੱਚ ਮੁਲਕ ਦੀ ਕਾਰਗੁਜ਼ਾਰੀ ਜਿਹੜੀ ਉਹ ਤਸੱਲੀ ਬਖਸ਼ ਦੀ ਰਹੀ, ਬਹੁਤ ਚੰਗੀ ਤਾਂ ਨਹੀਂ, ਤਸੱਲੀ ਬਖਸ਼ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ। ਜਿਹੜੀਆਂ ਗੋਲਡ ਕੋਸਟ ਵਿੱਚ ਹੋਈਆਂ ਇਹ ਖੇਡਾਂ ਸੀਗੀਆਂ ਕਾਮਨਵੈਲਥ ਦੀਆਂ, ਇਹਦੇ ਵਿੱਚ 66 ਤਗਮੇ ਭਾਰਤ ਨੂੰ ਜਿਹੜੇ ਮਿਲੇ, ਇਹਦੇ ਵਿੱਚੋਂ 22 ਇਕੱਲੇ ਹਰਿਆਣੇ ਦੇ ਛੋਹਰੇ ਛੋਹਰੀਆਂ ਨੇ ਲਿਆਂਦੇ ਜੀ। ਇਹਦੇ ਵਿੱਚ ਹਰਿਆਣੇ ਦੇ ਇਹ ਮੁੰਡੇ ਕੁੜੀਆਂ ਨੇ 9 ਸੋਨੇ ਦੇ, 6 ਚਾਂਦੀ ਦੇ ਤੇ 7 ਕਾਂਸੀ ਦੇ ਤਗਮੇ ਜਿਹੜੇ ਉਹ ਲਿਆਂਦੇ, ਜਦੋਂ ਕਿ ਪੰਜਾਬ ਨੇ ਭਾਰਤ ਦੇ ਵਾਸਤੇ ਸਿਰਫ 3 ਤਗਮੇ ਜਿਹੜੇ ਉਹ ਜਿੱਤੇ। ਇਹਦੇ ਚ 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿਹੜੇ ਆ ਜੀ ਉਹ ਸ਼ਾਮਲ ਹੈ। ਜਿਹੜਾ ਭਾਰਤੀ ਖਿਡਾਰੀ ਜਿਹੜੇ ਗਏ ਸੀਗੇ ਪੰਜਾਬ ਦੇ 28 ਇਹਦੇ ਵਿੱਚ ਸ਼ਾਮਲ ਸੀਗੇ ਤੇ ਹਰਿਆਣੇ ਦੇ 32 ਜਿਹੜੇ ਉਹ ਸ਼ਾਮਲ ਸੀਗੇ। ਦੇਸ਼ ਦੇ ਵਾਸਤੇ 3 ਤਗਮੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ, ਜਲੰਧਰ ਜ਼ਿਲ੍ਹੇ ਦਾ ਵੇਟ ਲਿਫਟਰ ਪ੍ਰਦੀਪ ਸਿੰਘ ਨੇ ਚਾਂਦੀ ਦਾ, ਲੁਧਿਆਣੇ ਦੇ ਵੇਟ ਲਿਫਟਰ ਵਿਕਾਸ ਠਾਕਰ ਨੇ ਕਾਂਸੀ ਦਾ, ਅੰਮ੍ਰਿਤਸਰ ਦੀ ਨਵਜੀਤ ਕੌਰ ਢਿੱਲੋਂ ਨੇ ਡਿਸਕਸ ਥਰੋ ਦੇ ਵਿੱਚ ਕਾਂਸੀ ਦਾ ਤਗਮਾ ਜਿਹੜਾ ਜੀ ਉਹ ਜਿੱਤਿਆ। ਜਿਹੜੀ ਹਿਨਾ ਸਿੱਧੂ ਹੈ ਜੀ ਉਹਨੇ 1 ਸੋਨੇ ਦਾ ਤੇ 1 ਚਾਂਦੀ ਦਾ ਜਿੱਤਿਆ, ਪਰ ਹਿਨਾ ਸਿੱਧੂ ਜਿਹੜੀ ਸੀ ਉਹਨੇ ਮਹਾਰਾਸ਼ਟਰ ਨੂੰ ਰਿਪਰੈਜ਼ੈਂਟ ਕੀਤਾ, ਇਸ ਕਰਕੇ ਉਹ ਪੰਜਾਬ ਦੇ ਤਗਮਿਆਂ ਦੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਉਂਦਾ ਜੀ ਕਿਸੇ ਵੀ ਹਾਲਤ। ਜਦੋਂ ਕਿ ਜਿਹੜਾ ਹਰਿਆਣਾ ਅਜੇ ਖਿਡਾਰੀ ਆਏ ਨਹੀਂ ਸੀ, ਹਰਿਆਣੇ ਨੇ ਤਗਮੇ ਜਿੱਤਣ ਵਾਲੇ ਜਿਹੜੇ ਖਿਡਾਰੀ ਆ ਉਹਨਾਂ ਦੇ ਵਾਸਤੇ ਵੱਡੇ ਇਨਾਮਾਂ ਦਾ ਐਲਾਨ ਵੀ ਕੀਤਾ ਜੀ। ਇਹ ਕਿਹਾ ਕਿ ਜਿਹੜਾ ਸੋਨੇ ਦਾ ਤਗਮਾ ਜਿੱਤ ਕੇ ਆਉਣ ਵਾਲਾ ਜੀ ਉਹਨੂੰ A ਗ੍ਰੇਡ ਦੀ ਨੌਕਰੀ, 1.5 ਕਰੋੜ ਰੁਪਈਆ ਜਿਹੜਾ ਜੀ ਉਹ ਇਨਾਮ, ਔਰ ਜਿਹੜਾ ਚਾਂਦੀ ਦਾ ਤਗਮਾ ਜਿੱਤਣ ਵਾਲਾ ਹੈ ਜੀ ਉਹਨੂੰ ਜਿਹੜਾ ਜੀ 1 ਕਰੋੜ ਰੁਪਈਆ ਤੇ B ਜਿਹੜੀ ਕੈਟਾਗਰੀ ਦੀ ਨੌਕਰੀ, ਕਾਂਸੀ ਦੇ ਤਗਮਾ ਜਿੱਤਣ ਵਾਲੇ ਨੂੰ 50 ਲੱਖ ਰੁਪਈਆ ਤੇ ਜਿਹੜੀ C ਗ੍ਰੇਡ ਦੀ ਨੌਕਰੀ ਆ ਜੀ ਉਹ ਦਿੱਤੀ ਜਾਊਗੀ। ਜਦੋਂ ਕਿ ਪੰਜਾਬ ਦੇ ਖਿਡਾਰੀਆਂ ਨੇ ਅਜੇ ਤੱਕ, ਖਿਡਾਰੀ ਇਹ ਪਰਤ ਵੀ ਆਏ ਆ, ਅਜੇ ਤੱਕ ਕੋਈ ਐਲਾਨ ਇਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਨਹੀਂ ਕੀਤਾ, ਭਾਵ ਕਿ ਪਾਲਿਸੀ ਤੋਂ ਪਛੜਿਆ ਹੋਇਆ ਜਿਹੜਾ ਪੰਜਾਬ ਹੈ ਉਹ ਅਜੇ ਵੀ ਉਸੇ ਹੀ ਲੀਹ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਜਦੋਂ ਇੱਕ ਲੜਕੀ ਜਿਹੜੀ ਮੋਗੇ ਦੀ ਸੀਗੀ ਉਹਨੇ ਕ੍ਰਿਕਟ ਦੇ ਵਿੱਚ ਜਿਹੜੀਆਂ ਜੀ ਧੁੰਮਾਂ ਪਾਈਆਂ ਤਾਂ ਉਦੋਂ ਉਹ ਚਰਚਿਤ ਹੋਈ, ਔਰ ਇਹ ਵੀ ਗੱਲ ਉਦੋਂ ਸਾਹਮਣੇ ਆਈ ਕਿ ਉਹਨੂੰ ਪੰਜਾਬ ਨੌਕਰੀ ਨਹੀਂ ਸੀ ਦੇ ਸਕਿਆ, ਜਿਹਦੇ ਕਰਕੇ ਉਹ ਰੇਲਵੇ ਵੱਲੋਂ ਜਿਹੜਾ ਜੀ ਉਹ ਖੇਡਦੀ ਸੀਗੀ ਔਰ ਰੇਲਵੇ ਨੇ ਉਹਨੂੰ ਨੌਕਰੀ ਦਿੱਤੀ। ਉਦੋਂ ਸਰਕਾਰ ਨੇ ਜਿਹੜਾ ਜੀ ਉਦੋਂ ਦਬਾਓ ਹੇਠ ਕਹਿ ਲਓ ਜਾਂ ਚਰਚਿਤ ਹੋਈ ਹੇਠ ਕਹਿ ਲਓ ਕਿ ਉਹਨੂੰ ਜਿਹੜਾ ਜੀ ਲਿਆ ਕੇ ਪੰਜਾਬ ਦੇ ਵਿੱਚ DSP ਦੀ ਨੌਕਰੀ ਦਿੱਤੀ, ਚੰਗੀ ਗੱਲ ਸੀਗੀ। ਪਰ ਭਾਵੇਂ 3 ਜਿੱਤ ਕੇ ਆਏ ਜੀ, ਉਹਨਾਂ ਦੇ ਵਾਸਤੇ ਕੋਈ ਅਜੇ ਤੱਕ ਕਿਸੇ ਇਨਾਮ ਦਾ ਐਲਾਨ ਨਹੀਂ ਹੋਇਆ। ਇਹੀ ਕਾਰਨ ਹੈ ਜੀ ਬਹੁਤੇ। ਤਾਂ ਅੱਗੇ ਰਿਟਾਇਰਡ ਆਫਿਸਰਾਂ ਦੀ ਅੱਜ ਗੱਲ ਕਰੀਏ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਸਖਤ ਤੇ ਖੁੱਲੀ ਚਿੱਠੀ ਲਿਖੀ। ਬਿਲਕੁਲ ਜੀ, ਇਹ ਜੋ ਕੁਛ ਵਾਪਰਿਆ ਮੁਲਕ ਦੇ ਵਿੱਚ, ਚਾਹੇ ਉਹ ਨਾਓ ਦੇ ਵਿੱਚ ਹੈ ਚਾਹੇ ਉਹ ਕਠੂਆ ਦੇ ਵਿੱਚ ਹੈ, ਇਹਨੂੰ ਲੈ ਕੇ ਇੱਕ ਇਹ ਹੈਗੇ ਨੇ ਜੀ ਸਾਬਕਾ ਅਫਸਰ, ਸਾਬਕਾ ਨੌਕਰਸ਼ਾਹ 49 ਇਸ ਜਿਹੜੀ ਇਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਬਣਾਈ ਹੋਈ ਆ, ਉਹਦੇ ਵਿੱਚ 49 ਲੋਕ ਨੇ ਇਹ ਰਿਟਾਇਰਡ। ਇਹ ਪਹਿਲੀ ਵਾਰੀ ਹੋਇਆ ਜੀ ਇਸ ਤਰ੍ਹਾਂ। ਪਹਿਲਾਂ ਬਹੁਤ ਘੱਟ ਜਿਹੜਾ ਜੀ ਉਹ ਹੁੰਦਾ ਕਿ ਰਿਟਾਇਰਡ ਆਫਿਸਰ ਜਿਹੜੇ ਆ ਕਿਸੇ ਵਿਸ਼ੇ ਦੇ ਉੱਤੇ ਬੋਲਣ, ਇੱਕ ਤਾਂ ਸੈਕਿੰਡ ਉਹ ਇੰਨੀ ਸਖਤ ਭਾਸ਼ਾ ਜਿਹੜੀ ਹੈ ਜੀ ਉਹਦਾ ਇਸਤੇਮਾਲ ਕਰਨ। ਪਰ ਚੰਗੀ ਗੱਲ ਹੈ ਜੀ ਕਿ ਇਹ ਲੋਕ ਬੋਲੇ ਆ, ਜਿਹੜੇ ਨਹੀਂ ਬੋਲੇ ਉਹਨਾਂ ਦਾ ਤੁਸੀਂ ਪਹਿਲਾਂ ਸਵਾਲ ਜਿਹੜਾ ਉਹ ਪੁੱਛਿਆ ਸੀਗਾ, ਕਮ ਸੇ ਕਮ ਇਹਨਾਂ ਦੀ ਇਸ ਪੱਖੋਂ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਉਹ ਬੋਲੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਲਿਖੀ ਇੱਕ ਖੁੱਲੀ ਚਿੱਠੀ, ਜਿਹਦੇ ਵਿੱਚ ਇਹ ਗੱਲ ਆਖੀ ਆ ਕਿ ਮੌਜੂਦਾ ਸਮਾਂ ਆਜ਼ਾਦੀ ਤੋਂ ਬਾਅਦ ਭਾਰਤ ਦਾ ਕਾਲਾ ਅਧਿਆਇ ਹੈ। ਇਹਨਾਂ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਕਿ ਦੇਸ਼ ਦੇ ਵਿੱਚ ਬਣੇ ਇਸ ਖੌਫਨਾਕ ਮਾਹੌਲ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਨੇ। ਉਹਨਾਂ ਨੇ ਲਿਖਿਆ ਇੰਨਾ ਕੁਝ ਵਾਪਰ ਗਿਆ ਪਰ ਪ੍ਰਧਾਨ ਮੰਤਰੀ ਦਾ ਚੁੱਪ ਰਹਿਣਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾਉਂਦਾ। ਉਹਨਾਂ ਨੇ ਕਿਹਾ ਇਹਨਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਨਾ ਸਿਰਫ ਮੁਲਕ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਸਿਖਰ ਦੇ ਉੱਤੇ ਪਹੁੰਚ ਗਿਆ ਤੇ ਜਦੋਂ ਇਹ ਸਭ ਕੁਝ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਗਿਆ ਤਾਂ ਉਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੀ ਚੁੱਪੀ ਤੋੜੀ, ਚੁੱਪੀ ਤੋੜਨ ਲਈ ਮਜਬੂਰ ਹੋਣਾ ਪਿਆ। ਔਰ ਉਹਨਾਂ ਨੇ ਕਿਹਾ ਕਿ ਕੁਝ ਸੈਕਿੰਡ ਦੇ ਵਾਸਤੇ ਬੋਲ ਕੇ ਕਹਿ ਦੇਣਾ ਕਿ ਸ਼ਰਮਨਾਕ ਵਰਤੀ ਹੈ, ਇਹ ਅਨਫ ਨਹੀਂਗਾ। ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਆਜ਼ਾਦ ਭਾਰਤ ਦਾ
ਇਹ ਹੁਣ ਤੱਕ ਦਾ ਸਭ ਤੋਂ ਕਾਲਾ ਅਧਿਆਇ ਹੈ। ਉਹਨਾਂ ਲਿਖਿਆ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਸਰਕਾਰ, ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਦਿੱਤਾ ਗਿਆ ਹੁੰਗਾਰਾ ਨਾਕਾਫੀ ਤੇ ਨਿਤਾਣਾ ਹੈ। ਔਰ ਇਹ ਜਿਹੜੇ ਸਾਬਕਾ ਜਿਹੜੇ ਨੌਕਰਸ਼ਾਹ ਨੇ, ਉਹਨਾਂ ਨੇ ਇਹ ਲਿਖਿਆ ਕਿ ਸਾਨੂੰ ਇਹ ਆਸ ਸੀ ਕਿ ਕਿਸੇ ਨੇ ਤਾਂ ਸੰਵਿਧਾਨ ਦੇ ਮਾਣਤਾਣ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ ਹੈ, ਔਰ ਦੇਸ਼ ਸਰਕਾਰ ਦੇ ਤੁਸੀਂ ਮੁਖੀ ਹੋ ਕਿ ਜਿਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋ ਉਹ ਇਹਨਾਂ ਨਿੱਘਰਦੇ ਜਾ ਰਹੇ ਚਿੰਤਾਜਨਕ ਹਾਲਾਤਾਂ ਦੇ ਵਿੱਚ ਜਾ ਕੇ ਖਾਸ ਕਰਕੇ ਘੱਟ ਗਿਣਤੀਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓਗੇ। ਪਰ ਸਾਡੀ ਇਸ ਆਸ ਨੂੰ ਖੋਰਾ ਲੱਗ ਗਿਆ ਜੀ। ਇਹ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਜਿਹੜਾ ਉਹ ਲਿਖਿਆ। ਬੜੇ ਗੰਭੀਰ ਜਿਹੜਾ ਜੀ ਸਵਾਲ ਔਰ ਤਿੱਖੇ ਸਵਾਲ ਜਿਹੜੇ ਆ ਜੀ ਉਹ ਉਹਨਾਂ ਨੇ ਉਠਾਏ ਆ। ਇਹਦੇ ਉੱਤੇ ਕੋਈ ਪ੍ਰਤੀਕਰਮ ਅਜੇ ਦੂਜੇ ਪਾਸਿਓਂ ਆਇਆ ਨਹੀਂ, ਸ਼ਾਇਦ ਕਿਉਂਕਿ 5 ਮੁਲਕਾਂ ਦੇ ਦੌਰੇ ਦੇ ਉੱਤੇ ਜਾ ਰਹੇ ਨੇ, ਅਜੇ ਤਾਂ ਸਮਾਂ ਲੱਗੂਗਾ। ਜੀ ਜੀ ਬਿਲਕੁਲ, ਤਦ ਤੱਕ ਗੱਲਾਂ ਜਿਹੜੀਆਂ ਠੰਡੀਆਂ ਹੋ ਜਾਣਗੀਆਂ। ਅਤੇ ਅਖੀਰ ਦੇ ਵਿੱਚ ਇੱਕ ਸਵਾਲ ਹੈ ਜੀ ਟੈਕਸ ਦਾ। ਬਹੁਤ ਸਾਰੇ ਲੋਕ ਹੈ ਜਿਹੜੇ ਜਾਂ ਇੱਥੇ ਇੰਡੀਆ ਦੇ ਵਿੱਚ ਰਿਟਾਇਰ ਹੋ ਗਏ ਆ ਜਾਂ ਬਹੁਤਿਆਂ ਕੋਲ ਜ਼ਮੀਨਾਂ ਜਾਇਦਾਦਾਂ ਆ, ਕੀ ਉਹਨਾਂ ਨੂੰ ਉੱਥੇ ਟੈਕਸ ਭਰਨਾ ਪੈਂਦਾ ਆ ਇੰਡੀਆ ਦੇ ਵਿੱਚ? ਨਹੀਂ, ਜੇ ਤਾਂ ਟੈਕਸ ਮੰਨ ਲਓ ਜਿਹੜੇ ਰਿਟਾਇਰਡ ਨੇ ਉਹ ਟੈਕਸ ਭਰਦੇ ਨੇ, ਉਹਨਾਂ ਨੂੰ ਤਾਂ ਭਰਨਾ ਜਿਹੜਾ ਜੀ ਉਹ ਲਾਜ਼ਮੀ ਹੈ। ਉਹਨਾਂ ਨੂੰ ਆਪਣੀ ਰਿਟਰਨ ਜਿਹੜੀ ਆ ਉਹ ਭਰਨੀ ਪੈਣੀ ਹੈ। ਹਾਂ, ਜੇ ਕੋਈ ਟੈਕਸ ਨਹੀਂ ਪਹਿਲਾਂ ਨਹੀਂ ਜਿਹੜੇ ਰਿਟਰਨ ਭਰਦੇ, ਜਿਵੇਂ ਜੇ ਕੋਈ ਜ਼ਿਮੀਂਦਾਰਾਂ ਜਾਂ ਹੋਰ ਕੋਈ ਕੰਮ ਕਰਦਾ, ਜਿਵੇਂ ਉਹਨਾਂ ਦੇ ਵਾਸਤੇ ਤਾਂ ਕੋਈ ਜ਼ਰੂਰੀ ਨਹੀਂ ਗਾ। ਜੇ ਤੁਸੀਂ ਉਹਦੇ ਵਿੱਚ ਸ਼੍ਰੇਣੀ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਉਂਦੇ, ਹਾਂ ਜਿਹੜੇ ਮੰਨ ਲਓ ਤੁਹਾਡੀ FD ਪਈ ਹੈ ਜੀ, ਉਹਦਾ TDS ਜਿਹੜਾ ਜੀ ਉਹ ਕੱਟਿਆ ਜਾਂਦਾ, ਉਹ ਤੁਹਾਡੀ FD ਦੇ ਉੱਤੋਂ ਜਿਹੜਾ ਜੀ ਉਹ ਸਰਕਾਰ ਲੈਂਦੀ। ਜੇ ਤੁਸੀਂ ਉਹ TDS ਵਾਪਸ ਲੈਣਾ, ਜਿਹੜੀ ਤੁਹਾਡੀ ਜਿਹੜੀ FD ਇੱਥੇ ਪਈ ਆ ਫਿਕਸ ਡਿਪੋਜ਼ਿਟ ਦੇ ਵਿੱਚ ਕੋਈ ਪਿਆ ਜੀ, ਉਹਦੇ ਵਾਸਤੇ ਤੁਹਾਨੂੰ ਟੈਕਸ ਰਿਟਰਨ ਜਿਹੜੀ ਆ ਜੀ ਉਹ ਫਾਈਲ ਕਰਨੀ ਪਊਗੀ। ਫਿਰ ਤੁਹਾਡਾ TDS ਜਿਹੜਾ ਜੀ ਉਹ ਵਾਪਸ ਆ ਸਕਦਾ। ਜੇ ਤੁਸੀਂ ਉਹ ਨਹੀਂ ਲੈਣਾ ਚਾਹੁੰਦੇ TDS, ਉਹ ਕੱਟਿਆ ਜਾਂਦਾ ਜੀ। ਪਹਿਲਾਂ ਹੁੰਦਾ ਸੀਗਾ ਜਿਵੇਂ ਕੁਝ ਫਾਰਮ ਵਗੈਰਾ ਜੇ ਫਾਰਮ ਲਾ ਕੇ ਤੁਸੀਂ ਉਹ TDS ਤੋਂ ਬਚ ਸਕਦੇ ਸੀਗੇ। ਹੁਣ ਤੁਸੀਂ ਉਹ ਤੋਂ ਨਹੀਂ ਜਿਹੜਾ ਜੀ ਬਚ ਸਕਦੇ। ਜੇ ਤੁਸੀਂ ਉਹ ਵਾਪਸ ਲੈਣਾ, ਕਲੇਮ ਤੁਹਾਨੂੰ ਕਰਨਾ ਪਊਗਾ ਥਰੂ ਰਿਟਰਨ ਦੇ ਹੀ। ਜੇ ਉਹ ਨਹੀਂ ਕਰਨਾ ਚਾਹੁੰਦੇ ਫਿਰ ਜ਼ਰੂਰੀ ਨਹੀਂਗਾ ਹੈਗਾ। ਜੇ ਤੁਸੀਂ ਪਹਿਲਾਂ ਤੋਂ ਭਰਦੇ ਹੋ ਟੈਕਸ ਤੇ ਫਿਰ ਤਾਂ ਓਬਵੀਅਸਲੀ ਜਿਹੜਾ ਜੀ ਉਹ ਰਿਟਰਨ ਫਾਈਲ ਕਰਨੀ ਪੈਣੀ ਤੁਹਾਨੂੰ ਹਰ ਸਾਲ ਜੀ। ਤੇ ਇਹਦੀ ਆਖਰੀ ਤਰੀਕ ਕੀ ਸੀਗੀ? ਦੇਖੋ, ਉਹਦਾ ਜਿਹੜਾ ਜਿਨ੍ਹਾਂ ਨੇ ਦੇਣਾ ਉਹਦੇ ਵਾਸਤੇ ਜਿਹੜਾ ਜੀ ਉਹ 31 ਮਾਰਚ ਸੀਗੀ। ਹੁਣ ਤਾਂ ਜਿਹੜੀ ਹੈ ਜੀ ਜੇ ਮੰਨ ਲਓ ਕਿਸੇ ਨੇ ਜਿਹੜਾ ਜੀ 17 ਦਾ ਜਿਹੜਾ ਉਹ ਟੈਕਸ ਭਰਨਾ, ਉਹ ਤਾਂ ਅਜੇ ਜਿਹੜਾ ਜੀ ਉਹ ਚੱਲ ਰਿਹਾ ਤੇ April ਤੱਕ ਜਿਹੜੀ ਹੈ ਜੀ ਉਹ ਹੁੰਦੀ ਹੈ। ਇਹਨੂੰ ਅਕਸਰ ਐਕਸਟੈਂਡ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ ਹੈ ਜੀ। ਤੇ ਜਿਸ ਤਰ੍ਹਾਂ ਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਣ ਕੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ ਆ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ US ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜੇ ਕੋਈ ਨਾਰਮਲ ਸਿੱਖ ਮਾੜੀ ਮੋਟੀ ਗਲਤੀ ਕਰਦਾ ਤੇ ਜਥੇਦਾਰ ਉਹਨੂੰ ਪੰਥ ਦੇ ਵਿੱਚੋਂ ਛੇਕ ਦਿੰਦੇ ਆ। ਜਿਹੜੀਆਂ ਇਹਨਾਂ ਦੀਆਂ ਮੂਰਖਤਾ, ਇੰਨੀਆਂ ਗਲਤੀਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਖਾਲਸਾ ਤੇ ਜਥੇਦਾਰ ਦੀਆਂ, ਕਦੀ ਸੌਦਾ ਸਾਧ ਨੂੰ ਮਾਫ਼ ਕਰਨਾ, ਕਦੀ ਨਾਨਕ ਸ਼ਾਹ ਫਕੀਰ ਨੂੰ ਕਲੀਨ ਸਰਟੀਫਿਕੇਟ ਦੇਣਾ, ਪ੍ਰਸ਼ੰਸਾ ਪੱਤਰ ਦੇਣੇ, ਇਹਨਾਂ ਨੂੰ ਕਿਸੇ ਤਰ੍ਹਾਂ ਨਹੀਂ ਛੇਕਿਆ ਜਾ ਸਕਦਾ ਪੰਥ ਦੇ ਵਿੱਚੋਂ। ਤੇ ਮੇਰਾ ਦੂਜਾ ਸਵਾਲ ਹੈ ਕਿ ਜਿਹੜੀਆਂ ਬਲਾਤਕਾਰ ਹੋ ਰਹੇ ਆ, ਜੇ ਆਪਾਂ ਮੋਦੀ ਸਾਹਿਬ ਨੂੰ ਪੁੱਛੀਏ ਵੀ ਕੀ ਹੋ ਰਿਹਾ ਤੇਰੇ ਦੇਸ਼ ਦੇ ਵਿੱਚ, ਤੇ ਉਹ ਕਹਿ ਸਕਦਾ ਮੈਂ ਤਾਂ ਜ਼ਿਆਦਾ ਹੀ ਕਹੀ ਜਾਂਦਾ ਮਨ ਕੀ ਬਾਤ ਦੇ ਵਿੱਚ ਬੇਟੀ ਬਚਾਓ ਬੇਟੀ ਬਚਾਓ ਬੇਟੀ ਬਚਾਓ, ਮੇਰਾ ਕੀ ਕਸੂਰ ਆ? ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾ ਭੈਣ ਜੀ, ਮੈਨੂੰ ਸੁਣ ਲੈਣ ਦਿਓ। ਜਿਹੜੀ ਉਹ ਕਹੀ ਆ ਕਿ ਕਿਸੇ ਕਮੇਟੀ ਨੂੰ ਪੁੱਛਿਆ ਗਿਆ ਕਿ ਉਹ ਕਮੇਟੀ ਜਿਹੜੀ ਉਹਨੇ ਕਿਵੇਂ ਇਹ ਫੈਸਲਾ ਦੇ ਦਿੱਤਾ ਜੀ। ਇਸ ਕਰਕੇ ਨਹੀਂ ਪੁੱਛਿਆ ਗਿਆ ਕਿ ਜਿਹੜੀਆਂ ਚਿੱਠੀਆਂ ਸੀਗੀਆਂ, ਜਿਹੜੀਆਂ ਤਾਰੀਫ ਵਾਲੀਆਂ ਚਿੱਠੀਆਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਲਿਖੀਆਂ, ਸਰਕਾਰ ਨੇ ਵੀ ਲਿਖੀ। ਇੱਥੋਂ ਤੱਕ ਜਿਹੜਾ ਜੀ ਲਿਖ ਦਿੱਤਾ ਗਿਆ ਇਹਨਾਂ ਚਿੱਠੀਆਂ ਦੇ ਵਿੱਚ ਕਿ ਇਹ ਫਿਲਮ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਜੀ ਉਹ ਦਿਖਾਓ। ਔਰ ਬਸ ਇੰਨਾ ਬਿਆਨ ਦੇਤਾ ਕਿ ਪਿਛਲੀਆਂ ਪੱਤਰਕਾਵਾਂ ਜਿਹੜੀਆਂ ਦੀ ਉਹ ਰੱਦ ਕੀਤੀਆਂ ਜਾਂਦੀਆਂ ਨੇ, ਚਿੱਠੀਆਂ ਰੱਦ ਕੀਤੀਆਂ ਜਾਂਦੀਆਂ ਨੇ। ਬਸ ਬਾਰ-ਬਾਰ ਜਿਹੜੇ ਨੇ ਜੀ ਉਹਨਾਂ ਨੂੰ ਪੁੱਛਣਾ ਕਿਹਨੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਅਪੁਆਇੰਟਡ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਕਿਹਨਾਂ ਦੇ ਕਬਜ਼ੇ ਦੇ ਹੇਠ ਹੈ ਉਹ ਸਭ ਨੂੰ ਪਤਾ ਹੈ। ਜਿੰਨਾ ਜਲੂਸ ਇਹਨਾਂ ਅਹੁਦਿਆਂ ਦਾ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਕੱਢ ਦਿੱਤਾ, ਜਲੂਸ
ਆਉਣਾ ਆਦੇਸ਼ ਸੰਦੇਸ਼ ਜਿਹੜਾ ਜੀ ਉਹ ਮਾਇਨੇ ਰੱਖਦਾ ਸੀਗਾ। ਅੱਜ ਤਾਂ ਇੱਕ ਮਖੌਲ ਜਿਹੜਾ ਜੀ ਉਹੋ ਹੀ ਬਣਾ ਕੇ ਇਹਨਾਂ ਨੇ ਜਿਹੜਾ ਜੀ ਉਹ ਰੱਖ ਦਿੱਤਾ। ਮੁੜ ਕੇ ਜਿਹੜਾ ਜੀ ਇਹ ਕਦੀ ਉਸ ਜਗ੍ਹਾ ਦੇ ਉੱਤੇ ਪਹੁੰਚ ਸਕੂਗਾ। ਇੱਕ ਵਾਰੀ ਕਿਸੇ ਨੇ ਬੜੀ ਟਿੱਪਣੀ ਕੀਤੀ ਸੀ, ਇੱਕ ਲਾਈਨ ਦੀ ਬੜੀ ਗੰਭੀਰ ਆ ਕਿ ਇੱਕ ਬਿਲਡਿੰਗ ਜਿਹੜੀ ਆ ਜੀ ਉਹ ਢਾਈ ਇੱਕ ਉਦੋਂ ਸਮੇਂ ਦੇ ਹਾਕਮਾਂ ਨੇ ਉਹ ਤਾਂ ਭਾਈਚਾਰੇ ਨੇ ਬਣਾ ਲਈ ਜੀ ਪਹਿਲਾਂ ਨਾਲੋਂ ਮਜ਼ਬੂਤ। ਉਹ ਇੰਨੀ ਮਜ਼ਬੂਤ ਬਣਾ ਲਈ ਵੀ ਛੇਤੀ ਢੱਠਣ ਵਾਲੀ ਨਹੀਂ। ਪਰ ਜਿਹੜੀ ਇੱਕ ਉੱਥੋਂ ਰੌਹ ਰੀਤਾਂ ਜਿਹੜੀਆਂ ਸੀਗੀਆਂ ਜੀ ਜਿਹੜੀਆਂ ਉਹ ਢਾਹ ਦਿੱਤੀਆਂ, ਉਹ ਮੁੜ ਕੇ ਬਣ ਸਕਣਗੀਆਂ ਜੀ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਬੜੀ ਗੰਭੀਰ ਟਿੱਪਣੀ ਸੀ। ਜਦੋਂ ਮਰਜ਼ੀ ਇਹਨੂੰ ਜਿਹੜਾ ਜੀ ਉਹ ਕੋਟ ਕੀਤਾ ਜਾ ਸਕਦਾ ਕਿਸੇ ਵੀ ਜੀ। ਤੇ ਅੱਗੇ ਸਾਡੇ ਜੀ ਮੇਰਾ ਖਿਆਲ ਇਹ ਠੀਕ ਹੈ ਜੀ। ਐਕਚੁਅਲੀ ਇੱਕ ਟਿੱਪਣੀ ਇਹਦੇ ਉੱਤੇ ਵੀ ਮੈਂ ਕਹੂੰਗਾ ਜੀ ਉਹਦੇ ਤੋਂ ਉੱਪਰ ਨਹੀਂ ਕੁਝ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਕਿਸੇ ਨੇ ਕਿਹਾ ਸੀਗਾ ਕਿ ਔਲਾਦਾਂ ਵਾਲਿਓ ਆਪਣੀ ਔਲਾਦ ਆਪ ਸੰਭਾਲੋ ਕਿਉਂਕਿ ਮੁਲਕ ਬੇ ਔਲਾਦਿਆਂ ਦੇ ਹੱਥਾਂ ਜੀ। ਹਾਂਜੀ, ਅੱਗੇ ਜੁੜੇ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਸਾਹਿਬ ਮੇਰਾ ਸਵਾਲ ਸੀ ਜਿਹੜਾ ਪੰਜਾਬ ਸਰਕਾਰ ਸਿੱਧੂ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਗਈ ਆ, ਕੀ ਇਹ ਕਰਨਾ ਜ਼ਰੂਰੀ ਸੀਗਾ ਟੈਕਨੀਕਲੀ ਜਾਂ ਇਹ ਇੱਕ ਵੀ ਉਹ ਫਸੇ ਵੇ ਨੂੰ ਉੱਤੋਂ ਹੋਰ ਰਗੜਾ ਮਾਰਿਆ? ਇੱਕ ਤਾਂ ਇਹ ਸਵਾਲ ਸੀ। ਦੂਜਾ ਇਹ ਜੀ ਜਿਹੜਾ ਸਿੱਕਾ ਨਾਨਕ ਸ਼ਾਹ ਫਕੀਰ ਵਾਲਾ ਉਹ ਜਿਹੜਾ ਡਾਇਰੈਕਟਰ ਆ ਜਾਂ ਕੀ ਉਹ ਪ੍ਰੋਡਿਊਸਰ ਆ, ਕੀ ਉਹ ਪਤਿਤ ਸਿੱਖ ਆ ਜਾਂ ਪੂਰਨ ਸਿੱਖ ਆ? ਵੀ ਉਹ ਪਤਿਤ ਸਿੱਖ ਨੂੰ ਪੰਥ ਚੋਂ ਛੇਕਿਆ ਜਾ ਸਕਦਾ ਜੀ? ਇਹ ਸਵਾਲ ਸੀ। ਮੇਰਾ ਫੋਨ ਨਾ ਕੱਟਿਓ ਜੀ ਮੈਨੂੰ ਜੀ। ਸਿੱਧੂ ਵਾਲਾ ਮਾਮਲਾ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ। ਇਹਨੂੰ ਜਿਹੜਾ ਜੀ ਪ੍ਰੈਜ਼ੈਂਟ ਤਾਂ ਏਦਾਂ ਕੀਤਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਆ ਉਹ ਬਦਲਵਾਂ ਜਿਹੜਾ ਜੀ ਉਹ ਸੁਰ ਨਹੀਂ ਅਪਣਾ ਸਕਦੀ, ਉਹ ਬਦਲਵਾਂ ਫੈਸਲਾ ਨਹੀਂ ਲੈ ਸਕਦੀ ਜੋ ਉਹਨੇ ਹੇਠਲੀ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕਿਹਾ। ਟੈਕਨੀਕਲੀ ਗੱਲ ਇੱਥੋਂ ਜਿਹੜਾ ਦੀ ਕਰੀਏ ਕਿਤੇ ਨਾ ਕਿਤੇ ਤਰਕ ਸਹੀ ਹੋ ਸਕਦਾ, ਪਰ ਇਹਦਾ ਇੱਕ ਦੂਜਾ ਪੱਖ ਵੀ ਆ। ਜਿਹੜੇ ਮਾਮਲੇ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਚੱਲਦੇ ਆ, ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਜਿਹੜੇ ਦਰਜ, ਉਹਨਾਂ ਨੂੰ ਵਾਪਸ ਲੈਣ ਦੇ ਵਾਸਤੇ ਜਿਹੜਾ ਉਹ ਸਟੇਟ ਦੇ ਵੱਲੋਂ ਜੇ ਤੇ ਆਪਾਂ ਇਹ ਫਿਰ ਟੈਕਨੀਕਲ ਗੱਲ ਜਿਹੜੀ ਇੱਥੇ ਗਲਤ ਹੋ ਜਾਂਦੀ ਹੈ। ਲੱਗਦਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਥਾਂ ਸਿਰ ਰੱਖਣ ਦੇ ਵਾਸਤੇ ਇਹ ਝਟਕਾ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਵੇਖਣਾ ਸੁਪਰੀਮ ਕੋਰਟ ਦੇ ਵੱਲੋਂ ਹੋਊਗਾ ਕਿ ਇਹਦੇ ਉੱਤੇ ਉਹ ਫੈਸਲਾ ਕੀ ਦਿੰਦੀ ਹੈ। ਫੈਸਲਾ ਆਉਣ ਵਾਲਾ ਛੇਤੀ ਜਿਹੜਾ ਦੀ ਸਿੰਘ ਸਿੱਧੂ ਹੋਰੀ ਤੇਜ਼ੀ ਨਾਲ ਅੱਗੇ ਜਿਹੜਾ ਵੀ ਵੱਧ ਰਹੇ ਸੀ। ਜੇ ਖਾਸ ਤੌਰ ਦੇ ਉੱਤੇ ਤੁਸੀਂ ਕਾਂਗਰਸ ਦਾ ਸੰਮੇਲਨ ਸੀ ਉਹਦੇ ਵਿੱਚ ਦੇਖਣਾ ਹੋਵੇ, ਜਿੰਨਾ ਬੋਲਣ ਦਾ ਸਮਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਉਹ ਮਿਲਿਆ, ਪੰਜਾਬ ਦੇ ਕਿਸੇ ਨੇਤਾ ਨੂੰ ਇੰਨਾ ਸਮਾਂ ਜਿਹੜਾ ਜੀ ਉਹ ਨਹੀਂ ਮਿਲਿਆ। ਤੇ ਉਹ ਕਿਹਾ ਜਾਂਦਾ ਕਿ ਹਾਈ ਕਮਾਂਡ ਨੂੰ ਖੁਸ਼ ਕਰਨ ਦੇ ਵਿੱਚ ਵੀ ਕਾਫੀ ਹੱਦ ਤੱਕ ਸਫਲ ਰਹੇ। ਫਿਰ ਕੁਛ ਨਾ ਕੁਛ ਤਾਂ ਜਿਹੜਾ ਜੀ ਉਹਨਾਂ ਨੂੰ ਥਾਂ ਸਿਰ ਕਰਨ ਦੇ ਵਾਸਤੇ ਇੱਥੋਂ ਵਾਲਿਆਂ ਨੇ ਕਰਨਾ ਹੀ ਸੀਗਾ। ਦੂਸਰੀ ਗੱਲ ਜਿਹੜੀ ਪੁੱਛੀ ਆ ਤੁਸੀਂ ਸਿੱਕਾ ਹੋਰਾਂ ਦੇ ਬਾਰੇ ਦੇ ਵਿੱਚ, ਉਹ ਦੇਖੋ ਜੇ ਤਾਂ ਹੁਣ ਕਈ ਨੇ ਦਾੜੀ ਰੰਗਦੇ ਨੇ, ਕਿਉਂਕਿ ਜੇ ਦੇਖਿਆ ਜਾਵੇ ਤਾਂ ਰੰਗਣ ਵਾਲੇ ਨੂੰ ਵੀ ਜਿਹੜਾ ਅਕਾਲ ਤਖਤ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨੂੰ ਉਸ ਕੈਟਾਗਰੀ ਦੇ ਵਿੱਚ ਜਿਹੜਾ ਵੀ ਉਹ ਰੱਖਿਆ ਜਾਂਦਾ। ਤੇ ਉਹਨੂੰ ਯਾਦ ਹੋਣਾ ਜਦੋਂ ਇੱਕ ਵਾਰੀ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਆਈ ਆ HD ਦੇਵਗੌੜਾ ਹੋਰਾਂ ਦੀ, ਉਦੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੀ ਤੇ ਉਹਨਾਂ ਦੇ ਨਾਲ ਬਲਵੰਤ ਸਿੰਘ ਰਾਮੂਵਾਲੀਆ ਵੀ ਸੀ ਜਿਹੜੇ ਮੰਤਰੀ ਬਣੇ ਸੀ। ਤੇ ਉਦੋਂ ਸਿਰੋਪਾਓ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਵਿੱਚ ਕਿ ਰੰਗੀ ਹੋਈ ਦਾੜੀ ਵਾਲਾ ਜਿਹੜਾ ਜੀ ਉਹਨੂੰ ਸਿਰੋਪਾਓ ਨਹੀਂ ਦਿੱਤਾ ਜਾਂਦਾ। ਇਸ ਕਰਕੇ ਜੇ ਆਪਾਂ ਗੱਲ ਕਰੀਏ ਸਮੇਂ ਦੇ ਉੱਤੇ ਬਦਲਦੀਆਂ ਜਿਹੜੀਆਂ ਵੀ ਉਹ ਰਹੀਆਂ ਨੇ, ਉਹ ਇਹ ਕਿਹੜੀ ਚੀਜ਼ ਜਿਹੜੀ ਆ ਜੀ ਉਹ ਸਹੀ ਆ। ਕਿਸੇ ਟਾਈਮ ਉਹਨਾਂ ਨੂੰ ਲੱਗਦਾ ਕਿ ਜਿਹੜੀ ਸੌਦੇ ਸਾਹਿਬ ਦੇ ਵੱਲੋਂ ਜਿਹੋ ਜੀ ਉਹਨੇ ਪਾਈ ਸੀਗੀ ਜਿਹੜੀ ਆਪਣੀ ਵਰਦੀ ਜਾਂ ਜਿਹੋ ਜਿਹਾ ਉਹਨੇ ਜਾਮੇ ਇਨਸਾ ਪਾਇਆ ਸੀਗਾ, ਉਹ ਸਾਰਾ ਕੁਝ ਠੀਕ ਲੱਗਣ ਲੱਗ ਜਾਂਦਾ, ਉਹਨੂੰ ਚੁੱਪ ਕੀਤੇ ਮਾਫ ਕਰ ਲਈ ਜਾਂਦੀ ਆ। ਇਸੇ ਤਰੀਕੇ ਨਾਲ ਨਾਨਕ ਸ਼ਾਹ ਫਕੀਰ ਆ। ਜੇ ਤੁਸੀਂ ਚਿੱਠੀਆਂ ਦੇਖੋ ਜੋ ਅਕਾਲ ਤਖਤ ਦੇ ਜਥੇਦਾਰ ਨੇ ਲਿਖੀਆਂ ਤਾਰੀਫ ਵਾਲੀਆਂ ਕਿ ਇਹ ਤਾਂ ਕਮਾਲ ਕੀਤੀ ਪਈ ਹੈ ਤੁਸੀਂ ਫਿਲਮ ਵਾਲੀ, ਉਹੀ ਜਥੇਦਾਰ ਉਹਨੂੰ ਜਿਹੜਾ ਜੀ ਉਹ ਛੇਕਣ ਦੇ ਉੱਤੇ ਲੱਗੇ ਹੋਏ ਆ। ਹੁਣ ਪਤਾ ਨਹੀਂ ਸਿੱਕਾ ਹੋਰਾਂ ਨੇ ਉਹ ਚਿੱਠੀਆਂ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਲਾਈਆਂ ਜਾਂ ਨਹੀਂ ਲਾਈਆਂ, ਅਦਾਲਤ ਦੇ ਵਿੱਚ ਲੈ ਜਾਵੇ ਇਹਨਾਂ ਚਿੱਠੀਆਂ ਦੇ ਆਧਾਰ ਦੇ ਉੱਤੇ, ਤਾਂ ਮੈਂ ਕਹਿ ਸਕਦਾ ਜੀ ਕਿ ਫੈਸਲਾ ਇਹਨਾਂ ਸਾਰੇ ਜਥੇਦਾਰਾਂ ਦੇ ਤੇ ਸ਼੍ਰੋਮਣੀ ਕਮੇਟੀ ਦੇ ਉਲਟ ਆਊਗਾ ਜਿੰਨੇ ਉਹ ਸਬੂਤ ਨੇ ਉਹਦੇ ਕੋਲ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਮੁਖਤਿਆਰ ਸਿੰਘ ਜੀ। ਮੁਖਤਿਆਰ ਸਿੰਘ ਜੀ ਸਤਿ ਸ਼੍ਰੀ ਅਕਾਲ। ਬੰਦਾ ਕੋਈ ਪੈਸੇ ਭੇਜਦਾ ਇੱਥੇ ਟੈਕਸ ਕਟਾਏ ਆ ਆਲਰੇਡੀ, ਉਹ ਤੇ ਦੁਬਾਰਾ ਫੇਰ ਟੈਕਸ ਦਾ ਤੁਸੀਂ ਜਦੋਂ ਪੈਸੇ ਭੇਜਦੇ ਆ ਤੁਸੀਂ ਟੈਕਸ ਕਿਹਨੂੰ ਦਿੱਤਾ ਸੀ? ਇੱਥੇ ਜਿਹੜੀ ਆਪਣੀ ਇਨਕਮ ਹੈ ਨਾ ਉਹ ਆਪਾਂ ਟੈਕਸ ਪੇ ਕਰਦੇ ਆ। ਹਾਂਜੀ ਹਾਂਜੀ, ਜਿਹੜੇ ਆਪਾਂ ਪੈਸੇ ਇੰਡੀਆ ਕੋਈ ਜਮਾ ਮੰਨ ਲਾ ਕਰਾਉਂਦਾ ਕੋਈ, ਉਹਦਾ ਦੁਬਾਰਾ ਉੱਥੇ ਟੈਕਸ ਪੇ ਕਰਨਾ ਪਊਗਾ ਇੰਡੀਆ ਦੇ ਵਿੱਚ? ਹਾਂਜੀ, ਜੇ ਮੰਨ ਲਾ ਉੱਥੇ ਐਫਡੀ ਕਰਾਈ ਕਿਸੇ ਨੇ ਕੋਈ। ਹਾਂਜੀ, ਹੁਣੇ ਦੱਸ ਕੇ ਹਟਿਆ ਖਬਰਾਂ ਦੇ ਵਿੱਚ। ਅੱਛਾ ਜੀ। ਹਾਂਜੀ, ਉਹਨਾਂ ਦੁਬਾਰਾ ਸੁਣ ਲਿਓ ਜਾਂ ਨਹੀਂ, ਆਲਰੇਡੀ ਆਪਾਂ ਇੱਥੇ ਟੈਕਸ ਆਪਾਂ ਪੇ ਕਰਦੇ, ਜਿਹੜੀ ਆਪਾਂ ਇੱਥੋਂ ਮਨੀ ਭੇਜਦੇ ਆ ਉਹਦਾ ਆਪਾਂ ਆਲਰੇਡੀ ਟੈਕਸ ਪੇ ਕਰਦੇ ਆ।
ਦੇਖੋ ਇਸ ਤਰ੍ਹਾਂ ਹੈ, ਜਿਹੜੇ ਤੁਸੀਂ ਪੈਸੇ ਭੇਜਦੇ ਹੋ, ਜਿਹੜੇ ਤਾਂ ਭੇਜਦੇ ਹੋ ਤੁਸੀਂ ਜਿਹੜੇ ਆਮ ਜਿਹੜੀਆਂ ਆਉਂਦੀਆਂ ਜੀ ਐਡਵਰਟਾਈਜ਼ਮੈਂਟ ਵੱਖ-ਵੱਖ ਥਾਂ ਉਹਨਾਂ ਦੇ ਥਰੂ ਭੇਜਦੇ ਹੋ, ਉਹ ਹਵਾਲਾ ਦੇ ਨਾਲ ਜੀ ਤੇ ਉਹ ਬਿਲਕੁਲ ਡਿਫਰੈਂਟ ਜਿਹੜੀ ਜੀ ਉਹ ਕੈਟਾਗਰੀ ਦੇ ਵਿੱਚ ਆ ਜਾਂਦਾ। ਜੇ ਤੁਸੀਂ ਥਰੂ ਬੈਂਕ 'ਚ ਭੇਜਿਆ, ਬਾਹਰੋਂ ਭੇਜਿਆ, ਨਹੀਂ ਉਹਦੇ ਉੱਤੇ ਕੋਈ ਟੈਕਸ ਜਿਹੜਾ ਜੀ ਉਹ ਨਹੀਂ ਹੈਗਾ। ਹਾਂ, ਜੇ ਤੁਸੀਂ ਇਹ ਸੋਚ ਰਹੇ ਹੋ ਕਿਉਂਕਿ ਉੱਥੇ ਲੀਗਲ ਹੈ ਜੀ ਇਹ ਕਾਰੋਬਾਰ ਜਿਹੜਾ ਹਵਾਲਾ ਦਾ, ਜਿਹੜੇ ਮਨੀ ਐਕਸਚੇਂਜ ਵਾਲੇ ਆ ਜੀ, ਉਹ ਲੀਗਲ ਹੈ, ਉਹ ਉੱਥੇ ਕਾਰੋਬਾਰ ਕਰ ਸਕਦੇ ਆ, ਭਾਵੇਂ ਕੈਨੇਡਾ ਦੇ ਵਿੱਚ ਹੈ ਚਾਹੇ ਅਮਰੀਕਾ ਦੇ ਵਿੱਚ ਹੈ, ਉੱਥੇ ਰੋਕ ਟੋਕ ਨਹੀਂ। ਪਰ ਉਹ ਇੱਥੇ ਇਲੀਗਲ ਆ ਜੀ ਜਦੋਂ ਉਹ ਪੈਸਾ ਆਇਆ, ਇਸ ਕਰਕੇ ਉਹ 2 ਨੰਬਰ ਦਾ ਪੈਸਾ ਜੀ, ਇਹ ਚੇਤੇ ਦੇ ਵਿੱਚ ਜੀ। ਜਸਪਾਲ ਸਿੰਘ ਜੀ। ਹਾਂਜੀ ਭੈਣ ਜੀ ਤੇ ਪਨੂ ਸਾਹਿਬ ਬਹੁਤ ਪਿਆਰ ਸਰਕਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ, ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਬੜੀ ਅਪਡੇਟ ਕਰਦੇ ਆ। ਮੇਰਾ ਸਵਾਲ ਪਨੂ ਸਾਹਿਬ ਪਹਿਲਾਂ ਤਾਂ ਇਹ ਹੈ ਜੀ, ਜਿੱਦਾਂ ਹੁਣ ਬੱਚੀਆਂ ਨਾਲ ਬਲਾਤਕਾਰ ਹੋ ਰਹੇ, ਹਾਹਾਕਾਰ ਮਚੀ ਪਈ ਆ, ਮੋਦੀ ਸਾਹਿਬ ਹੁਣੀ ਝੂਠੇ ਨੇ ਚਾਹ ਰਹੇ, ਮੂੰਹ ਨਹੀਂ ਖੋਲਿਆ। ਨਾਲ ਜੀ ਜਿਹੜੇ ਸਿਮਰਤ ਇਰਾਨੀ ਜਦੋਂ ਦਿੱਲੀ ਵਿੱਚ ਹੋਇਆ ਸੀ ਕਾਂਡ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹ ਚੂੜੀਆਂ ਲੈ ਕੇ ਚਿਰ ਗਏ ਸੀ, ਤੇ ਹੁਣ ਉਹਨੇ ਕਦੀ ਮੂੰਹ ਨਹੀਂ ਖੋਲਿਆ। ਜਿਹੜੀਆਂ ਹੋਰ ਵੀ 8-10 ਬੀਬੀਆਂ ਇਹਨਾਂ ਦੀਆਂ, ਉਹਨੇ ਅੱਜ ਤੱਕ ਜ਼ਬਾਨ ਨਹੀਂ ਖੋਲੀ। ਤੇ ਨਾਲ ਲੱਗਦਾ ਇਹ ਮੇਰਾ ਸਵਾਲ ਹੈ ਜੀ। ਕੋਈ ਦੂਸਰਾ ਸਵਾਲ ਮੇਰੇ, ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਕੈਪਟਨ ਸਾਹਿਬ ਦੇ ਆ, ਅਲੱਗ ਥਲੱਗ ਹੋ ਰਹੇ ਆ, ਕੋਈ ਨਾ ਤਾਂ ਹੁਣ ਇਹ ਅਫਸਰਸ਼ਾਹੀ ਤੇ ਕੰਟਰੋਲ ਕਰਦੇ ਆ, ਨਾ ਜਿਹੜੇ ਇਹਨਾਂ ਦੇ ਵਿਧਾਇਕ ਆ ਉਹ ਵੀ ਇਹਨਾਂ ਦੇ ਵਿੱਚ ਮੁਸਲ ਬਹੁਤ ਚੱਲਦੀ ਆ। ਜਿਹੜੀਆਂ ਹੋਰ ਪਾਰਟੀਆਂ ਵੀ ਰਲ ਮਿਲ ਕੇ, ਕਿਤੇ ਏਦਾਂ ਨਹੀਂ ਹੋ ਸਕਦਾ ਜੀ ਜਿੱਦਾਂ ਬੀਬੀ ਭੱਠਲ ਨੇ ਖਰਚਾ ਰਬਰਾਂ ਨੂੰ ਤੋੜਤਾ ਸੀ। ਇਹ 2 ਸਵਾਲ ਹੈ ਮੇਰੇ ਪਨੂ ਸਾਹਿਬ, ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ। ਦੱਸਿਓ ਜੀ। ਥੈਂਕ ਯੂ ਜੀ। ਐਕਚੁਅਲੀ ਨਹੀਂ, ਇਹੋ ਜਿਹੇ ਹਾਲਾਤ ਤਾਂ ਅਜੇ ਨਹੀਂ ਬਣੇ ਵੀ ਦੂਜੇ ਸਵਾਲ ਦਾ ਤੁਹਾਡਾ ਜਵਾਬ ਜਿਹੜਾ ਜੀ ਉਹ ਦੇਣਾ ਹੋਵੇ। ਆਈ ਥਿੰਕ ਵਾਧਾ ਹੋ ਲੈਂਦੇ ਹੋ, ਫਿਰ ਉਸ ਤੋਂ ਬਾਅਦ ਇਹ ਘੁਸਰ ਮੁਸਰ ਜਿਹੜੀ ਆ ਜੀ 9 ਬਣਾ ਸਕਦੇ ਆ। 3 ਜਿਹੜੇ ਜੀ ਉਹਨਾਂ ਨੇ ਰੱਖ ਲਏ ਤਾਂ ਕਿ ਉਹ ਚੋਗਾ ਜਿਹੜਾ ਜੀ ਉਹ ਪਾਇਆ ਜਾ ਸਕੇ ਵੀ ਕੋਈ ਨਹੀਂ ਬਣਾ ਦਾਂਗੇ ਤੈਨੂੰ ਵੀ। ਕਿਉਂਕਿ ਜੇ ਆਪਾਂ 40 ਵਿਧਾਇਕਾਂ ਦੀ ਚਿੱਠੀ ਵਾਲੀ ਜਿਹੜੀ ਹੈ ਜੀ ਉਹ ਗੱਲ ਕਰੀਏ ਸੋਚੀਏ, ਤਾਂ ਉਹਨਾਂ 40 ਵਿਧਾਇਕਾਂ ਦੇ ਵਿੱਚ ਜਿਨ੍ਹਾਂ ਦੀ ਮੇਨ ਭੂਮਿਕਾ ਜਿਹੜੀ ਉਹ ਰਹੀ ਆ, ਉਹਨਾਂ ਦਾ ਨਾਮ ਸਹੀ ਆ, ਤਾਂ ਜੇ ਉਹ ਨਹੀਂ ਆਉਂਦੇ ਮੰਤਰੀ ਮੰਡਲ ਦੇ ਵਿੱਚ ਤੇ ਫਿਰ ਉਹ ਕੀ ਕਰਨਗੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਅਜੇ ਵੈਸੇ ਬਹੁਤ ਵੱਡਾ ਕੋਈ ਖਤਰਾ ਕਿਸੇ ਤਰ੍ਹਾਂ ਦਾ ਨਜ਼ਰ ਜਿਹੜਾ ਉਹ ਨਹੀਂ ਆਉਂਦਾ। ਵਾਅਦੇ ਤੋਂ ਬਾਅਦ ਜਿਹੜਾ ਜੀ ਦੇਖਾਂਗੇ ਕਿ ਕਿਹੋ ਜਿਹੀਆਂ ਸੁਰਾਂ ਜਿਹੜੀਆਂ ਜੀ ਬਾਗੀ ਸੁਰਾਂ ਖਾਸ ਤੌਰ ਦੇ ਉੱਤੇ ਨੇ ਜੀ। ਅੱਗੇ ਜੁੜੇ ਹੋਏ ਨੇ ਬਿੰਦਰ ਤੂਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਨੂ ਸਾਹਿਬ, ਸਵਾਲ ਇਸ ਤਰ੍ਹਾਂ ਵੀ ਜਿਹੜੀਆਂ ਸਰਕਾਰਾਂ ਵਾ ਇਹ ਜੱਜਾਂ ਨੂੰ ਵੀ, ਸੁਪਰੀਮ ਕੋਰਟ ਦੇ ਜੱਜਾਂ ਤੱਕ ਵੀ ਮਤਲਬ ਪੂਰਾ ਪ੍ਰਭਾਵ ਰੱਖਦੀਆਂ। ਜਿਹੜਾ ਜੱਜ ਇਹਨਾਂ ਦੇ ਆਖੇ ਨਹੀਂ ਲੱਗਦਾ ਉਸ ਜੱਜ ਨੂੰ ਇਹ ਮਰਵਾ ਵੀ ਦਿੰਦੀਆਂ ਏ। ਇਹ ਮਤਲਬ ਆਜ਼ਾਦ ਚਾਹੀਦੇ ਸੁਪਰੀਮ ਕੋਰਟ ਦੇ ਜੱਜ। ਪਿੱਛੇ ਜੇ ਜੱਜ ਵੀ ਮਰਵਾਤਾ ਸੀ ਕਿਉਂਕਿ ਉਹਨੇ ਅਮਿਤ ਸ਼ਾਹ ਦੇ ਵਿਰੁੱਧ ਕੋਈ ਫੈਸਲਾ ਮਤਲਬ ਲਿਆ ਸੀ। ਦੂਸਰੀ ਗੱਲ, ਇੱਕ ਓਮਪੁਰੀ ਨੇ ਪਾਕਿਸਤਾਨ ਨੂੰ ਕਿਹਾ ਸੀ ਵੀ ਪਾਕਿਸਤਾਨ ਮਤਲਬ ਬੜਾ ਮਤਲਬ ਪਾਵਰਫੁਲ ਆ ਜਾਂ ਉਹਦੀ ਸਿਫਤ ਕਰਤੀ ਸੀ, ਓਮਪੁਰੀ ਨੂੰ ਵੀ ਮਰਵਾਤਾ, ਫਿਰ ਕਰਕਰੇ ਨੂੰ ਵੀ ਮਰਵਾਤਾ। ਇਹ ਮਤਲਬ ਰਾਜ ਦੀ ਏਜੰਸੀ ਆ ਜਿਹੜੀ ਇਹ ਸੱਚਿਆਂ ਬੰਦਿਆਂ ਨੂੰ ਮਰਵਾਉਂਦੀ ਆ ਜਾਂ ਇਹ ਗੌਰਮੈਂਟਾਂ ਮਰਵਾ ਦਿੰਦੀ ਆ ਬੰਦੇ ਨੂੰ, ਆ ਜੱਜ ਨੂੰ ਜਾਂ ਬੰਦਿਆਂ ਨੂੰ? ਥੈਂਕ ਯੂ। ਦੇਖੋ ਦੋ ਗੱਲਾਂ ਨੇ। ਇੱਕ ਤਾਂ ਜੇ ਆਪਾਂ ਜਿਹੜੀ ਤੁਸੀਂ ਜੱਜ ਦੀ ਜਿਹੜੀ ਜੀ ਉਹ ਗੱਲ ਕਰ ਰਹੇ ਹੋ, ਉਹ ਅਜੇ ਮਾਮਲਾ ਸੁਣਵਾਈ ਅਧੀਨ ਆ ਜੀ। ਇਹ ਕਿਤੇ ਵੀ ਜਿਹੜਾ ਨਹੀਂ ਆਇਆ ਕਿ ਉਹਨੂੰ ਮਰਵਾਇਆ ਗਿਆ ਜੀ। ਓਮਪੁਰੀ ਹੋਰਾਂ ਦੀ ਮੌਤ ਜਿਹੜੀ ਆ, ਕਰਕਰੇ ਵਾਲਾ ਜਿਹੜਾ ਮਾਮਲਾ ਜੀ, ਕਿਤੇ ਵੀ ਇਹ ਨਹੀਂ ਸਾਹਮਣੇ ਆਇਆ ਕਿ ਉਹਨੂੰ ਮਰਵਾਇਆ ਗਿਆ। ਇਸ ਕਰਕੇ ਆਪਾਂ ਜੇ ਇਹ ਕਹਿ ਦਈਏ ਕਿ ਇਹ ਮਰਵਾਏ ਗਏ, ਏਜੰਸੀ ਦੇ ਵੱਲੋਂ ਆਏ, ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਸਾਹਮਣੇ ਨਹੀਂ ਆ ਉਨੀ ਦੇਰ ਤੱਕ ਕਿਵੇਂ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਫਲਾਣਾ ਬੰਦੇ ਜਿਹੜੇ ਮਰਵਾਏ ਆ। ਹਾਂ, ਜਿੱਥੋਂ ਤੱਕ ਪ੍ਰਭਾਵ ਦੀ ਗੱਲ ਹੈ, ਮੈਂ ਨਿਊਜ਼ 'ਚ ਵੀ ਕਵਰ ਕੀਤਾ ਜੀ ਬਹੁਤੀਆਂ ਗੱਲਾਂ। ਜਿਹੜੇ ਜੱਜ ਚੇਲਾਮੇਸ਼ਵਰ ਨੇ, ਜੇ ਉਹਨਾਂ ਦੀ ਚਿੱਠੀ ਜਿਹੜੀ ਉਹਨਾਂ ਨੇ 21 ਸੁਪਰੀਮ ਕੋਰਟ ਦੇ ਜੱਜਾਂ ਨੂੰ ਲਿਖੀ ਆ, ਜੇ ਉਹਨੂੰ ਜਿਹੜਾ ਜੀ 1 ਲਾਈਨ ਦੇ ਵਿੱਚ ਉਹਨੂੰ ਖਤਮ ਕਰਨਾ ਹੋਵੇ, ਉਹ ਇਹ ਕਹਿੰਦੇ ਆ ਕਿ ਜਿਹੜੀ ਰਾਜਨੀਤੀ ਆ ਉਹ ਜਿਹੜੀ ਨਿਆਂਪਾਲਿਕਾ ਹੈ ਇਹਦੇ ਬਹੁਤ ਕਲੋਜ਼ ਆਈ ਜਾਂਦੀ ਆ, ਜਿਹੜੀ ਮੋੜ ਵਾਲੇ ਪਾਸੇ ਜਿਹੜਾ ਵੀ ਉਹ ਲਿਜਾ ਰਹੀ ਆ। ਮੈਂ ਉਹਨਾਂ ਨੂੰ ਇਸ ਕਰਕੇ ਕੋਟ ਕਰ ਰਿਹਾ ਕਿ ਜੇ ਕੋਈ ਮੈਂ ਗੱਲ ਕਹੂੰਗਾ ਤਾਂ ਉਹ ਹੋਰ ਹੈ। ਇਹ ਜਸਟਿਸ ਨੇ, ਮੌਜੂਦਾ ਜਸਟਿਸ ਨੇ ਸੁਪਰੀਮ ਕੋਰਟ ਦੇ, ਜੇ ਚੇਲਾਮੇਸ਼ਵਰ, ਉਹਨਾਂ ਨੇ ਇਹ ਚਿੱਠੀ 3 ਹਫ਼ਤੇ ਪਹਿਲਾਂ ਜਿਹੜੀ ਹੈ ਜੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਲਿਖੀ ਸੀ। ਚੇਲਾਮੇਸ਼ਵਰ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਸਾਹਮਣੇ ਪੱਖ ਜਿਹੜਾ ਜੀ ਉਹ ਰੱਖਿਆ ਸੀਗਾ ਕਿ ਇਸ ਕਿਸਮ ਦੇ ਨਾਲ ਸਿਆਸਤ ਜਿਹੜੀ ਹੈ ਜੀ ਉਹ ਦਖਲ ਅੰਦਾਜ਼ੀ ਕਰ ਰਹੀ ਆ। ਜੇ ਸੁਪਰੀਮ ਕੋਰਟ ਦੇ ਜੱਜ ਕਹਿ ਰਹੇ ਆ, ਉਹ ਗੱਲ ਕੋਰਟ ਜ਼ਰੂਰ ਕੀਤੀ ਜਾ ਸਕਦੀ ਹੈ। ਜਿਹੜੇ ਤੁਸੀਂ ਕਤਲਾਂ ਦੀ ਗੱਲ ਕੀਤੀ, ਉਹ ਇਸ ਕਰਕੇ ਕੋਰਟ ਨਹੀਂ ਕੀਤੀ ਜਾ ਸਕਦੀ ਕਿ ਲੋਇਆ ਹੋਰਾਂ ਦੀ ਮੌਤ ਹੋਈ ਹੈ, ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਆ। ਅਜੇ ਇਹ ਕਿਹਾ ਜਾ ਸਕਦਾ ਹੈ ਤੇ ਉਹਦੀ ਛਾਣਬੀਣ ਤੇ ਜਾਂਚ ਜਾਰੀ ਹੈ।
ਜੀ ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਇੱਕ ਜਿਹੜਾ ਆਪਾਂ ਜਿਹੜੀ ਮੂਵੀ ਦੀ ਆਪਾਂ ਗੱਲ ਕਰਦੇ ਹੈਗੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ, ਮੈਂ ਇੱਕ ਡਿਬੇਟ ਸੁਣ ਰਿਹਾ ਸੀ ਉਹ 'ਚ ਮੇਰੇ ਖਿਆਲ CBC ਦਾ ਕੋਈ ਭਾਈ ਸੀਗਾ, ਉਹ ਕਹਿੰਦਾ ਵੀ ਨੈਤੀ ਕਹਿੰਦਾ 24 ਘੰਟੇ ਕੁਛ ਨਾ ਕੁਛ ਵੀ ਕੋਈ ਮੂਵੀ ਆ ਕੋਈ ਮੀਡੀਆ ਕੋਈ ਵੀ ਇਹ ਸਿਸਟਮੈਟਿਕਲੀ ਰਿਲੀਜਨ ਦੇ ਅੱਗੇ, ਉਹ ਕਹਿੰਦੇ ਸਾਡੇ ਇਕੱਲੇ ਸਾਡੇ ਰਿਲੀਜਨ ਦੇ ਨਹੀਂ ਹੋਰ ਸਾਰਿਆਂ ਦੇ ਮੁਸਲਿਮ ਦੇ ਵੀ ਹਿੰਦੂ ਦੇ ਵੀ ਸਾਰਿਆਂ ਦੇ ਵੀ ਇਹ ਅੱਗੇ ਇੱਕ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਵੀ ਇਹਦਾ ਕੀ ਆਪਾਂ ਨੂੰ ਸਟਰੈਂਥਨ ਕਰਨਾ ਚਾਹੀਦਾ ਆਪਣੇ ਰਿਲੀਜੀਅਸ ਐਸਟੈਬਲਿਸ਼ਮੈਂਟਾਂ ਨੂੰ ਜਾਂ ਉਹਨਾਂ ਨੂੰ ਵੀਕ ਕਰਨਾ ਚਾਹੀਦਾ ਵੀ ਆਪਾਂ ਉਹਨਾਂ ਨੂੰ ਅਗੇਂਸਟ ਖੜੇ ਕਰਦੇ ਐਡੀਆਂ ਪਾਵਰਫੁਲ ਫੋਰਸਿਸ ਦੇ ਅਗੇਂਸਟ ਉਹ ਟਰਾਈ ਕਰ ਰਹੇ ਵੀ ਐਗਜ਼ਿਸਟ ਕਰਨ ਵਾਸਤੇ। ਤੇ ਬਾਕੀ ਜਿਹੜਾ ਰੇਪ ਹੈਗਾ ਆਪਾਂ ਜਿਹੜਾ ਗੱਲ ਕਰਦੇ ਹੈਗੇ ਵੀ ਜਿੱਦਾਂ ਆਪਣੇ ਅੱਗੇ ਹੋਇਆ ਸੀਗਾ ਲਖਨਊ ਵਿੱਚ ਵੀ ਉਹ ਕਹਿੰਦੇ ਸੀ ਕਿ ਲੋਕ ਹਾਈ ਕਾਸਟ ਦੇ ਮੁੰਡੇ ਨੇ ਜਿਹਨੂੰ ਰੇਪ ਕਰਕੇ ਉਹ ਫਾਂਸੀ ਲਾਤੀ, ਉਹਦਾ ਬੜਾ ਕੈਂਪੇਨ ਚੱਲੀ। ਇਹਦੇ ਵਿੱਚ ਵੀ ਇਹਨਾਂ ਨੂੰ ਲੱਗਦਾ ਵੀ ਕੁਛ ਨਾ ਕੁਛ ਵੀ ਇਹ ਇੱਕ ਭਾਈ ਨੂੰ ਕਹਿੰਦੇ ਵੀ ਉਹਦਾ ਮੁੰਡਾ ਉਹਦੇ ਪਹਿਲਾਂ ਭਾਈ ਨੇ ਰੇਪ ਕੀਤਾ, ਫਿਰ ਉਹਨੇ ਆਪਦੇ ਮੁੰਡੇ ਤੋਂ ਰੇਪ ਕਰਾਇਆ, ਫਿਰ ਉਹ ਚਰਚ ਆਪਣੇ ਮੰਦਿਰ ਦੇ ਵਿੱਚ ਰੇਪ ਹੋਇਆ ਉਹਦਾ। ਇਹ ਕੀ ਐਗਜੈਜਰੇਟ ਕੀਤਾ ਜਾ ਰਿਹਾ ਇਸ਼ੂ ਨੂੰ ਜਾਂ ਇਹਦੇ ਵਿੱਚ ਚਾਂਸਸ ਹੈਗੇ ਆ ਵੀ ਕੋਈ ਇਹ ਜਿੱਦਾਂ ਆਪਣੇ ਲਖਨਊ ਦੇ ਵਿੱਚ ਸੀਗਾ ਵੀ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ? ਥੈਂਕ ਯੂ। ਬੜੀ ਬਿਮਾਰ ਮਾਨਸਿਕਤਾ ਹੈ ਇਹ ਤਾਂ। ਜਿਹੜਾ ਕੋਈ ਵਿਅਕਤੀ ਇਹੋ ਜਿਹੇ ਕੰਮ ਕਰਦਾ ਉਹ ਮੈਂਟਲੀ ਤੌਰ ਦੇ ਉੱਤੇ ਸਿੱਕ ਹੈ, ਉਹ ਬਿਮਾਰ ਹੈ। ਹਾਲਾਂਕਿ ਇੱਕ ਵੀਡੀਓ ਮੈਂ ਫੇਸਬੁੱਕ ਦੇ ਉੱਤੇ ਜੇ ਦੇਖੀ ਹੋਵੇ ਕੁਛ ਨੇ, ਉਹਦੇ ਵਿੱਚ ਜਿੰਨੀ ਮਦਦ ਜਿਹੜੀ ਹੈ ਜੀ ਉਹ ਚਾਹੇ ਪੁਲਿਸ ਵਾਲੇ ਤੋਂ ਲੈ ਕੇ ਵਕੀਲ ਤੱਕ ਉਹ ਜਿੰਨੇ ਬੰਦੇ ਕਰ ਰਹੇ ਆ ਉਹ ਸਾਰੇ ਦੇ ਸਾਰੇ ਹਿੰਦੂ ਭਾਈਚਾਰੇ ਦੇ ਵਿੱਚੋਂ ਉਹ ਧਰਮ ਨੂੰ ਮੂਹਰੇ ਨਹੀਂ ਜਿਹੜਾ ਜੀ ਰੱਖਦੇ। ਇਹ ਮਾਮਲਾ ਧਰਮ ਦਾ ਨਹੀਂ ਹੈਗਾ ਜੀ, ਦੋ ਧਰਮਾਂ ਦਾ ਨਹੀਂ ਹੈ। ਇਹਨੂੰ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਹੈ। ਸੰਘੀਆਂ ਦਾ ਮਾਮਲਾ ਜ਼ਰੂਰ ਹੈਗਾ ਜੀ, ਸੰਘੀਆਂ ਦੇ ਨਾਲ ਜੁੜੇ ਹੋਏ ਆ, ਧਰਮ ਦਾ ਮਾਮਲਾ ਨਹੀਂ ਹੈ। ਹਿੰਦੂ ਧਰਮ ਜਿਹੜਾ ਜੀ ਉਹ ਇੱਕ ਡਿਫਰੈਂਟ ਚੀਜ਼ ਹੈ, ਸੰਘ ਜਿਹੜਾ ਜੀ ਉਹ ਇੱਕ ਡਿਫਰੈਂਟ ਚੀਜ਼ ਹੈ। ਮੈਂ ਅੱਗੇ ਵੀ ਇੱਕ ਦਿਨ ਡਿਟੇਲ ਦੱਸੀ ਸੀ ਕਿ ਜੇ ਤੁਸੀਂ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਜੀ ਉਹ ਇਹਨਾਂ ਨੂੰ ਅਲੱਗ ਥਲੱਗ ਕਰਕੇ ਨਹੀਂ ਦੇਖਦੇ ਤੇ ਉਨੀ ਦੇਰ ਤੁਹਾਨੂੰ ਗੱਲ ਸਮਝ ਨਹੀਂ ਆਉਂਦੀ। ਇਹ ਦੋ ਚੀਜ਼ਾਂ ਨੇ, ਦੋ ਵੱਖਰੀਆਂ ਚੀਜ਼ਾਂ ਨੇ। ਸੰਘੀਆਂ ਦਾ ਮਾਮਲਾ ਜਿਹੜਾ ਹੋ ਸਕਦਾ ਪਰ ਹਿੰਦੂ ਧਰਮ ਦਾ ਮਾਮਲਾ ਨਹੀਂਗਾ। ਜਿੰਨੇ ਮਦਦ ਕਰ ਰਹੇ ਆ ਜੀ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ। ਦੂਜੀ ਗੱਲ ਜਿਹੜੀ ਤੁਸੀਂ ਮੂਵੀ ਵਾਲੀ, ਵੈਸੇ ਤਾਂ ਮੈਂ ਡਿਟੇਲ ਦੇ ਵਿੱਚ ਜਿਹੜਾ ਵੀ ਉਹ ਨਿਊਜ਼ ਦੇ ਵਿੱਚ ਦੱਸ ਦਿੱਤਾ ਜੀ, ਪਰ ਤੁਸੀਂ ਕਿਹਾ ਕਿ ਕਮਜ਼ੋਰ ਕਰਨ ਵਾਲੀ ਆਈ ਥਿੰਕ ਜਿਹੜੀ ਸਿੱਖੀ ਆ ਉਹ ਤਰਕ ਦੇ ਵਿੱਚੋਂ ਜਿਹੜੀ ਆ ਜੀ ਉਹ ਨਿਕਲੀ ਹੋਈ ਆ। ਤੇ ਜੇ ਹਾਈ ਪੋਸਟਾਂ ਦੇ ਉੱਤੇ ਬੈਠੇ ਲੋਕ ਜਿਹੜੇ ਆ ਉਹ ਨੁਕਸਾਨ ਕਰਦੇ ਆ ਤੇ ਕੁਐਸਚਨ ਰੇਜ਼ ਕਰਨ ਦਾ ਹੱਕ ਕਿਉਂ ਨਹੀਂ ਹੈਗਾ ਜੀ? ਉਹ ਇਸ ਤਰ੍ਹਾਂ ਦੇ ਤਾਂ ਨਹੀਂ ਹੈਗੇ ਕਿ ਉਹਨਾਂ ਦੇ ਉੱਤੇ ਕੁਐਸਚਨ ਨਹੀਂ ਕੀਤਾ ਜਾ ਸਕਦਾ। ਜੇ ਕੁਛ ਲੋਕ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਉਠਾ ਰਹੇ ਆ ਉਹ ਇਸ ਕਰਕੇ ਉਠਾ ਰਹੇ ਆ ਕਿ ਇਹ ਸੰਸਥਾਵਾਂ ਇੱਕ ਸਾਜ਼ਿਸ਼ ਦੇ ਤਹਿਤ ਕਮਜ਼ੋਰ ਕਰ ਦਿੱਤੀਆਂ ਨੇ, ਇਦੋਂ ਵੱਧ ਹੋਰ ਕਮਜ਼ੋਰ ਨਾ ਹੋਣ, ਤਾਂ ਕਰਕੇ ਕੁਐਸਚਨ ਰੇਜ਼ ਹੋ ਰਹੇ ਜੀ। ਅੱਗੇ ਚੰਨਪ੍ਰੀਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਮੇਰਾ ਇੱਕ ਸਵਾਲ ਹੈ ਕਿ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਮਤਲਬ ਸੁਣ ਰਿਹਾ ਜੀ, ਹਰੇਕ ਮੁੱਦੇ ਤੇ ਗੱਲ ਕਰਦੇ ਹੋ, ਬਟ ਕੋਈ ਇੰਡੀਆ ਦਾ ਮੁੱਦਾ ਨੇਪਰੇ ਕਾਹਤੇ ਨਹੀਂ ਚੜ੍ਹਦਾ? ਮਤਲਬ ਸੁਣਨੇ ਵਾਲਿਆਂ ਨੂੰ ਜਾਂ ਜੋ ਵੀ ਗੱਲਬਾਤ ਆਪਾਂ ਕਰਦੇ ਆ, ਲੋਕਾਂ ਵਿੱਚ ਹੋਪਲੈਸਨੈਸ ਜ਼ਿਆਦਾ ਜੀ। ਸਾਡਾ ਕੋਈ ਮੁੱਦਾ ਵਿਚਾਰਦੇ ਹੋ, ਕੋਈ ਵੀ ਗੱਲ ਕਰਦੇ ਹੋ, ਉਹ ਸਿਰ ਨਹੀਂ ਚੜ੍ਹਦਾ। ਗੱਲਬਾਤ ਹੁੰਦੀ ਹੈ, ਹਰੇਕ ਵਾਰ ਗੱਲਬਾਤ ਤੋਂ ਬਾਅਦ ਉਹ ਮੁੱਦਾ ਠੱਪ ਹੋ ਜਾਂਦਾ। ਉਹ ਮੁੱਦਾ ਦੁਬਾਰੇ ਇੰਡੀਆ ਦੇ ਵਿੱਚ ਉੱਠਦਾ ਕਿ ਨਹੀਂ ਉੱਠਦਾ ਜੀ? ਮੇਰਾ ਇਹ ਸਵਾਲ ਹੈ। ਥੈਂਕ ਯੂ ਜੀ। ਇਹ ਤੇ ਸਾਡਾ ਸਵਾਲ ਬਹੁਤ ਜਾਇਜ਼ ਹੈ ਜੀ। ਜਿਹੜੀ ਤਰਕੀ ਇੱਕ ਵਰਡ ਦੇ ਵਿੱਚ ਉਹਦਾ ਜਵਾਬ ਵੀ ਇੱਕ ਕਿਸਮ ਦੇ ਨਾਲ ਦੇ ਦਿੱਤਾ ਜੀ। ਹੋਪਲੈਸ ਜਿਹੜਾ ਹੋਣਾ, ਬੇਆਸ ਹੋ ਜਾਣਾ ਪੰਜਾਬੀ ਵਿੱਚ, ਉਹ ਬੇਆਸ ਹੋ ਰਹੇ ਆ ਜੀ ਲੋਕ। ਐਕਚੁਅਲੀ ਇਸ ਪ੍ਰੋਬਲਮ ਕੀ ਹੈ ਜੀ ਕਿ ਜਿਹੜਾ ਇਸ਼ੂ ਆ ਨਾ ਜਦੋਂ ਉਹ ਰੇਜ਼ ਹੁੰਦਾ ਆ ਉਹ 2-3 ਦਿਨ ਦੇ ਵਾਸਤੇ ਹੁੰਦਾ। ਜਦੋਂ ਉਹਦੇ ਤੋਂ ਵੱਡਾ ਇਸ਼ੂ ਆ ਗਿਆ ਫਿਰ ਉਹਦੇ ਉੱਤੇ ਫੋਲੋ ਅਪ ਨਹੀਂ ਹੈਗਾ ਜੀ। ਔਰ ਇੱਥੋਂ ਦਾ ਜਿਹੋ ਜਿਹਾ ਸਿਸਟਮ ਹੋ ਗਿਆ ਜਾਂ ਜਿਹੋ ਜਿਹਾ ਮੀਡੀਆ ਜਿਹੜਾ ਜੀ ਇਹ ਹੋ ਗਿਆ ਉਹਨੂੰ ਕੰਟਰੋਲ ਕਰ ਲਿਆ ਜੀ, ਕੰਪਲੀਟ ਕੰਟਰੋਲ ਹੋ ਗਿਆ ਤਕਰੀਬਨ। ਜੇ ਕੁਛ ਜਿਹੜੇ ਅਦਾਰੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਉਹਨਾਂ ਤੋਂ ਬਿਨਾਂ, ਫਿਰ ਕੀਤਾ ਕੀ ਜਾਂਦਾ? ਜਦੋਂ ਕੋਈ ਵੱਡੀ ਨਿਊਜ਼ ਜਿਹੜੀ ਆ ਜੀ ਉਹ ਆਉਂਦੀ ਆ ਤੇ ਉਹਨੂੰ ਦੱਬਣ ਦੇ ਵਾਸਤੇ, ਹੁਣ ਤੁਸੀਂ ਦੇਖੋ ਕਠੂਆ ਤੇ ਉਨਾਵ ਜਿਹੜਾ ਜੀ ਉਹਨੂੰ ਦੱਬਣ ਦੇ ਵਾਸਤੇ ਫੈਸਲਾ ਅਦਾਲਤ ਦਾ ਆਇਆ ਜੀ। ਮੈਂ ਇਹ ਕਹੂੰਗਾ ਕਿ ਇਸ ਕਰਕੇ ਆਇਆ ਕਿ ਇਹਨੂੰ ਦੱਬਿਆ ਜਾਵੇ, ਕਿਉਂਕਿ ਰੌਲਾ ਬਹੁਤ ਜ਼ਿਆਦਾ ਜਿਹੜਾ ਜੀ ਉਹ ਪੈ ਗਿਆ। ਹਾਲਾਂਕਿ ਜਿੰਨਾ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੱਬਿਆ ਨੀਗਾ। ਪਰ ਸਵਾਲ ਇਹ ਤੁਹਾਡਾ ਜਾਇਜ਼ ਆ ਜੀ, ਬਿਲਕੁਲ ਜਾਇਜ਼ ਆ। ਕਿੰਨੇ ਕੁ ਦਿਨ ਇਹਦੇ ਉੱਤੇ ਜਿਹੜੀ ਹੈ ਜੀ ਉਹ ਗੱਲ ਹੋਣੀ? ਜਦੋਂ ਇਦੋਂ ਵੱਡੀ ਕੋਈ ਖਬਰ ਜਿਹੜੀ ਆ ਜਾਣੀ ਆ, ਖਬਰਾਂ ਜਿਹੜੀਆਂ ਉਹ ਲਿਆਂਦੀਆਂ ਜਾਂਦੀਆਂ, ਉਦੋਂ ਫਿਰ ਇਹ ਖਬਰਾਂ ਜਿਹੜੀਆਂ ਜੀ ਉਹ ਦਬ ਜਾਣਗੀਆਂ ਜੀ। ਔਰ ਜਿਹੜੀ ਆਪਾਂ ਜੇ ਗੱਲ ਕਰੀਏ ਜਿਹੜਾ ਦਿੱਲੀ ਦੇ ਵਿੱਚ ਜੋ ਕੁਛ ਹੋਇਆ ਸੀ, ਨਿਰਭਇਆ ਕਾਂਡ ਜਿਹੜਾ ਜੀ, ਮੁੜ ਕੇ ਕਿੰਨਾ ਕੁ ਤੁਸੀਂ ਉਹਦਾ ਚਰਚਾ ਸੁਣਿਆ ਕਿ ਉਹਦੇ ਜਿਹੜੇ ਦੋਸ਼ੀ 2 ਠਹਿਰਾ ਦਿੱਤੇ ਗਏ ਜਿਹੜੇ ਵਿਅਕਤੀ ਸੀਗੇ ਉਹ ਕਿੱਥੇ ਨੇ, ਉਹਨਾਂ ਦਾ ਕੀ ਬਣਿਆ? ਇਹ ਕਿਸੇ ਨੇ ਕਦੀ ਸਵਾਲ ਰੇਜ਼ ਕੀਤਾ ਹੀ ਨਹੀਂ ਜੀ। ਅੱਗੇ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ।
ਪੰਨੂ ਸਾਹਿਬ ਨੂੰ ਸਵਾਲ ਆ ਜੀ, ਜਿੱਦਾਂ ਸਿੱਖ ਕੌਮ ਦੇ ਮੈਂ ਦੇਖਿਆ ਜੀ ਜ਼ਿਆਦਾਤਰ ਲੀਡਰ ਜਿਹੜੇ ਹੈਗੇ ਆ ਉਹ ਕਰਪਟ ਹੋ ਚੁੱਕੇ ਆ, ਤੇ ਨਾਲ ਦੇ ਨਾਲ ਜਿਹੜੇ ਧਾਰਮਿਕ ਲੀਡਰ ਆ ਉਹ ਵੀ ਮਹਾ ਕਰਪਟ ਹੋ ਚੁੱਕੇ। ਤੇ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਸਿੱਖ ਕੌਮ ਦਾ ਭਵਿੱਖ ਕੀ ਹੈਗਾ ਜੀ, ਇਸ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ। ਥੈਂਕ ਯੂ। ਜੇ ਤੁਹਾਨੂੰ ਸਮਝ ਆਈ ਤਾਂ ਮੈਨੂੰ ਕਾਈਂਡਲੀ ਰਿਪੀਟ ਕਰਨਾ ਜੀ, ਬਹੁਤ ਸਲੋ ਬੋਲੇ, ਮੈਨੂੰ ਸੁਣੀ ਨਹੀਂ ਗੱਲ। ਹਾਂਜੀ, ਉਹ ਕਹਿੰਦੇ ਸੀ ਕਿ ਲੀਡਰ ਵੀ ਤੇ ਜਿਹੜੇ ਧਾਰਮਿਕ ਆਗੂ ਵੀ ਆ ਸਾਰੇ ਕਰਪਟ ਹੋ ਚੁੱਕੇ ਆ, ਤੁਸੀਂ ਕਿਸ ਹਿਸਾਬ ਨਾਲ ਸਿੱਖ ਕੌਮ ਦਾ ਭਵਿੱਖ ਦੇਖਦੇ ਆ? ਦੇਖੋ, ਕੌਮਾਂ ਦੇ ਜਿਹੜੇ ਦੀ ਉਹ ਕੌਮਾਂ ਨੇ ਆਪ ਆਪਣੇ ਭਵਿੱਖ ਜਿਹੜੇ ਆ ਉਹ ਸਿਰਜਣੇ ਹੁੰਦੇ ਆ। ਆਈ ਥਿੰਕ ਜਿਹੜਾ ਸਭ ਤੋਂ ਪਲੱਸ ਪੁਆਇੰਟ ਆ ਉਹ ਤਾਂ ਮੈਂ ਤਾਂ ਉਹਨੂੰ ਜ਼ਿਆਦਾ ਗਿਣਦਾ ਹੁੰਦਾ ਕਿ ਇੱਕ ਚੰਗੀ ਗੱਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਸ ਭਾਈਚਾਰੇ ਦੇ ਲੋਕ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਫੈਲ ਗਏ, ਸੁਚੇਤ ਵੀ ਨੇ, ਬਹੁਤ ਉਹ ਸੁਚੇਤ ਨੇ, ਹਰ ਗੱਲ ਦੇ ਉੱਤੇ ਰਿਐਕਟ ਵੀ ਜਿਹੜਾ ਜੀ ਉਹ ਤੁਰੰਤ ਜਿਹੜਾ ਉਹ ਕਰਦੇ ਆ। ਪਰ ਕੁਛ ਚੀਜ਼ਾਂ ਜਿਵੇਂ ਆ ਤੁਹਾਡੇ ਇੰਡੀਆਨਾ ਦੇ ਵਿੱਚ ਜਿਹੜਾ ਜੀ ਉਹ ਵਾਪਰਿਆ, ਇਹੋ ਜਿਹੀਆਂ ਚੀਜ਼ਾਂ ਜੇ ਕਿਸੇ ਤਰੀਕੇ ਦੇ ਨਾਲ ਘਟ ਜਾਣ, ਘਟੀਆਂ ਨਹੀਂ ਗਈਆਂ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਤਾਂ ਮੈਂ ਦੇਖੀ ਜਾਂਦਾ ਜੀ, ਉਸੇ ਤਰੀਕੇ ਦੇ ਨਾਲ ਮੰਨ ਲਓ ਜਿਹੜੇ ਆਪਣੇ ਖਾਲਸਾ ਏਡ ਵਾਲੇ ਨੇ ਜੀ, ਉਹ ਜਾਂ ਇਸ ਤਰ੍ਹਾਂ ਦੀਆਂ ਕੁਛ ਸੰਸਥਾਵਾਂ ਉਹ ਸਾਲ 1.5 ਸਾਲ ਦੇ ਵਿੱਚ ਇੱਕ ਚੰਗਾ ਜਿਹੜਾ ਜੀ ਪੈਂਡਾ ਪਾਉਂਦੀਆਂ ਨੇ, ਉਹ ਪੈਂਡਾ ਤੈਅ ਕਰਦੀਆਂ ਨੇ, ਉਹਨਾਂ ਦੀ ਤਾਰੀਫ ਹੁੰਦੀ ਆ। ਫਿਰ ਇਸ ਤਰ੍ਹਾਂ ਦੀ ਜਿਹੜੀ ਇੱਕ ਦੋ ਘਟਨਾਵਾਂ ਵਾਪਰ ਜਾਂਦੀਆਂ ਕਿ ਉਹ ਸਾਰੇ ਦੇ ਉੱਤੇ ਪੋਚਾ ਜਿਹੜਾ ਦੀ ਉਹ ਫੇਰ ਦਿੰਦੀਆਂ। ਜੇ ਕਿਸੇ ਤਰੀਕੇ ਦੇ ਨਾਲ ਜਿਹੜੇ ਧਾਰਮਿਕ ਸਥਾਨ ਨੇ ਉਹ ਇਹਨਾਂ ਜਿਹੜੀਆਂ ਜੰਗਾਂ ਲੜੀਆਂ ਜਾਂਦੀਆਂ ਗੋਲਕਾਂ ਦੀ ਖਾਤਰ ਇਹਨਾਂ ਤੋਂ ਜਿਹੜਾ ਦੀ ਪਾਸੇ ਹੋ ਜਾਣ, ਤਾਂ ਮੈਂ ਸਮਝਦਾ ਪ੍ਰਵਾਸੀ ਭਾਈਚਾਰਾ ਇੱਕ ਬਹੁਤ ਵੱਡਾ ਰੋਲ ਜਿਹੜਾ ਵੀ ਉਹ ਨਿਭਾ ਸਕਦਾ ਆ ਇਹਨੂੰ ਠੀਕ ਕਰਨ ਦੇ। ਜਿਹੜੀ ਹੋਪਲੈਸ ਦੀ ਪਿਛਲੇ ਕਾਲਰ ਭਾਈ ਸਾਹਿਬ ਜਿਹੜੇ ਗੱਲ ਕਰਕੇ ਗਏ ਸੀਗੇ ਬੇਆਸ ਹੋਣਾ, ਮੈਂ ਬੇਆਸ ਹੋਣ ਵਾਲੇ ਲੋਕਾਂ ਦੇ ਵਿੱਚੋਂ ਨਹੀਂ, ਮੈਂ ਨਹੀਂ ਇਹ ਸਮਝਦਾ ਕਿ ਭਵਿੱਖ ਦੇ ਵਿੱਚ ਕੁਛ ਨਹੀਂ ਹੋ ਸਕਦਾ। ਜਿਹੜਾ ਪਲੱਸ ਪੁਆਇੰਟ ਹੈ ਉਹ ਮੇਰਾ ਇਹੀ ਆ ਜੀ ਕਿ ਇਹ ਪੂਰੀ ਦੁਨੀਆ ਦੇ ਵਿੱਚ ਭਾਈਚਾਰਾ ਜਿਹੜਾ ਵੀ ਉਹ ਫੈਲਿਆ ਹੋਇਆ, ਇਸ ਕਰਕੇ ਬੇਆਸ ਨਹੀਂ ਹੋਣ ਦਊਗਾ। ਭਵਿੱਖ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਵੀ ਉਹ ਜ਼ਿਆਦਾ, ਇੱਥੋਂ ਵਾਲਿਆਂ ਦੇ ਹੱਥਾਂ ਦੇ ਵਿੱਚ ਬਹੁਤਾ ਕੁਛ ਹੈ ਨੀ ਗਾ। ਦੂਜੀ ਗੱਲ ਆ ਜਿਹੜੀਆਂ ਰਬੜ ਸਟੈਂਪਾਂ ਜਿਹੜੀਆਂ ਉੱਤੇ ਬੈਠੀਆਂ ਨੇ ਨਾ ਜੀ, ਇਹਨੂੰ ਬਦਲਣ ਦੇ ਵਾਸਤੇ, ਇਹ ਢਾਂਚਾ ਬਦਲਣ ਦੇ ਵਾਸਤੇ ਜਿੰਨੀ ਦੇਰ ਤੱਕ ਇੱਕਜੁੱਟਤਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਇਸ ਭਾਈਚਾਰੇ ਦੇ ਵਿੱਚ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਬਦਲੇ ਨਹੀਂ ਜਾ ਸਕਣੇ। ਜਿੰਨੀ ਦੇਰ ਤੱਕ ਇਹ ਬਦਲੇ ਨਹੀਂ ਜਾਂਦੇ, ਇਹ ਉਨੀ ਦੇਰ ਤੱਕ ਉੱਥੋਂ ਕੋਈ ਚੰਗੇ ਉੱਪਰੋਂ ਜਿਹੜੇ ਜੀ ਉਹ ਨਤੀਜੇ ਆਉਣ ਦੀ ਆਸ ਨਹੀਂ ਜੀ। ਮੈਂ ਇੱਕ ਲਾਈਨ ਦੇ ਵਿੱਚ ਕੋਟ ਕਰੂੰਗਾ ਜੀ, ਇੱਕ IAS ਸਨ ਜਿਹੜੇ ਅਸਤੀਫਾ ਦੇ ਕੇ ਆ ਗਏ ਸਨ, ਇੱਕ ਪ੍ਰੋਗਰਾਮ ਦੇ ਦੌਰਾਨ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਹਾਡੇ ਵਰਗੇ ਲੋਕ, ਇੰਟੈਲੈਕਚੁਅਲ ਲੋਕ ਜਿਹੜੇ ਆ ਜੀ, ਗੁਰਤੇਜ ਸਿੰਘ ਹੋਰੀ ਸਨ, ਕਿ ਇਹ ਚੁੱਪ ਕਿਉਂ ਕਰ ਗਏ? ਤਾਂ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਜਵਾਬ ਦਿੱਤਾ ਸੀਗਾ ਜੀ, ਜਿਹੜਾ ਮੈਨੂੰ ਬਹੁਤ ਪਰੇਸ਼ਾਨ ਕਰਦਾ। ਉਹ ਕਹਿੰਦੇ ਜੀ ਕਿ ਸਾਡੇ ਕੋਲੇ ਕੋਈ ਪਲੇਟਫਾਰਮ ਹੀ ਹੈ ਨਹੀਂ। ਇਹ ਉਹਨਾਂ ਦਾ ਬਹੁਤ ਵੱਡਾ ਇੱਕ ਜਵਾਬ ਨਹੀਂ ਸੀਗਾ, ਸਵਾਲ ਸੀਗਾ। ਅਸੀਂ ਕੀ ਉਹਨਾਂ ਇੰਟੈਲੈਕਚੁਅਲ ਲੋਕਾਂ ਦੇ ਵਾਸਤੇ ਇੱਕ ਪਲੇਟਫਾਰਮ ਆਉਣ ਵਾਲੇ ਦਿਨਾਂ ਦੇ ਦੌਰਾਨ ਬਣਾ ਸਕਾਂਗੇ, ਜਿਹੜੇ ਕਿ ਸੇਧ ਦੇ ਕੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਅਸੀਂ ਹੋਪਲੈਸ ਨਾ ਹੋਈਏ। ਕਮ ਸੇ ਕਮ ਸਾਨੂੰ ਪਹਿਲਾਂ ਉਹ ਇੰਟੈਲੈਕਚੁਅਲ ਲੋਕ ਜਾਂ ਜਿਹੜੇ ਕਮਿਟਡ ਲੋਕ ਨੇ ਉਹਨਾਂ ਦਾ ਸਾਥ ਦੇਣਾ ਪਊਗਾ ਜੀ, ਜੇ ਬਦਲਣਾ ਤਾਂ। ਔਰ ਇਹ ਸਾਥ ਤੁਸੀਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ ਉਹ ਜ਼ਿਆਦਾ ਜਿਹੜਾ ਜੀ ਉਹ ਦੇ ਸਕਦੇ। ਸੁਰਿੰਦਰ ਸਿੰਘ ਸ਼ੇਰਗਿੱਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜਰਾ ਖਿਆਲ ਨਾਲ ਸੁਣੋ ਤੁਸੀਂ, ਮੈਂ 2 ਸਵਾਲ ਕਰ ਦਵਾਂ, ਇੱਕ ਦਾ ਜਵਾਬ ਦਿੰਨੇ, ਇੱਕ ਦਾ ਛੱਡ ਜਾਂਦੇ। ਇੱਕ ਤਾਂ ਜਿਹੜਾ ਚੰਨੀ ਨੇ ਕਿਹਾ ਸੀ ਬਈ ਟੌੜਾ ਸਾਹਿਬ ਨੂੰ ਮਾਰਨ ਦੇ ਵਿੱਚ ਬਾਦਲ ਦਾ ਹੱਥ ਆ, ਇਹਦੇ ਬਾਰੇ ਮੁੜ ਕੇ ਕੋਈ ਗੱਲਬਾਤ ਨਹੀਂ ਚੱਲੀ। ਤੇ ਦੂਜਾ ਜਿਹੜਾ ਇੱਥੇ ਆ ਰਾਗੀ ਢਾਡੀ ਆਉਂਦੇ ਆ ਇੰਡੀਆ ਤੋਂ ਪੰਨੂ ਸਾਹਿਬ, ਇਹ ਇੰਡੀਆ 'ਚ ਵੀ ਏਦਾਂ ਅੱਗ ਬਰਸਾਉਂਦੇ ਜਿੱਦਾਂ ਇੱਥੇ ਆ ਕੇ ਅੱਗ ਬਰਸਾਉਂਦੇ ਆ, ਸਾਨੂੰ ਇਹ ਚੱਕਦੇ ਆ, ਸਾਨੂੰ ਇੰਨੀਆਂ ਅੱਗ ਲਾ ਗੱਲਾਂ ਸੁਣਾਉਂਦੇ ਆ ਜਿਹੜੀਆਂ ਫਿਰ ਡਾਲਰ ਲੈਣ ਦੇ ਮਾਰੇ। ਇਹ ਇੰਡੀਆ 'ਚ ਵੀ ਏਦਾਂ ਹੀ ਬੋਲਦੇ ਆ ਕਿ ਇੱਥੇ ਕੋਈ ਇਹਨਾਂ ਦਾ ਪਿੱਛਾ ਇਹਨਾਂ ਦਾ ਫੁੱਲਣਾ ਚਾਹੀਦਾ ਵੀ ਕੀ ਇੱਥੇ ਵੀ ਓਦਾਂ ਹੀ ਬੋਲਦੇ ਕਿ ਇੰਡੀਆ 'ਚ ਵੀ ਬੋਲਦੇ ਜਾ ਕੇ ਜੀ? ਥੈਂਕ ਯੂ ਜੀ। ਨਾ ਜੀ ਨਾ, ਇੱਥੇ ਨਹੀਂ ਬੋਲਦੇ, ਇੱਥੇ ਨਹੀਂ ਬੋਲਦੇ। ਇਹ ਜਿਹੜਾ ਇਹੋ ਜਿਹਾ ਸਮਾਨ ਹੈ ਉਹ ਬਾਹਰਲਿਆਂ ਦੇ ਵਾਸਤੇ ਹੀ ਲੈ ਕੇ ਆਉਂਦੇ ਆ। ਉਹਨਾਂ ਨੂੰ ਪਤਾ ਹੈ ਕਿ ਉਹ ਉਹਨਾਂ ਸਟੇਜਾਂ ਦੇ ਉੱਤੇ ਜਿਹੜਾ ਵੀ ਉਹ ਕੀ ਬੋਲਿਆ ਜਾਊਗਾ। ਪਿਛਲੇ ਦਿਨ ਅਕਾਲੀ ਦਲ ਦੀ ਸਟੇਜ ਲੱਗੀ ਸੀ ਵਿਸਾਖੀ ਤੇ, ਇੱਥੇ ਤਾਂ ਇਹ ਨਿੱਜਤਾ ਦੇ ਉੱਤੇ ਜੋ ਕੁਛ ਜਿਹੜਾ ਵੀ ਉਹ ਗਾਉਂਦੇ ਆ, ਇਸ ਕਰਕੇ ਤੱਤਾ ਸਮਾਨ ਉੱਥੋਂ ਵਾਸਤੇ ਆ। ਜਿਹੜੀ ਚੰਨੀ ਦੀ ਗੱਲ ਤੁਸੀਂ ਕੀਤੀ ਆ ਜੀ, ਚੰਨੀ ਹੋਰੀ ਵੀ ਮੁੜ ਕੇ ਨਹੀਂ ਬੋਲੇ ਤੇ ਇਸ ਸਵਾਲ ਦਾ ਜਵਾਬ ਬਾਦਲ ਪਰਿਵਾਰ ਨੇ ਵੀ ਨਹੀਂ ਦਿੱਤਾ। ਵੈਸੇ ਚੰਨੀ ਹੋਰਾਂ ਨੇ ਤਾਂ ਉਦੋਂ ਪਹਿਲਾਂ ਇੱਕ ਸਵਾਲ ਹੋਰ ਵਿਧਾਨ ਸਭਾ ਦੇ ਵਿੱਚ ਵੀ ਕੀਤਾ ਸੀਗਾ ਵੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਹੁਣ ਤੱਕ ਅੰਮ੍ਰਿਤਧਾਰੀ ਰਿਹਾ। ਉਹਨਾਂ ਨੇ ਕਿਹਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਵਿਖਾਓ ਵੀ ਤੁਹਾਡਾ ਖਤਰਾ ਕਿੱਥੇ ਆ, ਉਹ ਵਿਖਾ ਨਹੀਂ ਸੀ ਸਕੇ। ਸਵਾਲਾਂ ਦੇ ਜਵਾਬ ਤਾਂ ਮਨਪ੍ਰੀਤ ਨੇ ਜਿਹੜੇ ਉਠਾਏ ਸੀ ਸਵਾਲ, ਉਹਦੇ ਵੀ ਜਵਾਬ ਜਿਹੜੇ ਵੀ ਅਜੇ ਤੱਕ
ਦਿੱਤੇ ਨਹੀਂ, ਨਾ ਛੋਟੇ ਬਾਦਲ ਨੇ ਨਾ ਵੱਡੇ ਬਾਦਲ ਨੇ। ਕਿ ਉਹਨਾਂ ਨੇ ਇੰਨਾ ਜ਼ਰੂਰ ਉਠਾਇਆ ਸੀਗਾ ਕਿ ਅਸੀਂ ਆਪਣੇ ਪੱਲਿਓਂ ਖਰਚ ਕੀਤਾ। ਮੁੜ ਕੇ ਮਨਪ੍ਰੀਤ ਬਾਦਲ ਦਾ ਮੋੜਵਾਂ ਸਵਾਲ ਸੀਗਾ ਕਿ ਉਹ ਰਸੀਦ ਮੇਰੇ ਕੋਲੇ ਹੈਗੀ ਆ SGPC ਦੇ ਲੰਗਰ ਵਾਲੀ। ਮੁੜ ਕੇ ਜਵਾਬ ਨਹੀਂ ਜਿਹੜਾ ਜੀ ਉਹ ਆਇਆ। ਬਾਦਲ ਸਾਹਿਬ ਦੀ ਇਹ ਪਾਲਿਸੀ ਜਿਹੜੀ ਹੈ ਜੀ ਉਹ ਰਹੀ ਹੈ ਵੀ ਜਿਹੜੇ ਸਵਾਲ ਦਾ ਜਵਾਬ ਨਾ ਆਉਂਦਾ ਹੋਵੇ ਉਹਦਾ ਤਾਂ ਸਿੰਪਲ ਜਿਹਾ ਜਵਾਬ ਹੀ ਕਾਕਾ ਮੈਨੂੰ ਨਹੀਂ ਪਤਾ ਇਹਦੇ ਬਾਰੇ। ਬਿਲਕੁਲ ਤੇ ਉਹਦਾ ਜ਼ੀਰੋ ਵੀ ਆ ਜਾਂਦਾ, ਕੋਈ ਗੱਲ ਨਹੀਂ ਗੀ। ਅੱਗੇ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਭੈਣ ਜੀ ਮੇਰਾ ਫੋਨ ਕੱਟਿਓ। ਪੰਨੂ ਸਾਹਿਬ ਜੀ, ਅੱਜ ਬੰਦਿਆਂ ਨੇ ਇੰਨੀ ਭੈੜੀ ਹਰਕਤ ਕੀਤੀ ਆ ਨਵੀਂ ਪਰੀ ਦੇ ਨਾਲ, ਬਹੁਤ ਨਿੰਦਣ ਜੋ ਬੜੀ ਗੱਲ ਆ। ਤੇ ਮੇਰਾ ਸਵਾਲ ਇਹੀ ਆ ਵੀ ਜਦੋਂ ਕਾਨੂੰਨ ਦੇ ਰਾਖੇ ਜਾਂ ਜਨਤਾ ਦੇ ਰਾਖੇ ਮੁਜਰਮਾਂ ਦਾ ਸਾਥ ਦੇਣ ਆਪਣੇ ਉੱਤੇ ਇਨਸਾਫ ਦੀ ਅਸੀਂ ਆਸ ਰੱਖ ਸਕਦੇ, ਕੋਈ ਇਨਸਾਫ ਮਿਲ ਸਕਦਾ? ਮੇਰਾ ਤਾਂ ਇਹੀ ਸਵਾਲ ਹੈ ਜੀ। ਥੈਂਕ ਯੂ ਜੀ। ਦੇਖੋ ਆਈ ਥਿੰਕ ਇਹਦਾ ਇੱਕ ਪੱਖ ਇਹ ਵੀ ਹੈ ਜੀ, ਤੁਸੀਂ ਦੇਖਿਆ ਹੋਣਾ ਕਿ ਕਿੰਨੀ ਦੁਨੀਆ ਜਿਹੜੀ ਹੈ ਜੀ ਉਹ ਸੜਕਾਂ ਦੇ ਉੱਤੇ ਨਿਕਲ ਕੇ ਆ ਗਈ। ਇਹ ਆਈ ਥਿੰਕ ਇਨਸਾਫ ਲੈਣ ਦੇ ਵਾਸਤੇ ਹੀ ਲੋਕ ਜਿਹੜੇ ਆ ਜੀ ਨਿਕਲੇ ਆ ਦੇ ਵਿੱਚ। ਨਿਰਭਇਆ ਕਾਂਡ ਤੋਂ ਬਾਅਦ ਜਿਹੜਾ ਜੀ ਇੰਨੇ ਲੋਕ ਜਿਹੜੇ ਆ ਉਹ ਨਿਕਲੇ ਆ। ਪਰ ਆਈ ਥਿੰਕ ਜਿਹੜਾ ਸੰਘੀਆਂ ਨੇ ਜੋ ਕੁਛ ਜਿਹੜਾ ਜੀ ਕਰ ਦਿੱਤਾ ਇਹਨਾਂ ਦੀ, ਜਿਸ ਪਾਸੇ ਵੱਲ ਨੂੰ ਇਹ ਕਹਾਣੀ ਤੋੜ ਦਿੱਤੀ, ਬਹੁਤ ਖਤਰਨਾਕ ਹੈ ਮੁਲਕ ਦੇ ਵਾਸਤੇ ਜਿਹੜੀ ਜੀ ਉਹ ਖਤਰਨਾਕ ਹੈ। ਮੈਂ ਰਿਪੀਟ ਨਹੀਂ ਕਰਨਾ, ਤੁਸੀਂ ਖਬਰਾਂ ਜੇ ਨਹੀਂ ਸੁਣੀਆਂ ਤਾਂ ਦੁਬਾਰਾ ਸੁਣ ਲੈਣਾ, ਨੈਟ ਦੇ ਉੱਤੇ ਅਵੇਲੇਬਲ ਹੋ ਜਾਂਦੀਆਂ ਨੇ। ਉਹਦੇ ਵਿੱਚ ਜਿਹੜੇ 49 ਰਿਟਾਇਰਡ ਨੌਕਰਸ਼ਾਹ ਨੇ, ਰਿਟਾਇਰਡ ਆਫੀਸਰ ਨੇ, ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਨਾ ਜੀ, ਬਹੁਤ ਸਾਰੀਆਂ ਗੱਲਾਂ ਦਾ ਉਹ ਜਵਾਬ ਹੈ। ਐਡੀ ਕਰੜੀ ਚਿੱਠੀ ਅੱਜ ਤੱਕ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਤੇ ਕਦੀ ਨਹੀਂ ਲਿਖੀ ਇਤਿਹਾਸ ਦੇ ਵਿੱਚ, ਜਿੰਨੀ ਮੇਰੀ ਨੌਲੇਜ ਜੀ। ਅੱਗੇ ਰਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀਤਾ ਸੀ ਉਹਦਾ ਮੈਂ ਜੋ ਕੱਲ ਹੀ ਸਟਾਕਟਨ ਮੇਲਾ ਹੋ ਕੇ ਹਟਿਆ, ਨਗਰ ਕੀਰਤਨ ਹੋ ਕੇ ਹਟਿਆ, ਉਹਦੇ ਵਿੱਚ ਇੰਦਰਾ ਗਾਂਧੀ ਨੂੰ ਬੜੀਆਂ ਗਾਲਾਂ ਪੈ ਰਹੀਆਂ। ਇਹ ਗਾਲਾਂ ਇੱਥੇ ਇੰਡੀਆ ਨਹੀਂ ਹੋ ਸਕਦੀਆਂ, ਕਿਉਂਕਿ ਇੱਥੇ ਇੱਕ ਨਹੀਂ ਜਿਵੇਂ ਆਪਣਾ ਇੱਕ ਬਣਾ ਚੁੱਕੇ ਆਪਣਾ ਸਿਸਟਮ ਜਿਹਾ ਵੀ ਉਹ ਤਰੀਕੇ ਨਾਲ ਕਰਨਗੇ ਤੇ ਸ਼ਾਇਦ ਲੋਕ ਫੋਲੋ ਕਰਦੇ ਆ। ਹੋਰ ਕੋਈ ਗੱਲ ਨਹੀਂ, ਠੀਕ ਇਹ ਰੌਲਾ ਪੈਂਦਾ ਜੀ, ਇੱਥੇ ਨਹੀਂ ਪੈਂਦਾ। ਇੱਥੇ ਤਾਂ ਬੜਾ ਗਿੱਧਾ ਪਾ ਰਿਹਾ ਇਹ। ਤੇ ਦੂਸਰਾ ਬਾਈ ਜੀ ਮੇਰਾ ਕੁਐਸਚਨ ਇਹ ਆ, ਜਿਵੇਂ ਇਨਵੋਲਵ ਕੀਤਾ ਗਿਆ ਪਹਿਲਾਂ ਬੜਾ ਅਜੀਬ ਜਿਹੇ ਤਰੀਕੇ ਦੇ ਨਾਲ ਉਸ ਬੱਚੀ ਦੇ ਕੇਸ ਨੂੰ ਦੇਖਿਆ ਗਿਆ, ਰਾਈਟ? ਪਰ ਇਹ ਇੱਕ ਤਰੀਕੇ ਦੇ ਨਾਲ ਤਾਂ ਇੱਕ ਹਿੰਦੂ ਮੁਸਲਿਮ ਦੀ ਜੰਗ ਛੇੜਨ ਵਾਲਾ ਕਹਾਣੀ ਸ਼ੁਰੂ ਕਰ ਦਿੱਤੀ। ਪਰ ਸੱਚਾਈ ਜਿਹੜੀ ਹੈਗੀ ਆ ਕਿ ਉਹ ਬੱਚੀ ਨੇ ਪਹਿਲਾਂ ਵੀਡੀਓ, ਉਹਦੇ ਥੋੜੇ ਦਿਨ ਇਸ ਕੰਮ ਤੋਂ ਪਹਿਲਾਂ ਇੱਕ ਅਪਲੋਡ ਹੋ ਚੁੱਕੀ ਵੀਡੀਓ ਆ, ਉਹ ਵੀ ਬੜੀ ਚੱਲਣ ਡਈ ਆ ਨੈਟ ਤੇ। ਉਸ ਵੀਡੀਓ ਨੂੰ ਦੇਖ ਕੇ ਇਹ ਉਸ ਵੀਡੀਓ ਦੀ ਕਹਿ ਲਓ ਵੀ ਬਦਲਾਖੋਰੀ ਕਰਕੇ ਸਟੋਰੀ ਜਾਂ ਕੀ ਹੋਇਆ ਜੀ, ਇਹ ਜ਼ਰੂਰ ਦੱਸਣਾ। ਦੂਸਰਾ ਜਿਹੜਾ ਇਹਨੀ ਸਿੱਕੇ ਨੂੰ ਛੇਕ ਦਿੱਤਾ ਜੀ ਪੰਥ ਦੇ ਤੋਂ, ਤਾਂ ਉਹਨੂੰ ਜਿਹੜੇ ਲੈਟਰ ਦੇਣ ਵਾਲੇ ਆ ਉਹਨਾਂ ਨੂੰ ਕਿਉਂ ਨਹੀਂ ਛੇਕਿਆ ਜੀ? ਉਹ ਕੀ ਗੱਲ ਉਹਨਾਂ ਦੇ ਜ਼ਿਆਦਾ ਲੱਗ ਗਏ ਜਿਹੜਾ ਇਹ ਛੇਕਣ ਵਾਲੇ ਉਹ ਆਪ ਹੀ ਹੈ, ਤੇ ਆਪਣੇ ਆਪ ਨੂੰ ਕਿਉਂ ਨਹੀਂ ਛੇਕ ਚੁੱਕੇ ਜੀ? ਕਿਉਂਕਿ ਗਲਤੀ ਤਾਂ ਉਹਨਾਂ ਨੇ ਵੀ ਉਹੀ ਕੀਤੀ। ਥੈਂਕ ਯੂ ਜੀ। ਬਿਲਕੁਲ, ਵੈਸੇ ਤਾਂ ਮੈਂ ਇਹ ਸਵਾਲ ਪਹਿਲਾਂ ਵੀ ਕਈ ਆਏ ਜੀ, ਉਹਦਾ ਮੈਂ ਜਵਾਬ ਦਿੱਤਾ ਹੀ ਹੈ ਜੀ ਕਿ ਮਤਲਬ ਕਿ ਐਕਚੁਅਲੀ ਇਹ ਜਿਹੜੀਆਂ ਸਿਰਮੌਰ ਸੰਪਰਦਾਵਾਂ ਸੀਗੀਆਂ, ਸਿਰਮੌਰ ਸਾਡੀਆਂ ਜਥੇਬੰਦੀਆਂ ਸੀ, ਉਹਨਾਂ ਦਾ ਅੱਜ ਕੱਦ ਬੁੱਤ ਆਪ ਹੀ ਜਿਹੜਾ ਜੀ ਘਟਾਇਆ। ਇਹਦੇ ਉੱਤੇ ਜਿਹੜੇ ਚੌਧਰੀ ਜਿਹੜੇ ਬੈਠੇ ਨੇ ਉਹਨਾਂ ਨੇ ਜਿਹੜਾ ਜੀ ਇਹ ਨੀਵਾਂ ਕਰ ਦਿੱਤਾ। ਇਹ ਤਾਂ ਮੈਂ ਜਿਹੜਾ ਪਿਛਲਾ ਵੀ ਜਵਾਬ ਦਿੱਤਾ ਸੀਗਾ ਕਿ ਬਾਹਰ ਵਾਲੇ ਜਿਹੜੇ ਨੇ ਉਹ ਦੇ ਸਕਦੇ। ਦੂਜਾ ਜਿਹੜਾ ਸਵਾਲ ਤੁਸੀਂ ਉਠਾਇਆ, ਐਕਚੁਅਲੀ ਜਿਹੜੀ ਉਹ ਵੀਡੀਓ ਮੈਂ ਵੀ ਦੇਖੀ ਆ ਉਹ ਬੱਚੀ, ਮੈਨੂੰ ਨਹੀਂ ਲੱਗਦਾ ਕਿ ਇਹ ਉਸੇ ਬੱਚੀ ਦੀ ਵੀਡੀਓ ਹੈ। ਮੇਰਾ ਪਰਸਨਲ ਵਿਊ ਹੈ ਜੀ, ਕਿਉਂਕਿ ਇਹ ਵੀ ਹੈ ਕਿ ਇਹਦੀ ਕੋਈ ਆਥੈਂਟੀਕੇਸ਼ਨ ਨਹੀਂ ਹੈ ਕਿਸੇ ਜਗ੍ਹਾ ਦੇ ਉੱਤੇ ਕਿ ਇਹ ਵੀਡੀਓ ਉਸੇ ਬੱਚੀ ਦੀ ਹੈ। ਉਹਦੇ ਕੁਛ ਇੱਕ ਟੈਕਨੀਕਲ ਪੱਖ ਜਿਹੜੇ ਵੀ ਜਿੰਨੇ ਮੈਂ ਨੋਟ ਕੀਤੇ ਆ, ਮੈਂ ਉਹ ਵੀਡੀਓ ਦੇਖੀ ਆ, ਇਸ ਕਰਕੇ ਮੈਂ ਕਹਿ ਰਿਹਾ ਕਿ ਉਹਦੀ ਮੈਨੂੰ ਨਹੀਂ ਜਾਪਦੀ ਚੱਲ ਰਹੀ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਚੱਲ ਰਹੀ ਹੈ। ਜਿਹੜੀ ਤੁਸੀਂ ਗੱਲ ਕੀਤੀ ਆ, ਬਿਲਕੁਲ ਇਹ ਉਸ ਪਾਸੇ ਵੱਲ ਨੂੰ ਤੁਹਾਡਾ ਇਸ਼ਾਰਾ ਹੈ, ਫਸਾਦ ਕਰਾਉਣ ਵਾਲੀ ਗੱਲ। ਫਸਾਦ ਉਹ ਮੁਲਕ ਲੈਵਲ ਦੇ ਉੱਤੇ ਵੀ ਹੋ ਸਕਦੇ ਆ, ਪਰ ਜਿਹੜਾ ਇਹਦੇ ਵਿੱਚ ਕੁਛ ਲੋਕ ਜਿਹੜਾ ਨੌਜਵਾਨ ਤਬਕਾ ਜਿਹੜਾ ਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਹਰ ਜਿਹੜਾ ਚਾਹੇ ਉਹ ਆਫੀਸਰ ਤੋਂ ਲੈ ਕੇ ਵਕੀਲ ਤੱਕ, ਜਿਹੜੀ ਕੁੜੀ ਅੱਜ ਇੰਨੀ ਦਲੇਰੀ ਦੇ ਨਾਲ ਜਿਹੜੀ ਜੀ ਉਹ ਲੜ ਰਹੀ ਆ, ਜਿਹਨੇ ਅਸਲ ਦੇ ਵਿੱਚ ਜਿਹਨੂੰ ਕ੍ਰੈਡਿਟ ਇਹ ਦੇਣਾ ਬਣਦਾ, ਜਿਹਨੇ ਇਹ ਜਿਹੜਾ ਸਾਹਮਣੇ ਲਿਆਂਦਾ, ਉਹ ਹਿੰਦੂ ਭਾਈਚਾਰੇ ਦੇ ਵਿੱਚ ਉਹ ਕੁੜੀ ਹੈ ਜੀ ਜਿਹਨੇ ਇਹ ਕੀਤਾ। ਇਹ ਵਰਸਸ ਕੌਮਾਂ ਦੇ ਨਹੀਂ ਹੈਗਾ ਜੀ, ਇਹ ਹਿੰਦੂ ਭਾਈਚਾਰਾ ਵਰਸਸ ਮੁਸਲਿਮ ਨਹੀਂ ਗਾ, ਇਹ ਬਲਾਤਕਾਰੀ ਰੇਪਿਸਟ ਵਰਸਸ ਜਿਹੜਾ ਜੀ ਸੰਘੀ, ਇਹ ਤੁਸੀਂ ਕਹਿ ਸਕਦੇ ਹੋ। ਕਿਤੇ ਕੋਸ਼ਿਸ਼ ਨਹੀਂ ਹੋ ਰਹੀ। ਫਗਵਾੜੇ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਫਗਵਾੜੇ ਦੇ ਵਿੱਚ ਅੱਗ ਲਾਉਣ ਦੇ ਯਤਨ ਨੇ। ਇੱਥੇ ਇੱਕ ਪੰਜਾਬੀ ਗਾਇਕ ਦੇ ਉੱਤੇ ਹਮਲਾ ਪਿਛਲੇ ਦਿਨਾਂ ਦੇ ਵਿੱਚ ਹੋ ਗਿਆ। ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਜਿਹੜਾ ਜੀ, ਇਹ ਸਮਝਣਾ ਪਊਗਾ ਤੁਹਾਨੂੰ, ਹਰ ਸੂਬੇ ਦੇ ਵਿੱਚ IT ਵਿੰਗ ਜਿਹੜੇ ਜੀ ਉਹ ਕਾਇਮ ਹੈ। ਉਹ ਝੱਟ ਦੇ ਨਹੀਂ ਦਖਲਅੰਦਾਜ਼ੀ ਦੇ ਕੇ ਅੱਗ ਜਿਹੜੀ ਆ ਨਾ ਉਹ ਲਾਉਣ ਦੇ ਯਤਨ ਕਰਦੇ ਆ। ਅੱਗ ਲਾ ਜਾਂਦੇ ਆ, ਉਹ ਯਤਨ ਨਹੀਂ ਕਰਦੇ, ਉਹ ਸਫਲ ਹੋ ਜਾਂਦੇ ਆ। ਉਹਨੂੰ
ਖਾਲਿਸਤਾਨੀ ਵਰਸਸ ਹਿੰਦੂ ਭਾਈਚਾਰਾ ਬਣਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ ਗਈ। ਗੋਲੀ ਮਾਰਨ ਵਾਲਾ ਵਾਰ-ਵਾਰ ਕਹੀ ਜਾਂਦਾ ਇਹ ਧਰਮਾਂ ਦਾ ਮਾਮਲਾ ਨੀਗਾ, ਮੇਰੀ ਉਹਦੇ ਨਾਲ ਨਿੱਜੀ ਕੋਈ ਕਿਹੜਾ ਜਿਹੜੀ ਕੱਢਣ ਦੀ ਕੋਸ਼ਿਸ਼ ਕੀਤੀ ਆ। ਪਰ ਜਿਹੜੇ ਅੱਗ ਲਾਉਣ ਵਾਲੇ ਆ ਨਾ ਉਹ ਹਟੇ ਨਾ ਉਹ ਹਟਣ, ਅਜੇ ਵੀ ਹਟ ਰਹੇ ਆ ਜੀ। ਉਧਰੋਂ ਦੋਨੇ ਪਾਸਿਆਂ ਤੋਂ ਜੇ ਇੱਕ ਜਿਹੜੇ ਜੀ ਉਹਨੂੰ ਬੱਲੇ ਬੱਲੇ ਉਹਦੀ ਕਰਾਈ ਜਾਂਦੇ ਜਿਹਨੇ ਗੋਲੀ ਮਾਰੀ ਆ, ਦੂਜੇ ਪਾਸੇ ਇੱਥੋਂ ਉੱਥੇ ਪੰਜਾਬ ਦੇ ਵਿੱਚੋਂ ਜਿਹੜੇ ਜੀ ਆ ਸ਼ਿਵ ਸੈਨਿਕ ਨੇ ਥੋੜੇ ਜਿਹੇ ਉਹਨਾਂ ਨੇ ਚੁੱਕ ਕੇ ਵੀਡੀਓ ਜਿਹੜੀਆਂ ਦੀ ਦੂਜੇ ਪਾਸੇ ਦੀਆਂ ਪਾਉਣੀਆਂ ਸ਼ੁਰੂ ਕਰਤੀਆਂ ਕਿ ਉਹ ਸਾਡਾ ਇੱਕ ਹਿੰਦੂ ਭਾਈ ਸੀਗਾ ਉਹਦੇ ਉੱਤੇ ਗੋਲੀ ਜਿਹੜੀ ਮਾਰੀ। ਉਹ ਜਿਹੜੀ ਆਪਣੀ ਸਿਹਤ ਦੀ ਗੱਲ ਹੈ ਉਹ ਬਾਬੇ ਨਾਨਕ ਦੀ ਫੋਟੋ ਨੇੜੇ ਰੱਖ ਕੇ ਉਹਦੇ ਨਾਲ ਸਟੇਟਸ ਪਾ ਰਿਹਾ। ਇਹ ਚੁੱਕ ਕੇ ਜਿਹੜਾ ਜੀ ਉਹਨੂੰ ਕੁਛ ਦਾ ਕੁਛ ਵਿਖਾਈ ਜਾਂਦੇ ਆ। ਭਾਵ ਕਿ ਅੱਗ ਲਾਉਣ ਦੀ ਕੋਸ਼ਿਸ਼ ਜਿਹੜੀ ਆ ਇੱਕ ਲੈਵਲ ਦੇ ਉੱਤੇ ਨਹੀਂ ਕਈ ਲੈਵਲਾਂ ਦੇ ਉੱਤੋਂ ਕਈ ਪਾਸੇ ਤੋਂ ਸ਼ੁਰੂ ਹੋ ਚੁੱਕੀ ਹੋਈ ਹੈ। ਕਿਉਂਕਿ 19 ਆ ਰਿਹਾ, 19 ਦਾ ਜ਼ਿਕਰ ਨਹੀਂ ਹੋ ਰਿਹਾ, ਜ਼ਿਕਰ ਹੋ ਰਿਹਾ ਜੀ 22 ਦਾ। 22 ਤੱਕ ਕੀ ਬਣਾਉਣਾ ਕਿਸੇ ਬਾਈ ਨੂੰ ਨਹੀਂ ਪਤਾ ਅਜੇ ਤੱਕ ਜੀ। ਗੁਰਜੀਤ ਸਿੰਘ ਜੀ। ਹਾਂਜੀ, ਤੇ ਰਿਗਾਰਡਿੰਗ ਜਿਹੜਾ ਆਪਣੇ ਪੰਥਕ ਮੋਰਚਾ, ਪੰਥਕ ਅਕਾਲੀ ਮੋਰਚਾ ਜਿਹੜਾ ਸਟਾਰਟ ਕੀਤਾ ਗਿਆ ਬਾਈ ਭਾਈ ਰਣਜੀਤ, ਤੇ ਉਹਦਾ ਕੀ ਇਫੈਕਟ ਹੋਏਗਾ ਜਿਹੜੀ ਐਗਜ਼ਿਸਟਿੰਗ ਐਸਜੀਪੀਸੀ ਜੀ? ਉਹਦਾ ਨਾਮ ਅਕਾਲੀ ਪੰਥਕ ਲਹਿਰ ਵੈਸੇ ਉਹਨਾਂ ਨੇ ਰੱਖਿਆ ਜੀ। ਦੇਖੋ ਯੂਨਾਈਟ ਤਾਂ ਹੋਣਾ ਪਊਗਾ, ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ ਯੂਨਾਈਟ ਹੋਣਾ ਪਊਗਾ। ਇੱਕ ਦੂਜੀ ਗੱਲ ਕਿ ਤੁਹਾਨੂੰ ਵਿਸ਼ਵਾਸ ਕਰਨਾ ਪਊਗਾ ਕਿਸੇ ਇੱਕ ਦੇ ਉੱਤੇ, ਤਾਂ ਸਾਨੂੰ ਵਿਸ਼ਵਾਸ ਜਿਹੜਾ ਜੀ ਉਹ ਕਰਨਾ ਪਊਗਾ। ਦੇਖੋ ਭਾਈ ਰਣਜੀਤ ਸਿੰਘ ਹੋਰੀ ਜਦੋਂ ਅਕਾਲ ਤਖਤ ਦੇ ਜਥੇਦਾਰ ਰਹੇ, ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਜਾਂ ਉਹਦੇ ਉੱਤੇ ਕਈ ਕਿਸਮ ਦੇ ਕਿੰਤੂ ਪਰੰਤੂ ਹੁੰਦੇ ਰਹੇ ਕਈ ਪਾਸੇ ਤੋਂ, ਪਰ ਕਮ ਸੇ ਕਮ ਉਹ ਕਰਪਟਤਾ ਨਹੀਂ ਹੈਗੇ। ਇਹ ਤਾਂ ਗੱਲ ਜਿਹੜੀ ਜਾਂਦੀ ਉਹ ਇਮਾਨਦਾਰ ਵਿਅਕਤੀ ਨੇ, ਉਹ ਆਪਣੀ ਗੱਲ ਠੋਕ ਵਜਾ ਕੇ ਕਹਿ ਦਿੰਦੇ ਆ। ਇਹ ਸ਼ਾਇਦ ਉਹਨਾਂ ਦੇ ਬਹੁਤਿਆਂ ਨੂੰ ਜਿਹੜੇ ਆ ਨਾ ਜੀ ਉਹ ਚੁੱਭਦੀ ਆ। ਇਸ ਕਰਕੇ ਬਾਬਾ ਸਰਬਜੋਤ ਸਿੰਘ ਬੇਦੀ ਹੋਰੀ ਤਾਂ ਉਹਨਾਂ ਦੇ ਨਾਲ ਜਿਹੜਾ ਜੀ ਉਹ ਤੁਰੇ ਆ। ਉਹਨਾਂ ਦੀ ਚੰਗੀ ਰਿਸਪੈਕਟ ਜਿਹੜੀ ਹੈਗੀ ਆ, ਸੰਤ ਸਮਾਜ ਦੀ ਰਿਸਪੈਕਟ ਜਿਹੜੀ ਆ ਉਹ ਹੈਗੀ ਆ। ਪਰ ਮੈਨੂੰ ਨਹੀਂ ਲੱਗਦਾ ਕਿ ਜੇ ਅੱਜ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤੇ ਕੋਈ ਏਦਾਂ ਦੀ ਧਿਰ ਜਿਹੜੀ ਹੈਗੀ ਆ ਜਿਹੜੀ ਕਿ ਉਹ ਚੋਣਾਂ ਜਿੱਤ ਗਈ ਜਾਂ ਜਿਹੜੀ ਮੌਜੂਦਾ ਕਾਬਜ ਧਿਰ ਆ ਉਹਨੂੰ ਹਰਾ ਸਕੇ। ਇਹਦੇ ਵਾਸਤੇ ਦੇਖੋ ਕੋਸ਼ਿਸ਼ਾਂ ਉਹ ਕਰ ਰਹੇ ਆ। ਮੈਂ ਤਾਂ ਇਹੀ ਕਹੂੰਗਾ ਜੀ ਕਿ ਕੋਸ਼ਿਸ਼ਾਂ ਨੂੰ ਹੀ ਹਾਲ ਦੀ ਘੜੀ ਜਿਹੜਾ ਜੀ ਉਹ ਸਲਾਹਿਆ ਜਾਣਾ ਚਾਹੀਦਾ। ਕੋਈ ਬੰਦਾ ਇਹ ਤਾਂ ਕੋਸ਼ਿਸ਼ ਕਰ ਰਿਹਾ ਭਾਈ ਅਸੀਂ ਲੜਾਂਗੇ। ਇੱਕ ਉਹ ਰਵਿੰਦਰ ਨਾਥ ਟੈਗੋਰ ਹੋਰਾਂ ਦੀ ਕਵਿਤਾ ਹੈ ਇੰਗਲਿਸ਼ ਦੀ ਬੜੀ ਕਮਾਲ ਦੀ ਕਿ ਸੂਰਜ ਨੇ ਪੁੱਛਿਆ ਸੀ ਕਿ ਕੋਈ ਹੈ ਜਿਹੜਾ ਮੇਰੇ ਤੋਂ ਬਾਅਦ ਰੌਸ਼ਨੀ ਕਰੇ, ਤਾਂ ਕਹਿੰਦੇ ਵੀ ਇੱਕ ਟਿਮਟਮਾਉਂਦਾ ਜਿਹੜਾ ਜੁਗਨੂ ਸੀਗਾ ਉਹ ਬੋਲਿਆ ਮੈਂ ਕੋਸ਼ਿਸ਼ ਕਰੂੰਗਾ। ਕੋਸ਼ਿਸ਼ਾਂ ਤਾਂ ਜਿਹੜੀਆਂ ਦੀ ਉਹ ਜਾਰੀ ਰਹਿਣੀਆਂ ਚਾਹੀਦੀਆਂ ਨੇ। ਅਜੇ ਸਮੇਂ ਤੋਂ ਪਹਿਲਾਂ ਇਹ ਗੱਲ ਹੋਊਗੀ ਕਿ ਉਹਨਾਂ ਨੂੰ ਬਾਕੀ ਜਥੇਬੰਦੀਆਂ ਕਿੰਨਾ ਕੁ ਜਿਹੜਾ ਦੀ ਉਹ ਸਹਿਯੋਗ ਦਿੰਦੀਆਂ ਨੇ। ਕੀ ਇੱਕ ਪਲੇਟਫਾਰਮ ਜਿਹੜਾ ਦੀ ਉਹ ਬਣ ਸਕਦਾ? ਇਹ ਬਹੁਤ ਵੱਡਾ ਸਵਾਲ ਹੈ ਜੀ। ਜੇ ਇੱਕ ਪਲੇਟਫਾਰਮ ਨਾ ਬਣ ਸਕਿਆ, ਪਲੇਟਫਾਰਮ ਤੋਂ ਬਾਅਦ ਪਲੇਟਫਾਰਮ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਜਿਹੜਾ ਦੀ ਉਹ ਉੱਭਰਦਾ ਰਿਹਾ, ਫੇਰ ਬਹੁਤਾ ਕੁਛ ਜਿਹੜਾ ਦੀ ਨਹੀਂ ਹੋ ਸਕੂਗਾ। ਅਜੇ ਅਰਲੀ ਸਟੇਜ ਦੇ ਵਿੱਚ ਨੇ ਉਹ ਇਹਨੂੰ ਕਿਵੇਂ ਚਲਾਉਂਦੇ ਆ। ਥੋੜੀ ਜਿਹੀ ਸੁਭਾਅ ਦੇ ਵਿੱਚ ਤਬਦੀਲੀ ਜਿਹੜੀ ਆ ਜੀ ਉਹ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਲੈ ਕੇ ਜਿਹੜੀ ਆ ਉਹ ਆਉਣੀ ਪਊਗੀ। ਉਹਨਾਂ ਨੂੰ ਥੋੜਾ ਜਿਹਾ ਖਰਵਾਪਣ ਜਿਹੜਾ ਜੀ ਉਹ ਛੱਡਣਾ ਪਊਗਾ। ਇਹ ਹੈ ਉਮਰ ਦੇ ਲਿਹਾਜ਼ ਦੇ ਨਾਲ, ਤਜਰਬੇ ਦੇ ਲਿਹਾਜ਼ ਦੇ ਨਾਲ ਉਹਨਾਂ ਨੇ ਕਾਫੀ ਕੁਛ ਪਿਛਲੇ ਸਮੇਂ ਤੋਂ ਜਿਹੜਾ ਜੀ ਸਿੱਖਿਆ ਹੋਊਗਾ। ਮੈਂ ਉਹਨਾਂ ਨਾਲ ਪਿੱਛੇ ਜੇ ਗੱਲਬਾਤ ਕੀਤੀ ਸੀ, ਬਦਲੇ ਹੋਏ ਤਾਂ ਕਾਫੀ ਜਿਹੜਾ ਜੀ ਉਹ ਲੱਗਦੇ ਆ। ਬਾਕੀ ਇਹ ਹੁਣ ਡਿਪੈਂਡ ਹੈ ਕਿ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਕਰਦੀਆਂ ਜਾਂ ਨਹੀਂ। ਮੈਂ ਫਿਰ ਰਿਪੀਟ ਕਰੂੰਗਾ, ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਤੁਹਾਨੂੰ ਕਰਨਾ ਪਊਗਾ। ਪ੍ਰਗਟ ਸਿੰਘ ਜੀ ਸਾਡੇ ਲਾਸਟ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ। ਮੇਰਾ ਖਿਆਲ ਪਿੱਛੇ ਜਾ ਰਿਹਾ ਹੈ ਜੀ 1978 ਵਾਲਾ ਕੇਸ ਨਿਰੰਕਾਰੀਆਂ ਵਾਲਾ, ਫਿਰ 84 ਵਾਲਾ। ਜੇ ਉਹਨਾਂ ਦੀਆਂ ਸਜ਼ਾਵਾਂ ਮਿਲੀਆਂ ਹੁੰਦੀਆਂ ਤੇ ਅੱਜ ਮੇਰਾ ਖਿਆਲ ਇਹ ਜਿਹੜੇ ਰੇਪ ਦੇ ਕੇਸ ਆ ਕਿਸੇ ਜ਼ਰੂਰਤ ਨਹੀਂ ਕਰਨੀ। ਜਿੰਨੇ ਵਿਵਾਦਤ ਮਸਲੇ ਨੂੰ ਚੁੱਕਿਆ ਗਿਆ ਵਾ, ਜਿੰਨਾ ਮੀਡੀਆ ਨੇ, ਜਿੰਨੀ ਸਾਰੀ ਜਨਤਾ ਘਰ ਬੱਚਿਆਂ ਤੱਕ ਗਿਆ ਕਿ ਉਹਨਾਂ ਕੇਸਾਂ ਦੀ ਵੀ ਇੰਨੀ ਪੈਰਵਾਈ ਹੁੰਦੀ ਤੇ ਮੇਰਾ ਖਿਆਲ ਜ਼ਰੂਰ UNO ਦੇ ਸੈਕਟਰੀ ਨੇ ਵੀ ਕਹਿਤਾ ਵੀ ਮੋਦੀ ਨੂੰ ਵੀ ਤੂੰ ਵੇਖ ਵੀ ਤੇਰੇ ਕੀ ਹੋ ਰਿਹਾ। ਤੇ 84 ਵਾਲੇ ਕੇਸ ਨੂੰ, 78 ਵਾਲੇ ਨੂੰ ਕਿਤੇ ਕਿਸੇ ਨਾ UNO ਨੇ, ਨਾ ਕਿਸੇ ਅਦਾਲਤ ਨੇ, ਨਾ ਗਾਂਹ ਦੇ ਗਾਂਹ ਪਾਈ ਜਾਂਦੇ, ਕੋਈ ਨਿਆਂ ਨਹੀਂ। ਤੇ ਦੂਜਾ ਮੇਰਾ ਸਵਾਲ ਇਹ ਜੀ, ਕਣਕ ਅਜੇ ਆਈ ਆ, ਸ਼ੁਰੂ ਹੋਈ ਤੇ ਇੱਕ ਆੜਤੀ ਆ ਵੱਧ ਤੋਲਦਾ ਫੜੇਗਾ, ਕੀ ਏਦਾਂ ਹੀ ਚੱਲੂਗਾ ਜੱਟਾਂ ਨਾਲ? ਧੰਨਵਾਦ ਜੀ। ਥੈਂਕ ਯੂ ਜੀ। ਸੋਰੀ ਇਹ ਤੱਕ ਕਿਸਾਨ ਨੂੰ ਰਗੜਾ ਲਾਉਣ ਵਾਲੇ ਤਾਂ ਸਾਰੇ ਜਿਹੜੇ ਦੀ ਉਹ ਬੈਠੇ ਆ, ਉਹਨੂੰ ਤਾਂ ਕੁੰਡੀ ਵਿਚਾਰੇ ਨੂੰ ਜਿਹੜੀ ਇਹਦੀ ਉਹ ਲੱਗੀ ਜਾਣੀ ਹੈ ਕਿਤੇ ਨਾ ਕਿਸੇ ਪਾਸੇ ਤੋਂ। ਉਹ ਕਿਉਂਕਿ ਫਸਲ ਸੁੱਟਣ ਜਾਂਦਾ ਹੈ, ਫਸਲ ਵੇਚਣ ਨਹੀਂ ਜਾਂਦਾ ਜੀ। ਉਹ ਵਿਚਾਰਾ ਕਰੇ ਕੀ? ਉਧਰੋਂ ਬੱਦਲ ਜਿਹੜਾ ਜੀ ਉਹ ਝਈਆਂ ਲੈ ਕੇ ਆਉਂਦਾ, ਜਿਹੜਾ ਜੀ ਉਹ ਹਨੇਰੀਆਂ ਤੇ ਮੀਂਹ ਜਿਹੜਾ ਜੀ ਉਹ ਵਿਚਾਰਾ ਕੱਟ ਕੁੱਟ ਕੇ ਕਿਸੇ ਤਰੀਕੇ ਨਾਲ ਉੱਥੇ ਲਿਆਉਂਦਾ ਤੇ ਗਾਂਹ ਜਿਹੜੇ ਦੀ ਉਹ ਰਗੜਾ ਲਾਉਣ ਵਾਲੇ ਬੈਠੇ ਆ।
ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ 78 ਤੇ 84 ਦੀ, ਦੇਖੋ 78 ਵਾਲੀਆਂ ਘਟਨਾਵਾਂ ਨੂੰ ਤਾਂ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ। ਹਾਂ, 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉੱਥੇ ਜਿਸ ਕਿਸਮ ਦੀਆਂ ਦਰਦਨਾਕ ਜਿਹੜੀਆਂ ਦੀ ਉਹ ਘਟਨਾਵਾਂ ਵਾਪਰੀਆਂ, ਹਾਂ ਜਿਹੜਾ ਇਨਸਾਫ ਨਾ ਮਿਲ ਸਕਣਾ, ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜਿਹੜਾ 2002 ਦੇ ਵਿੱਚ ਗੁਜਰਾਤ ਦੇ ਵਿੱਚ ਹੋਇਆ ਦੰਗੇ ਜਿਹੜੇ ਹੋਏ ਉਹ ਸ਼ਾਇਦ ਨਾ ਹੁੰਦੇ ਜੇ 83 ਵਾਲਿਆਂ ਨੂੰ ਸਜ਼ਾਵਾਂ ਜਿਹੜੀਆਂ ਦੀ ਉਹ ਮਿਲੀਆਂ ਹੁੰਦੀਆਂ। ਬਾਕੀ ਜਿਹੜੀ ਇਹ ਦਰਿੰਦਗੀ ਹੈ ਜੀ ਬੱਚੀਆਂ ਦੇ ਨਾਲ ਜਿਹੜੀ ਹੋ ਰਹੀ ਆ, ਮੈਨੂੰ ਨਹੀਂ ਲੱਗਦਾ ਕਿ ਇਹਨੂੰ ਜਿਹੜਾ ਦੀ ਉਹਨਾਂ ਘਟਨਾਵਾਂ ਦੇ ਨਾਲ ਕਿਤੇ ਜੋੜਿਆ ਜਾ ਸਕਦਾ ਜਾਂ ਇੱਕ ਫਿਰਕੇ ਦੇ ਨਾਲ ਜਿਹੜਾ ਦੀ ਉਹ ਜੋੜਿਆ ਜਾ ਸਕਦਾ। ਜਿਹੜੇ ਵੀ ਵਿਅਕਤੀ ਇਹੋ ਜਿਹੀ ਜਿਹੜੀ ਘਟਨਾ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਹੈ ਜੀ ਉਹ ਕੀ ਹੋਊਗੀ, ਕਮ ਸੇ ਕਮ ਇਨਸਾਨਾਂ ਵਾਲੀ ਨਹੀਂ ਹੋਊਗੀ। ਮੈਂ ਇਹ ਕਹਿ ਸਕਦਾ ਕੋਈ ਇਨਸਾਨ ਨਹੀਂ ਕਹੇ ਜਾ ਸਕਦੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।